ਉਹ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਹੈਲਥ ਜ਼ਰੂਰੀ ਏ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਉਹ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ। ਉਹ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਹੈਲਥ ਜ਼ਰੂਰੀ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ ਉਸ ਦੀਆਂ ਗੱਲਾਂ ਬਾਤਾਂ ਕਰਦੇ ਆ। ਸਿਹਤ ਨੂੰ ਠੀਕ ਰੱਖਣ ਦੇ ਲਈ ਆਪਾਂ ਕੀ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਵਰਤਣਾ ਆ, ਉਹਨਾਂ ਦੀ ਗੱਲਬਾਤ ਆਪਾਂ ਕਰਾਂਗੇ। ਤੇ ਤੁਹਾਡੇ ਕੋਲ ਵੀ ਕੋਈ ਵੀ ਹੋਮ ਰੈਮਡੀ ਹੁੰਦੀ ਆ ਤੇ ਉਸ ਦੀ ਤੁਸੀਂ ਗੱਲਬਾਤ ਕਰ ਸਕਦੇ ਆ, ਉਹਦੇ ਬਾਰੇ ਦੱਸ ਸਕਦੇ ਆ। ਜਿਹੜੀਆਂ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਦੀ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਆਪਾਂ ਸਾਰਿਆਂ ਨੂੰ ਪਤਾ ਆ ਕਿ ਇਹ ਚੀਜ਼ਾਂ ਜਿਹੜੀਆਂ ਆ ਘਰ 'ਚ ਪਈਆਂ ਵਰਤਦੇ ਆ ਤੇ ਉਹਨਾਂ ਨੂੰ ਆਪਾਂ ਰੋਜ਼ ਖਾਂਦੇ ਵੀ ਆ। ਸੋ ਜਿਸ ਤਰ੍ਹਾਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਥੋੜੀਆਂ ਕਰਕੇ ਤੁਸੀਂ ਵਰਤਣਾ ਆ। ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਤੁਸੀਂ ਆਪ ਲੈਣਾ ਆ, ਆਪ ਤੁਸੀਂ ਉਹਨਾਂ ਨੂੰ ਰਗੜਨਾ ਆ ਤੇ ਫਿਰ ਤੁਸੀਂ ਉਹਨਾਂ ਚੀਜ਼ਾਂ ਨੂੰ ਆਪ ਬਣਾ ਕੇ ਜਿਸ ਤਰ੍ਹਾਂ ਵੀ ਦੱਸਿਆ ਜਾਂਦਾ ਹੈ, ਜਿਸ ਤਰ੍ਹਾਂ ਇੱਕ ਚਮਚਾ ਦੱਸਿਆ ਜਾਂਦਾ ਸ਼ੁਰੂਆਤ ਦੇ ਵਿੱਚ ਤੁਸੀਂ ਉਹਨੂੰ ਅੱਧਾ ਚਮਚਾ ਜਾਂ ਅੱਧੇ ਤੋਂ ਵੀ ਥੋੜੇ ਕੁ ਦਿਨ ਲੈ ਕੇ ਫਿਰ ਤੁਹਾਨੂੰ ਕਿਸ ਤਰ੍ਹਾਂ ਠੀਕ ਪੈਂਦੀ ਹੈ ਇਹ ਚੀਜ਼ ਤੇ ਉਹ ਲੈ ਸਕਦੇ ਆ। ਪਰ ਜਿਹੜੀ ਚੀਜ਼ ਤੋਂ ਤੁਹਾਨੂੰ ਅਲਰਜੀ ਆ, ਜਿਹੜੀ ਚੀਜ਼ ਤੁਹਾਨੂੰ ਪਚਦੀ ਨਹੀਂ ਗੀ, ਉਹ ਚੀਜ਼ ਤੁਸੀਂ ਉਹਦੇ ਵਿੱਚੋਂ ਮਨਫੀ ਕਰ ਲੈਣੀ ਆ। ਉਹ ਚੀਜ਼ ਤੁਸੀਂ ਨਹੀਂ ਲੈਣੀ। ਕੋਸ਼ਿਸ਼ ਤੁਸੀਂ ਇਹੀ ਕਰਨੀ ਆ। ਪਰ ਜਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ, ਜਿਹੜੀ ਬਿਮਾਰੀ ਤੋਂ ਤੁਹਾਨੂੰ ਆਰਾਮ ਆਇਆ, ਕੀ ਖਾਧਾ ਸੀ, ਕੀ ਲਿਆ ਸੀ, ਉਹਦੇ ਤੁਸੀਂ ਜਿਹੜੀ ਫੀਡਬੈਕ ਆ ਪਲੀਜ਼ ਉਹ ਜ਼ਰੂਰ ਦੇਣੀ ਆ ਤਾਂ ਕਿ ਤੁਸੀਂ ਵੀ ਦੂਸਰਿਆਂ ਦਾ ਭਲਾ ਕਰ ਸਕੋ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਤੇ ਉਹ ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਦੇ ਜਾਂ ਤੁਹਾਨੂੰ ਦਵਾਈ ਭੇਜ ਦੇਵੇ ਬਣਾ ਕੇ। ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਸਿਰਫ ਤੇ ਸਿਰਫ ਨਾਰਮਲ ਗੱਲਾਂ ਆਪਾਂ ਕਰਦੇ ਹੈਗੇ ਆ ਤੇ ਇਹਦੇ ਨਾਲ ਆਰਾਮ ਵੀ ਆਉਂਦਾ ਆ ਤੇ ਤੁਸੀਂ ਫੀਡਬੈਕ ਜਦੋਂ ਦੇਣੀ ਆ ਉਦੋਂ ਵੀ ਪਤਾ ਲੱਗ ਜਾਣਾ ਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਤੋਂ ਆਰਾਮ ਆਉਂਦਾ। ਵੈਸੇ ਵੀ ਜਿਹੜੀ ਘਰ 'ਚ ਨਹੀਂ ਚੀਜ਼ ਪਈ ਹੁੰਦੀ ਉਹ ਤੁਸੀਂ ਆਸਾਨੀ ਦੇ ਨਾਲ ਸਟੋਰ ਤੋਂ ਲੈ ਸਕਦੇ ਆ। ਸਟੋਰਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਕੁਛ ਮਿਲਦਾ ਹੈ। ਜਦ ਦਾ ਸ਼ੋਅ ਸ਼ੁਰੂ ਹੋਇਆ ਆ ਉਦੋਂ ਦੀਆਂ ਜਿੱਥੇ ਜਿੱਥੇ ਕਿ ਮੈਂ ਦੇਖ ਸਕਦੀ ਜਿਹੜੀ ਕੰਟਰੀ ਦੇ ਵਿੱਚ ਉਦੋਂ ਦੀਆਂ ਸ਼ੈਲਫਾਂ ਭਰ ਗਈਆਂ ਉਹਨਾਂ ਚੀਜ਼ਾਂ ਦੇ ਨਾਲ। ਕਿਉਂਕਿ ਪਹਿਲਾਂ ਵੀ ਦੇਖਦੇ ਹੁੰਦੇ ਸੀਗੇ ਸੌਂਫ ਜਵੈਣ ਤੋਂ ਬਿਨਾਂ ਕੁਛ ਨਹੀਂ ਹੁੰਦਾ ਸੀਗਾ। ਪਰ ਹੁਣ ਉਹ ਜਿਹੜੀਆਂ ਵੀ ਚੀਜ਼ਾਂ ਤੁਸੀਂ ਦੱਸਦੇ ਆ ਉਹ ਚੀਜ਼ਾਂ ਸਟੋਰਾਂ ਵਾਲੇ ਮੰਗਵਾ ਲੈਂਦੇ ਆ ਤੇ ਤੁਸੀਂ ਉੱਥੋਂ ਲੈ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਉੱਤੇ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਤੇ ਉਹ ਤੁਸੀਂ ਹੁਣ ਵੀ ਸੁਣ ਸਕਦੇ ਹੋ। ਉਸ ਨੂੰ ਸਬਸਕ੍ਰਾਈਬ ਕਰ ਸਕਦੇ ਆ ਤਾਂ ਉਹ ਤੁਸੀਂ ਜ਼ਰੂਰ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜਦੋਂ ਵੀ YouTube ਅਪਲੋਡ ਹੋ ਜਾਂਦੀ ਹੈ ਤੁਹਾਡੇ ਕੋਲ ਪਹੁੰਚ ਜਾਂਦੀ ਹੈ। ਤਾਂ ਹੁਣ ਚੱਲਦੇ ਤੁਹਾਡੀਆਂ ਕਾਲਸ ਵੱਲ। ਸੁਖਵੀਰ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ। ਮੇਰੇ ਨਾ ਬ੍ਰਦਰ ਆਏ ਸੀ ਤਾਂ ਉਹਨਾਂ ਦੇ ਨਾ ਲੀਵਰ 'ਚ ਨੁਕਸ ਪੈ ਗਿਆ, ਪਤਾ ਨਹੀਂ ਕੀ ਪ੍ਰੋਬਲਮ ਆ ਤੇ ਢਿੱਡ 'ਚ ਨਾ ਪਾਣੀ ਭਰਦਾ ਆ ਤੇ ਢਿੱਡ ਨਾ ਫੁੱਲਦਾ ਆ ਜ਼ਿਆਦਾ। ਡਾਕਟਰ ਦੀ ਸਕੈਨ ਕਰਾਈ ਉਹਨਾਂ ਨੇ ਏਦਾਂ ਦੱਸਿਆ ਤਾਂ ਜੇ ਕੋਈ ਵੀ ਭੈਣ ਭਰਾ ਇਹਦਾ ਇਲਾਜ ਹੋਵੇ ਤਾਂ ਜ਼ਰੂਰ ਪਲੀਜ਼ ਦੱਸਿਓ। ਠੀਕ ਹੈ ਜੀ, ਠੀਕ ਹੈ, ਜ਼ਰੂਰ। ਥੈਂਕ ਯੂ ਜੀ, ਪਲੀਜ਼ ਥੈਂਕ ਯੂ ਜੀ, ਥੈਂਕ ਯੂ। ਇਹਨਾਂ ਨੇ ਲੀਵਰ ਦਾ ਪੁੱਛਿਆ ਕਿ ਜੇ ਕਿਸੇ ਨੂੰ ਲੀਵਰ ਦਾ ਪਤਾ ਹੋਵੇ, ਜਦੋਂ ਲੀਵਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਪੈ ਜਾਂਦੀ ਹੈ ਤਾਂ ਫਿਰ ਸ਼ਾਇਦ ਬਹੁਤ ਸਾਰੀਆਂ ਕਈ ਵਾਰ ਚੀਜ਼ਾਂ ਹੁੰਦੀਆਂ ਜਿਹੜੀਆਂ ਕੰਮ ਵੀ ਕਰ ਜਾਂਦੀਆਂ। ਪਰਮਜੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀ, ਮੇਰੀ ਚਿੱਟਾ ਮੋਤੀਆ ਉੱਤਰਿਆ ਤੇ ਡਾਕਟਰ ਕਹਿੰਦੇ ਸਰਜਰੀ ਕਰਾਓ, ਕੋਈ ਹੈਗਾ ਇਲਾਜ ਵਗੈਰਾ?
ਹਾਂਜੀ ਹਾਂਜੀ, ਸੁਣਦੇ ਰਹੋ ਤੁਸੀਂ, ਕੋਈ ਨਾ ਕੋਈ ਜ਼ਰੂਰ ਦੱਸੂਗਾ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਸਰੋਤੇ ਦੱਸਦੇ ਹੋ ਚਿੱਟੇ ਮੋਤੀਏ ਤੋਂ ਬਹੁਤ ਸਾਰੇ ਇਲਾਜ ਜਿਹੜੇ ਦੱਸੇ ਗਏ ਆ ਕਿ ਉਹਨਾਂ ਦੇ ਲਈ ਤੁਸੀਂ ਕੀ ਕਰਨਾ ਆ, ਤੇ ਉਹ ਤੁਸੀਂ ਜ਼ਰੂਰ ਇਹਨਾਂ ਨੂੰ ਕੋਈ ਦੱਸ ਦਿਓ ਜਿਹਨੇ ਕੀਤਾ ਵੀ ਹੋਊਗਾ। ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੇ 2 ਕੁਐਸਚਨ ਆ। ਇੱਕ ਤੇ ਹੈਗਾ ਆ, ਮੇਰੇ ਹਸਬੈਂਡ ਦੇ ਨਾ ਪਹਿਲਾਂ ਥੋੜੀ ਸੱਜੀ ਲੱਤ ਤੇ ਥੋੜਾ ਜਿਹਾ ਮਤਲਬ ਕਿ ਕਿੱਦਾਂ ਦੱਸਾਂ, ਜਿੱਦਾਂ ਰੋਗ ਆਪਾਂ ਕਰੀਦਾ ਇੰਨਾ ਕੁ ਸੀਗਾ, ਤੇ ਕਹਿੰਦੇ ਸੀ ਸੁੱਜਿਆ ਆ ਜਿੱਦਾਂ ਮਤਲਬ ਕਿ, ਤੇ ਕਾਲਾ ਜਿਹਾ ਵੀ ਹੋ ਗਿਆ ਸੀਗਾ, ਲਾਲ ਜਿਹਾ ਜਿੱਦਾਂ। ਹਾਂਜੀ। ਤੇ ਥੋੜੇ ਕੁ ਦਿਨ ਤਾਂ ਉਹ ਨਹੀਂ ਗਏ, ਪਰ ਅੱਜ ਗਏ ਆ ਹਸਪੀਟਲ। ਤੇ ਮੈਂ ਹੁਣੇ ਕਾਲ ਕਰਕੇ ਹਟੀ, ਮੈਂ ਕਿਹਾ ਮੈਨੂੰ ਹੋਰ ਤਰ੍ਹਾਂ ਹੁੰਦਾ ਵੀ ਤੁਸੀਂ ਦੱਸੋ ਕੀ ਕਿੱਦਾਂ ਦੱਸਿਆ। ਤਾਂ ਉਹ ਕਹਿੰਦੇ ਵੀ ਕੁਛ ਨਹੀਂ, ਉਹ ਕਹਿੰਦੇ ਕੁਛ ਨਹੀਂ ਹੈਗਾ, ਤੇ ਆਖੇ ਜੀ ਪਾਣੀ ਆ ਵਿੱਚ, ਤੇ ਤੁਸੀਂ ਇਹ ਲੂਣ ਘੱਟ ਕਰੋ, ਤੇ ਓਦਾਂ ਨਹੀਂ ਕੋਈ ਡਰਨ ਵਾਲੀ ਨਹੀਂ ਗੱਲ ਹੈਗੀ। ਤੇ ਹੁਣ ਮੈਨੂੰ ਇਹ ਆ ਵੀ ਜੇ ਕੋਈ ਭੈਣ ਭਰਾ ਦੱਸ ਦੇਵੇ ਵੀ ਉਹ ਪਾਣੀ ਜਾਂ ਉੱਤੇ ਕੀ ਲਾਈਏ, ਜਾਂ ਕੋਈ ਤੇਲ ਲਾਈਏ ਗਰਮ, ਜਾਂ ਉਹਦਾ ਕੀ ਕਰੀਏ। ਠੀਕ ਆ। ਸੋਜ ਜੇ ਵੀ ਪੈ ਜਾਂਦੀ ਆ, ਟਰੱਕ ਚਲਾਉਂਦੇ ਆ ਭੈਣ ਜੀ। ਹਾਂਜੀ। ਅੱਛਾ। ਤੇ ਦੂਜਾ, ਲਾਸਟ ਟਾਈਮ ਮੈਂ ਲੇਟ ਹੋ ਗਈ ਸੀਗੀ, ਤੇ ਹਰਨੀਆਂ ਬਾਰੇ ਅਜੇ ਇੰਨਾ ਤਾਂ ਨਹੀਂ ਮੈਨੂੰ ਲੱਗਦਾ, ਕਿ ਥੋੜਾ ਜਿਹਾ ਬੈਲੀ ਬਟਨ ਬਾਹਰ ਆਉਂਦਾ ਹੈ। ਮੈਂ ਐਕਸਰਸਾਈਜ਼ ਰੋਜ਼ ਕਰਦੀ, ਜਿੰਮ ਜਾਂਦੀ ਹਾਂ, ਤੇ ਪਰ ਉਹਦਾ ਵੀ ਜੇ ਕੋਈ ਦੇਸੀ ਇਲਾਜ ਹੋਵੇ ਤਾਂ ਮੈਂ ਉਹ ਨਾਲ ਹੀ ਕਰ ਲਵਾਂ, ਹੁਣ ਜੇ ਉੱਥੇ ਹੀ ਰੁਕ ਜਾਵੇ ਤਾਂ, ਹਨਾ। ਠੀਕ ਹੈ ਜੀ। ਹਾਂਜੀ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਡਾਕਟਰਾਂ ਨੇ ਲੂਣ ਘੱਟ ਕਰਨ ਲਈ ਕਿਹਾ, ਵੈਸੇ ਉਸ ਨੂੰ ਵੀ ਤੁਸੀਂ ਜ਼ਰੂਰ ਫੋਲੋ ਕਰੋ। ਤੇ ਕੁਛ ਕੁ ਦਿਨ ਲੱਗਦੇ ਹੁੰਦੇ ਆ ਜਦੋਂ ਕੋਈ ਸੋਜ ਹੋਵੇ, ਕਿਤੇ ਪਾਣੀ ਨਿਕਲਣਾ ਹੋਵੇ। ਵੈਸੇ ਹੁਣ ਜਦੋਂ ਤੁਸੀਂ ਡਾਕਟਰਾਂ ਕੋਲ ਚਲੇ ਗਏ ਤਾਂ ਉਹਨਾਂ ਨੇ ਤੁਹਾਨੂੰ ਗੋਲੀਆਂ ਦੇ ਹੀ ਦੇਣੀਆਂ, ਪਰ ਜੇ ਕਿਸੇ ਕੋਲ ਦੇਸੀ ਇਲਾਜ ਵੀ ਹੈਗਾ ਆ ਤੇ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਇਸ 'ਤੇ ਕਾਲ ਕਰਕੇ। ਅਤੇ ਜਿਨ੍ਹਾਂ ਨੇ ਦੱਸਣੀਆਂ ਹੁੰਦੀਆਂ ਨਾ, ਪਲੀਜ਼ ਉਹ ਵੀ ਜਲਦੀ ਜਲਦੀ ਦੱਸ ਲਿਆ ਕਰੋ। ਫਿਰ ਤੁਸੀਂ ਜਦੋਂ ਐਂਡ ਦੇ ਵਿੱਚ ਆਉਣੇ, ਜਦੋਂ ਟਾਈਮ ਮੁੱਕਣ ਵਾਲਾ ਹੁੰਦਾ, ਤੇ ਨਾ ਤੁਹਾਤੋਂ ਪੁੱਛੀ ਜਾਂਦੀ ਹੈ, ਤੇ ਨਾ ਤੁਹਾਡੀ ਪੁੱਛੀ ਹੋਈ ਬਿਮਾਰੀ ਆ ਉਸ ਦਾ ਕੋਈ ਦੱਸ ਸਕਦਾ ਹੁੰਦਾ, ਕਿਉਂਕਿ ਉਸ ਵੇਲੇ ਐਂਡ ਹੋ ਗਿਆ ਹੁੰਦਾ ਹੈ। ਗੁਰਨਾਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਪੁੱਛਿਆ ਜਿਹੜਾ ਭੈਣ ਜੀ ਪਿੱਛੇ ਦੱਸ ਰਹੇ ਜੀ, ਨਿੰਬੂ 4 ਨਿੰਬੂ ਲੈਣੇ ਆ ਤੇ ਰਾਈ ਪਾਉਣੀ ਆ, ਤੇ ਉਹ ਨਿੰਬੂ ਕਿਹੜੇ ਹਰੇ ਆ ਕਿ ਪੀਲੇ, ਕੋਈ ਹਿਸਾਬ ਕੋਈ ਕਿੱਦਾਂ ਦਾ, ਵੱਡੇ ਜਾਂ ਛੋਟੇ ਹੋ ਗਏ? ਤੇ ਉਹਦਾ ਮੈਂ ਪੀਤਾ ਤਾਂ ਹੈਗਾ, ਵੱਡੇ ਨਿੰਬੂ ਲੈ ਕੇ ਆਇਆ ਸੀਗਾ, ਤੇ ਉਹਨਾਂ ਨੂੰ ਥੋੜਾ ਆਰਾਮ ਤਾਂ ਆ ਗਿਆ, ਪਰ ਮੈਂ ਕਿਹਾ ਉਹ ਜ਼ਿਆਦਾ ਵੱਡੇ ਸੀਗੇ, ਥੋੜੇ ਜਿਹੇ ਵੱਡੇ, ਛੋਟੇ ਨਾਲ ਨੋਰਮਲ ਨਾਲ ਸਾਈਜ਼ ਨਾਲ ਵੱਡੇ। ਕਾਹਦੇ ਤੋਂ ਲਏ ਸੀ ਤੁਸੀਂ? ਉਹ ਵੇਟ ਘਟਾਉਣ ਨੂੰ ਦੱਸਿਆ ਸੀ ਉਹਨਾਂ ਨੇ ਭੈਣ ਜੀ, ਉਹਨਾਂ ਦੇ ਪਿੱਛੇ ਘਟ ਗਿਆ ਸੀ? ਯਾਰ ਵੇਟ ਤਾਂ ਦੇਖਿਆ ਨੀ ਗਾ, ਉਹ ਜਿਹੜੀ ਮੇਰੇ ਜਿਹੜੀ ਦਰਦ ਹੁੰਦਾ ਹੁੰਦੀ ਹੈ ਸਰੀਰ ਦੇ ਵਿੱਚ, ਥੋੜਾ ਜਿਹਾ ਉਹ ਫਰਕ ਪਿਆ ਹੈਗਾ, ਨਹੀਂ ਫੀਡਬੈਕ ਵੀ ਦੇਣੀ ਸੀਗੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਇੱਕ ਮੇਰਾ ਹੋਰ ਕੁਐਸਚਨ, ਮੇਰਾ ਨਾ ਨਹੁੰ ਜਿਹੜਾ ਹੈਗਾ ਪੈਰ ਦਾ, ਹਾਂਜੀ, ਅੰਗੂਠੇ ਦਾ ਨਹੁੰ ਆ, ਉਹ ਜਿੱਥੋਂ ਸ਼ੁਰੂ ਹੁੰਦਾ ਨਾ ਉੱਪਰ ਤੱਕ ਜਾਂਦੇ ਨੂੰ, ਅੰਦਰ ਨੂੰ ਵੜਿਆ ਆ, ਅੰਦਰ ਵੜ ਗਿਆ। ਹਾਂਜੀ, ਅੰਦਰ ਨੂੰ ਵੜ ਜਾਂਦਾ ਉਹ, ਮੋਹਰੋਂ ਜਦੋਂ ਦਬਾ ਉਹ ਦੁੱਖ ਬਹੁਤ ਲੱਗਦਾ ਆ। ਠੀਕ ਹੈ ਜੀ। ਤੇ ਕਿਸੇ ਭੈਣ ਭਰਾ ਬਾਰੇ ਕੋਈ ਇਲਾਜ ਹੋਵੇ ਇਹਦੇ ਬਾਰੇ ਜ਼ਰੂਰ ਪੁੱਛ ਲੈਂਦੇ ਆਪਾਂ, ਜ਼ਰੂਰ। ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ, ਥੈਂਕ ਯੂ ਜੀ। ਜ਼ਰੂਰ ਦੱਸਿਓ ਜੀ ਜੇ ਕੁਛ ਲਾ ਕੇ ਸਰਦਾ ਹੋਵੇ। ਤੇ ਮਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਿਆ ਸੀ ਜੀ, ਮੇਰੇ ਟੋਂਟ ਦਾ ਕੰਟਰੋਲ ਨਹੀਂ ਹੁੰਦਾ ਜੀ। ਠੀਕ ਹੈ। ਮੈਂ ਹਾਂਜੀ, ਇੱਕ ਅੱਛੀ ਡੈਪ ਜਿਹਾ ਲਾ ਕੇ ਰੱਖਦਾ, ਪਤਾ ਨਹੀਂ ਆਪਣੇ ਆਪੇ ਕਈ ਵਾਰੀ ਹੋ ਜਾਂਦੀ ਆ। ਠੀਕ ਹੈ। ਇਹਦਾ ਕੋਈ ਇਲਾਜ ਦੱਸੋ, ਕੋਈ ਵੀ ਇਹਦਾ ਹੋ ਸਕਦਾ ਕੋਈ? ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅਨੀਤਾ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਮੈਂ ਪੁੱਛਣਾ ਸੀ ਵੀ ਮੇਰੇ ਨਾ ਪੈਰਾਂ ਤੇ ਲਾਈਕ 1-2 ਵੀਕਾਂ ਤੋਂ ਨਾ ਸਵੈਲਿੰਗ ਹੋ ਰਹੀ ਆ। ਸੋਚਦੇ ਆ, ਹਾਂ। ਹਾਂਜੀ, ਤੇ ਮੈਂ ਡਾਕਟਰ ਨੂੰ ਵੀ ਦਿਖਾਇਆ ਸੀ, ਤੇ ਉਹਨੇ ਪਹਿਲਾਂ ਤਾਂ ਲੈਗਸ ਦੇ ਨਾ ਉਹ ਬਲੱਡ ਸਰਕੂਲੇਸ਼ਨ ਚੈੱਕ ਕੀਤਾ, ਉਹ ਤਾਂ ਕਹਿੰਦੇ ਠੀਕ ਆ। ਫਿਰ ਇੱਕ ਟੈਸਟ ਹੋਰ ਕੀਤਾ, ਉਹ ਬਟ ਉਹ 2 ਵੀਕਾਂ ਤੱਕ ਹੀ ਉਹਦਾ ਰਿਜ਼ਲਟ ਆਉਣਾ। ਬਟ ਮੈਂ ਡਾਕਟਰ ਨੂੰ ਪੁੱਛਿਆ ਸੀ, ਮੈਂ ਕੀ ਪ੍ਰੋਬਲਮ ਆ, ਤੇ ਉਹ ਕਹਿੰਦਾ ਬੋਡੀ 'ਚ ਨਾ ਸੋਡੀਅਮ ਦੀ ਜਿਹੜੀ ਮਾਤਰਾ ਉਹ ਵੱਧ ਗਈ ਆ। ਅੱਛਾ। ਹਾਂਜੀ, ਤੇ ਮੈਂ ਇਹ ਪੁੱਛਣਾ ਸੀ ਵੀ ਜੇ ਕੋਈ ਇਲਾਜ ਹੋਏ ਤਾਂ ਪਲੀਜ਼ ਕੋਈ ਦੱਸੇ। ਸੋਡੀਅਮ ਜੇ ਵੱਧ ਜਾਏ ਤੇ ਕਿਵੇਂ ਘਟਾਉਣਾ ਆ, ਉਹ ਤਾਂ ਅਸੀਂ ਪੁੱਛਣਾ ਨਾ। ਹਾਂਜੀ, ਇਹ ਪੁੱਛਣਾ। ਇੱਕ ਕੁਐਸਚਨ ਹੋਰ ਸੀ ਵੀ ਮੈਂ ਨਾ ਜਿਹੜਾ
ਹੁੰਦਾ ਨਾ ਧਨੀਆ, ਉਹ ਹਾਂਜੀ ਰਾਤ ਉਹਨੂੰ ਬੋਇਲ ਕਰਕੇ ਮੈਂ ਨਾ ਇੱਕ ਗਲਾਸ ਪਾਣੀ ਵਿੱਚ ਬੋਇਲ ਕਰਕੇ ਜੇ ਉੱਦਾਂ ਰਹਿ ਜਾਂਦਾ, ਫਿਰ ਮੈਂ ਰਾਤ ਨੂੰ ਸੌਣ ਲੱਗੇ ਉਹ ਪੀ ਲੈਂਦੀ ਹਾਂ। ਉਹ ਤਾਂ ਮੈਂ ਵੈਸੇ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ। ਮੈਂ ਉਹ ਪੁੱਛਣਾ ਵੀ ਇਹਦਾ ਫਾਇਦਾ ਕੀ ਆ ਪੀਣ ਦਾ। ਠੀਕ ਹੈ ਜੀ। ਹਾਂਜੀ, ਪਲੀਜ਼ ਕੋਈ ਇਲਾਜ ਹੋਏ ਤਾਂ ਜ਼ਰੂਰ ਬਲਵਿੰਦਰ ਜੀ। ਜ਼ਰੂਰ ਪੁੱਛਦੇ ਹਾਂ ਜੀ, ਆਪਾਂ ਜ਼ਰੂਰ ਪੁੱਛਦੇ ਹਾਂ। ਜੀ ਓਕੇ ਜੀ, ਸਤਿ ਥੈਂਕ ਸ਼੍ਰੀ ਯੂ ਅਕਾਲ। ਜੀ, ਸਤਿ ਸ਼੍ਰੀ ਅਕਾਲ। ਕਿਸੇ ਦਾ ਸੋਡੀਅਮ ਘਟ ਜਾਂਦਾ ਤੇ ਕਿਸੇ ਦਾ ਵੱਧ ਜਾਂਦਾ ਆ, ਤੇ ਜੇ ਸੋਡੀਅਮ ਬਾਰੇ ਵੀ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸਿਓ। ਇੱਕ ਵਾਰੀ ਕਾਫੀ ਲੰਬਾ ਟਾਈਮ ਹੋਇਆ ਤੇ ਕਿਸੇ ਨੇ ਸ਼ਾਇਦ ਦੱਸਿਆ ਸੀਗਾ ਕਿ ਇਹ ਸੋਡੀਅਮ ਆ ਜਿਹੜਾ ਉਹ ਕਈ ਵਾਰੀ ਧੁੱਪ 'ਚ ਜਾਣ ਤੇ ਸ਼ਾਇਦ ਵੱਧਦਾ ਆ, ਸ਼ਾਇਦ ਇਸ ਤਰ੍ਹਾਂ ਕੁਛ ਦੱਸਿਆ ਸੀਗਾ। ਜੇ ਉਹ ਕਹਿੰਦੇ ਵੱਧਦਾ ਆ ਤੇ ਜੰਗ ਹਰੜ ਤੇ ਕੱਚ ਦੇ ਗਲਾਸ 'ਚ ਭਿਉਂ ਕੇ ਉਹ ਪੀਣ ਨੂੰ ਕਿਹਾ ਸੀਗਾ। ਕੁਛ ਹੋਰ ਵੀ ਦੱਸਿਆ ਹੋਊਗਾ, ਤੇ ਉਹਦੇ ਜੇ ਸੋਡੀਅਮ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪਲੀਜ਼ ਐਕਸਪਲੇਨ ਜ਼ਰੂਰ ਕਰ ਦਿਓ। ਹਰਮਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਮੈਡਮ ਆਪਣਾ ਦੂਜੇ ਭੈਣ ਜੀ ਜਿਹੜੇ ਪਤਾ ਨਹੀਂ ਸੁਰਿੰਦਰ ਹੈ ਜਾਂ ਦੂਜੇ ਜਿਹੜੇ, ਉਹ ਦੱਸਦੇ ਸੀ ਵੀ ਪੇਟ ਅੰਦਰ ਵੀ ਮੇਰਾ ਇਕੱਲਾ ਪੇਟ ਹੀ ਵੱਧਦਾ, ਵੀ ਉਹ ਪੇਟ ਅੰਦਰ ਕਰਨਾ। ਵੀ ਮੈਂ ਤਾਂ ਵੈਸੇ ਆਹ ਸ਼ੁਰੂ ਕੀਤਾ ਹੁਣ 15 ਕੁ ਦਿਨ ਹੋ ਗਏ, 4 ਨਿੰਬੂ ਲੈ ਕੇ 2 ਚਮਚ ਰਾਈ ਦੇ। ਹੂੰ ਉਹ ਠੀਕ ਹੈ, ਪਰ ਮੈਂ ਚਾਹੁੰਦਾ ਵੀ ਜਿਹੜਾ ਉਹ ਦੀਦੀ ਪਿਛਲੇ ਵੀਕ ਦੱਸਦੇ ਸੀ ਵੀ ਪੇਟ ਅੰਦਰ ਬਣ ਜੂ, ਬਿਲਕੁਲ ਅੰਦਰ ਚਲੇ ਜਾਊਗਾ, ਕਿਉਂਕਿ ਮੇਰਾ ਇਕੱਲਾ ਪੇਟ ਹੀ ਵੱਧਦਾ, ਵੀ ਵੇਟ ਸਹੀ ਹੈ ਮੇਰਾ। ਠੀਕ ਹੈ। ਵੀ ਉਹ ਕਿਹੜੀ ਰੈਸਪੀ ਤਿਆਰ ਕਰਕੇ ਮੈਂ ਉਹ ਲੈਣੀ ਸ਼ੁਰੂ ਕਰਾਂ। ਠੀਕ ਹੈ ਮੈਨੂੰ ਜੀ। ਨਾਂ ਨਹੀਂ ਯਾਦ ਉਹਨਾਂ ਦਾ, ਸੁਰਿੰਦਰ ਹੈ ਤੇ ਇੱਕ ਚਲੋ ਦੂਜੇ ਕੋਈ ਵੀ ਜਿਹੜੇ, ਹੋਇਆ, ਉਹਨਾਂ ਨੂੰ ਪਤਾ ਆ। ਹਾਂਜੀ ਹਾਂਜੀ ਹਾਂਜੀ, ਜਿਹੜੇ ਤੁਹਾਡੇ ਨਾਲ ਸ਼ੋਅ ਕਰਦੇ ਹੁੰਦੇ। ਠੀਕ ਹੈ ਜੀ। ਹਾਂਜੀ। ਥੈਂਕ ਯੂ ਜੀ, ਥੈਂਕ ਯੂ। ਸੁਣਦੇ ਜ਼ਰੂਰ ਰਹੋ, ਜੇ ਕਿਸੇ ਨੂੰ ਹੋਰ ਨੂੰ ਵੀ ਪਤਾ ਆ। ਪੇਟ ਅੰਦਰ ਕਰਨ ਲਈ ਮੈਨੂੰ ਲੱਗਦਾ ਥੋੜ੍ਹੀ ਬਹੁਤੀ ਤਾਂ ਐਕਸਰਸਾਈਜ਼ ਕਰਨੀ ਪਊਗੀ। ਇੱਦਾਂ ਦੀ ਜੇ ਕੋਈ ਗੋਲੀ ਹੈਗੀ ਆ ਤੇ ਉਹ ਸਾਰਿਆਂ ਨੂੰ ਦੱਸਿਓ ਕਿ ਉਹ ਬਸ 1-2 ਵਾਰੀ ਲਈ ਤੇ ਪੇਟ ਗਿਆ। ਸੋ ਉਹ ਪੇਟ ਅੰਦਰ ਕਰਨ ਲਈ ਥੋੜ੍ਹੀਆਂ ਜਿਹੀਆਂ ਨਾਲ ਥੋੜ੍ਹੀ ਜਿਹੀ ਆਪ ਵੀ ਹਿੰਮਤ ਕਰੋ, ਐਕਸਰਸਾਈਜ਼ ਵੀ ਕਰੋ, ਤੇ ਉਹ ਨਿੰਬੂ ਵਾਲਾ ਵੀ ਕੋਈ ਨਾ ਕੋਈ ਦੱਸ ਦਿਓ ਕਿਸ ਤਰ੍ਹਾਂ ਲੈਣਾ ਆ। ਉਹ ਵੀ ਇਹ ਲੈ ਸਕਦੇ ਹੈਗੇ ਆ, ਤੇ ਉਹ ਵੀ ਉਹਦੇ ਲਈ ਦੱਸਿਆ ਸੀਗਾ ਕਿ ਭਾਰ ਘਟਾਉਂਦੇ ਆ। ਵੈਸੇ ਇਕੱਲਾ ਪੇਟ ਹੀ ਇਕੱਲਾ ਅੰਦਰ ਕਰਨਾ, ਤੇ ਉਹਦੇ ਬਾਰੇ ਜ਼ਰੂਰ ਦੱਸਿਓ ਜੀ ਕੋਈ ਜਾਣ, ਕਿਉਂਕਿ ਇਹ ਤਾਂ ਵੱਡਿਆਂ ਨੂੰ ਜ਼ਿਆਦਾ ਨੂੰ ਪ੍ਰੋਬਲਮ ਹੈਗੀ ਆ ਜੀ। ਬਲਵੰਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ। ਹਾਂਜੀ, ਉਹ ਮਤਲਬ ਮੈਂ ਪੁੱਛਣਾ ਸੀਗਾ ਵੀ ਉਦੋਂ ਰਾਣੀ ਭੈਣ ਜੀ ਨੇ ਕਿਹਾ ਸੀਗਾ, ਕਹਿੰਦੇ ਸੀ ਵੀ ਪਸ਼ੌਰੀ ਬਦਾਮ ਉਹ ਗਰਵੰਦੀ ਨੂੰ ਕਹਿੰਦੇ ਆ ਜਾਂ ਮਤਲਬ ਕੋਈ ਹੋਰ ਨੇ ਪਸ਼ੌਰੀ ਦਾ? ਮੈਨੂੰ ਤਾਂ ਵੈਸੇ ਬਦਾਮਾਂ ਦਾ ਹੀ ਪਤਾ ਆ, ਤੇ ਹਾਂਜੀ, ਉਹ ਸਟੋਰ ਤੇ ਗਰਵੰਦੀ ਜ਼ਰੂਰ ਜੀ ਵੀ ਪੁੱਛਿਓ। ਹੁੰਦੀ ਹੈ ਨਾ, ਛੋਟੀ ਹੁੰਦੀ ਹੈ ਹਾਂਜੀ ਮਿੱਠੇ, ਹਾਂਜੀ। ਕਈ ਵਾਰ ਉਹਦੇ ਚ ਕੌੜੇ ਕੌੜੇ ਵੀ ਹੁੰਦੇ ਆ ਵੀ। ਉਹ ਹੋਰ ਹੁੰਦੇ ਆ ਜਿਹੜੇ ਕੌੜੇ ਹੁੰਦੇ ਆ, ਉਹ ਬਦਾਮ ਨਹੀਂ ਹੁੰਦੇ ਵੈਸੇ, ਉਹ ਹੋਰ ਕਿਸੇ ਫਰੂਟ ਦੇ ਬੀ ਹੁੰਦੇ ਆ। ਉਹ ਤਾਂ ਮੈਨੂੰ ਪਤਾ ਹੀ, ਉਹ ਹਾਂ ਆਪਣੇ ਹੁੰਦੀਆਂ ਨੇ ਜਿਹੜੀਆਂ ਐਪਰੀਕਟ ਸ਼ਾਇਦ। ਹਾਂਜੀ ਕਰਵਾਣੀਆਂ। ਹਾਂਜੀ, ਹਾਂਜੀ ਖੜਮਾਣੀਆਂ ਦੀ। ਤੇ ਹਾਂ ਹਾਂਜੀ ਹਾਂਜੀ। ਤੇ ਇੱਕ ਨਾ ਭੈਣ ਜੀ ਮੇਰੀ ਰਿਕੁਐਸਟ ਹੈ, ਮੇਰੇ ਨੇ ਹਸਬੈਂਡ ਨੂੰ ਮਤਲਬ ਅਸੀਂ ਬਹੁਤ ਇਲਾਜ ਕਰ ਦੇਖ ਲਏ, ਵੀ ਮੈਨੂੰ ਜਗਵੀਰ ਭਾਜੀ ਦੱਸਣ ਜੇ ਵੀ ਕੋਈ ਕੰਨਾਂ ਦਾ ਇਲਾਜ ਹੁੰਦਾ ਹੋਵੇ। ਉਹਨਾਂ ਨੂੰ ਬਹੁਤ ਉੱਚਾ ਸੁਣਦਾ ਹੁਣ, ਤੇ ਇਸ ਕਰਕੇ ਉਹ ਫੋਨ ਵੀ ਨਹੀਂ ਕਿਸੇ ਨੂੰ ਕਰਦੇ ਹੈਗੇ। ਠੀਕ। ਇਸ ਕਰਕੇ ਪਲੀਜ਼ ਜਗਵੀਰ ਭਾਜੀ ਵੀ ਸੁਣਦੇ ਹੋਣਗੇ ਤੇ ਉਹ ਮੈਨੂੰ ਕੋਈ ਇਲਾਜ ਦੱਸਣ, ਕਿਉਂਕਿ ਮੈਂ ਉਹ ਉਦੋਂ ਦਾਲਚੀਨੀ ਦਾ ਦੱਸਿਆ ਸੀ ਵੀ ਦਾਲਚੀਨੀ ਮਾਲ ਵਿੱਚ ਤੇਲ ਚ ਕਾੜ ਕੇ ਵੀ ਧੁੰਨੀ ਚ ਪਾਓ। ਉਹ ਵੀ ਮੈਂ ਕਰ ਦੇਖਿਆ ਵੀ ਮਤਲਬ ਪਤਾ ਨਹੀਂ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਜੀ। ਹਾਂਜੀ, ਥੋੜਾ ਬਹੁਤ ਬਹੁਤ ਥੈਂਕ ਯੂ ਜੀ। ਕਿ ਕਹਿ ਹੁੰਦੇ ਕੋਈ ਕਰ ਰਹੇ ਮੈਨੂੰ, ਜਾਂ ਮਤਲਬ ਜ਼ਰੂਰ ਆਪਣੇ ਜੀ ਜ਼ਰੂਰ। ਵੀ ਜ਼ਰੂਰ ਦੱਸਣ। ਥੈਂਕ ਓਕੇ ਯੂ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਥੈਂਕ ਯੂ। ਸਤਿ ਅਕਾਲ। ਸ਼੍ਰੀ ਅਕਾਲ। ਕਈ ਵਾਰੀ ਤਾਂ ਮਸ਼ੀਨਾਂ ਦੀ ਥੋੜ੍ਹੀ ਜਿਹੀ ਮੁਰੰਮਤ ਕਰੀਏ ਤਾਂ ਉਹ ਠੀਕ ਹੋ ਜਾਂਦੀਆਂ। ਕਈ ਵਾਰੀ ਫਿਰ ਉਹ ਜ਼ਿਆਦਾ ਹੀ ਯੂਜ਼ ਹੋ ਜਾਂਦੀਆਂ, ਤੇ ਫਿਰ ਜ਼ਿਆਦਾ ਹੀ ਟਾਈਮ ਲੱਗਦਾ ਤੇਲ ਤੂਲ ਦੇ ਨਾਲ। ਪਰ ਆਪਾਂ ਜ਼ਰੂਰ ਪੁੱਛਦੇ ਹਾਂ ਭਾਈ, ਤੁਹਾਨੂੰ ਜੇ ਕਿਸੇ ਨੂੰ ਆਰਾਮ ਆਇਆ ਤੇ ਇਹਨਾਂ ਨੂੰ ਵੀ ਜ਼ਰੂਰ ਦੱਸੋ। ਮਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਕੁਐਸਚਨ ਆ, ਮੈਂ ਪਰਸੋਂ ਸਵੇਰੇ ਉੱਠਿਆ 7 ਵਜੇ ਨਾਲ 6 ਵਜੇ ਨਾਲ, ਤੇ ਮੈਨੂੰ ਇੱਕਦਮ ਚੱਕਰ ਇੰਨੇ ਆਏ ਜਿੱਦਾਂ ਬੰਦਾ ਡਿੱਗ ਹੀ ਪੈਂਦਾ ਆ, ਬਹੁਤ ਬੁਰੀ ਹਾਲਤ ਹੋਈ। ਫਿਰ ਬਾਅਦ ਵਿੱਚ ਉਲਟੀ ਵੀ ਇੱਕ ਆਈ, ਤੇ ਮੈਂ ਬਲੱਡ ਪ੍ਰੈਸ਼ਰ ਚੈੱਕ ਕੀਤਾ, ਮੇਰਾ 170 ਬਲੱਡ ਪ੍ਰੈਸ਼ਰ ਸੀ, ਤੇ ਦੂਜਾ ਸੀ 90 ਨਾ 95। ਹੂੰ। ਤੇ ਫਿਰ ਮੈਂ ਬਾਅਦ ਚ 2 ਘੰਟੇ ਬਾਅਦ ਮੈਂ ਡਾਕਟਰ ਕੋਲ ਗਿਆ, ਤੇ ਉਹ ਜਿਹੜਾ ਐਮਰਜੈਂਸੀ ਅਰਜੈਂਟ ਕੇਅਰ ਜਾਂਦੇ ਆ ਹਾਂਜੀ ਉੱਥੇ, ਹਾਂਜੀ। ਮੈਂ ਉਹਨਾਂ ਕੋਲ ਗਿਆ, ਤੇ
ਉਹ ਚੱਕ ਚੁੱਕ ਕਰਕੇ ਤੇ ਉਹ ਕਹਿੰਦੇ ਤੇਰੇ ਕੰਨਾਂ 'ਚ ਪੱਥਰੀਆਂ ਵਾ। ਮੈਂ ਕਿਹਾ ਪੱਥਰੀਆਂ ਤਾਂ ਪਾਣੀ ਤੇ ਸੁਣਿਆ, ਪੱਥਰੀਆਂ ਤਾਂ ਪਹਿਲੀ ਵਾਰ ਸੁਣਿਆ। ਮੈਂ ਇਹ ਕਿੱਦਾਂ ਬਣ ਜਾਂਦੀਆਂ ਵਾ? ਕਹਿੰਦੇ ਆ ਵੀ ਉਹ ਕੈਲਸ਼ੀਅਮ ਤੋਂ ਬਣ ਜਾਂਦੀਆਂ ਵਾ, ਆਟੋਮੈਟਿਕ ਹੀ ਬਣ ਜਾਂਦੀਆਂ ਏਜ ਦੇ ਹਿਸਾਬ ਨਾਲ, ਹੂੰ ਤੇ ਉਹਦੇ ਕਰਕੇ ਹੋ ਸਕਦਾ ਆ। ਤੇ ਮੈਂ ਮੇਰੇ ਕੰਨਾਂ ਨੂੰ ਕੋਈ ਪ੍ਰੋਬਲਮ ਨਹੀਂ, ਕੁਛ ਦਰਦ ਨਹੀਂ ਕਰਦਾ। ਇਹ ਪਹਿਲੀ ਵਾਰ ਏਦਾਂ ਹੋਇਆ, ਕੋਈ ਦਰਦ ਨਹੀਂ, ਕੁਛ ਕੋਈ ਵੀ ਏਦਾਂ ਦੀ ਗੱਲ ਨਹੀਂ ਬਾਤ ਹੈਗੀ, ਨਾ ਸਿਰ ਦੁਖਦਾ ਵਾ। ਹੂੰ ਤੇ ਉਹ ਫਿਰ ਮੈਂ ਕਿਹਾ ਮੇਰਾ ਬਲੱਡ ਵੀ ਟੈਸਟ ਕਰ ਲਓ। ਉਹਨਾਂ ਬਲੱਡ ਟੈਸਟ ਕੀਤਾ, ਉਹ ਕਹਿੰਦਾ ਤੇਰਾ ਪੋਟਾਸ਼ੀਅਮ ਜਿਹੜਾ ਉਹ ਹਾਈ ਆ, ਪਹਿਲਾਂ ਲੋ ਸੀ। ਉਹ ਮੈਂ ਕੇਲੇ 4-5 ਮਹੀਨੇ ਬਹੁਤ ਖਾਦੇ ਆ, ਤੇ ਉਹਦੇ ਕਰਕੇ ਮੇਰਾ ਪੋਟਾਸ਼ੀਅਮ ਹੀ ਵੱਧ ਗਿਆ ਵਾ। ਹੂੰ ਤੇ ਹੁਣ ਉਹ ਚਲੋ ਠੀਕ ਆ, ਪਰ ਗੱਲ ਤੇ ਆ ਉਹਨੂੰ ਪੱਥਰੀਆਂ ਬਾਰੇ ਉਹ ਕਹਿੰਦਾ ਜਿਹੜਾ ਸਟੋਨ ਆ ਉਹਦੇ ਤੁਸੀਂ ਕੰਨਾਂ ਵਿੱਚ। ਦੇਖੋ ਹੁਣ ਤੇ ਇੰਸ਼ੋਰੈਂਸ ਦੀ ਬੱਲੇ ਆ, ਉਹਨੂੰ ਚੈੱਕ ਕਰਾਓ ਇੱਕ ਵਾਰੀ ਵੀ ਕੰਨਾਂ 'ਚ ਪੱਥਰੀਆਂ ਪਹਿਲੀ ਵਾਰ ਸੁਣੀ। ਮੈਂ ਤਾਂ ਆਪ ਪਹਿਲੀ ਵਾਰ ਸੁਣੀਆਂ। ਮੈਂ ਹੁਣ ਜਾਣਾ ਵਾ ਕੱਲ ਨੂੰ, ਮੇਰੀ ਡਾਕਟਰ ਦੀ ਆਪਣੇ ਪ੍ਰਾਈਵੇਟ ਜਿਹੜਾ ਮੇਰਾ ਪਰਸਨਲ ਡਾਕਟਰ ਉਹਨਾਂ ਹਾਂਜੀ ਅਪੁਆਇੰਟਮੈਂਟ ਹੈ, ਤੇ ਉੱਥੇ ਮੈਂ ਜਾਣਾ ਵਾ। ਹੂੰ ਤੇ ਦੂਸਰਾ ਇੱਕ ਮੇਰੇ ਰਿਲੇਟਿਵ ਹੀ ਆ, ਉਹਨਾਂ ਦੀਆਂ ਗੋਡਿਆਂ ਥੱਲੇ ਜਿਹੜੀਆਂ ਹੁੰਦੀਆਂ ਵਾ ਲੱਤਾਂ ਲੱਤਾਂ ਨਾੜਾਂ ਜਿਹੜੀਆਂ ਵਾ, ਉਹ ਜਿੱਦਾਂ ਉਹ ਮਤਲਬ ਨੀਲੀਆਂ ਹੋਈਆਂ ਵਾ, ਤੇ ਉਹ ਡਾਕਟਰ ਨੇ ਕਿਹਾ ਵੀ ਉਹ ਸਰਜਰੀ ਕਰਨੀ ਪੈਣੀ ਆ, 1-2 ਸਾਫ਼ ਕਰਨੀਆਂ ਪੈਣੀਆਂ। ਉਹਦੇ ਬਾਰੇ ਵੀ ਜ਼ਰੂਰ ਦੱਸਿਓ ਜੀ। ਠੀਕ ਹੈ ਜੀ, ਠੀਕ ਹੈ। ਓਕੇ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਬਹੁਤ ਸ੍ਰੀ ਵਧੀਆ। ਅਕਾਲ ਜੀ, ਸਤਿ ਸ੍ਰੀ ਅਕਾਲ। ਇਹ ਜਿਹੜੀਆਂ ਲੱਤਾਂ ਦੀਆਂ ਨਾੜਾਂ ਤੇ ਬਹੁਤ ਲੋਕਾਂ ਦੀਆਂ ਨਾ ਹੋਈਆਂ ਹੋਈਆਂ ਆ, ਤੇ ਜੇ ਕਿਸੇ ਨੂੰ ਪਤਾ ਹੋਵੇ, ਵੈਸੇ ਰਾਣੀ ਜੀ ਨੇ ਅੱਗੇ ਦੱਸਿਆ ਸੀਗਾ ਵੀ ਉਹ ਕਿਵੇਂ ਠੀਕ ਹੋ ਸਕਦੀਆਂ ਆ, ਉਹਨਾਂ ਨੇ ਇੱਕ ਨੁਸਖਾ ਦੱਸਿਆ ਸੀਗਾ। ਤੇ ਸ਼ਾਇਦ ਜੇ ਹੋਰ ਕਿਸੇ ਨੂੰ ਆਰਾਮ ਵੀ ਆਇਆ ਹੋਇਆ ਤਾਂ ਉਹ ਜ਼ਰੂਰ ਦੱਸੋ। ਫੀਡਬੈਕ ਪੁੱਛਦੇ ਆ। ਕਮਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਉਹ ਦੱਸਣਾ ਸੀ, ਕਾਲਰ ਨੇ ਲਿਵਰ ਬਾਰੇ ਪੁੱਛਿਆ ਸੀਗਾ। ਹਾਂਜੀ ਤੇ ਉਹ ਜਿੱਦਾਂ ਉਹਨਾਂ ਨੂੰ ਕਹੋ ਵੀ ਡਾਕਟਰ ਤੋਂ ਡਾਇਗਨੋਸ ਕਰਾਉਣ ਲਿਵਰ ਫੰਕਸ਼ਨ, ਉਹਨਾਂ ਦਾ ਟੈਸਟ ਕਰਵਾਉਣ ਪਹਿਲਾਂ। ਉਸ ਤੋਂ ਬਾਅਦ ਉਹ ਡਾਇਗਨੋਸ ਕਰਕੇ ਪਤਾ ਲੱਗ ਸਕਦਾ ਵੀ ਲਿਵਰ ਦੀ ਕਿਹੜੀ ਪ੍ਰੋਬਲਮ ਹੈਗੀ ਆ, ਕਿਉਂਕਿ ਕਈ ਵਾਰ ਅਲਕੋਹਲਿਕ ਨਾਲ ਵੀ ਲਿਵਰ ਡੈਮੇਜ ਹੋ ਜਾਂਦਾ ਹੈ। ਜੇ ਉਹ ਨਹੀਂ ਪੀਂਦੇ ਤਾਂ ਕਈ ਵਾਰ ਫੂਡ ਨਾਲ ਵੀ ਸਾਡੀ ਆਟੋਇਮਿਊਨ ਜਿਹੜੀ ਪ੍ਰੋਬਲਮ ਹੋ ਜਾਂਦੀ ਹੁੰਦੀ ਆ। ਤੇ ਉਹ ਲਿਵਰ ਟੈਸਟ ਕਰਵਾ ਕੇ ਉਸ ਤੋਂ ਬਾਅਦ ਕਰਾਉਣ, ਜੇ ਉਸ ਹਿਸਾਬ ਨਾਲ ਸਰੋਸਿਸ ਹੋਇਆ ਜਾਂ ਹੈਪਸੀ ਹੋਇਆ, ਫਿਰ ਉਹਦਾ ਟ੍ਰੀਟਮੈਂਟ ਹੈਗਾ ਆ 6 to 8 ਮੰਥ, ਪਰ ਇੱਕ ਸਪੈਸ਼ਲ ਮੈਡੀਸਨ ਹੁੰਦੀ ਆ, ਤੇ ਉਹ ਡਾਕਟਰ ਹੀ ਪ੍ਰਸਕ੍ਰਾਈਬ ਕਰ ਸਕਦਾ ਆ, ਤੇ ਉਹਦੇ ਨਾਲ ਕਿਉਰ ਹੋ ਸਕਦਾ ਆ। ਜੇ ਉਹਨਾਂ ਦੀ ਪ੍ਰੋਬਲਮ ਨਹੀਂ ਬਾਹਲੀ ਵਧੀ ਹੈਗੀ, ਨਹੀਂ ਤਾਂ ਉਹ ਮਤਲਬ ਇਗਨੋਰ ਨਾ ਕਰਨ, ਥੋੜਾ ਸੀਰੀਅਸਲੀ ਲੈਣ ਉਹਨੂੰ। ਠੀਕ ਜੀ। ਹਾਂਜੀ, ਤੇ ਇੱਕ ਮੈਂ ਪੁੱਛਿਆ ਸੀ ਮੇਰੇ ਗ੍ਰੈਂਡਸਨ 6 ਮੰਥ ਦਾ ਹੈਗਾ ਆ, ਤੇ ਉਹਨੇ ਐਕਜ਼ਿਮਾ ਹੈਗਾ, ਤੇ ਉਹਨਾਂ ਨੇ ਭਾਜੀ ਨੇ ਦੱਸਿਆ ਸੀ ਵੀ ਹੋਮੋਪੈਥਿਕ ਦੀ ਮੈਡੀਸਿਨ ਹੈਗੀ ਹੈ। 6 ਮੰਥ ਵਾਲੇ ਬੇਬੀ ਨੂੰ ਦੇ ਸਕਦੇ ਆ ਹੋਮੋਪੈਥਿਕ ਦੀ ਮੈਡੀਸਿਨ? ਚਲੋ ਪੁੱਛ ਲੈਣੇ ਜੀ ਆਪਾਂ। ਹਾਂਜੀ, ਕਿਉਂਕਿ ਉਹ ਬੱਚੇ ਇੱਥੇ ਦੇ ਆ, ਉਹ ਸੁਣਦੇ ਨਹੀਂ, ਉਹ ਕਹਿੰਦੇ ਨਹੀਂ ਆਪਣੇ ਆਪ ਠੀਕ ਹੋ ਜਾਣਾ। ਡਾਕਟਰ ਨੇ ਕਿਹਾ 1-2 ਸਾਲ ਤੇ ਆਪੇ ਠੀਕ ਹੋ ਜਾਣਾ, ਪਰ ਵਿਚਾਰੇ ਦੇ ਬੱਚੇ ਦੇ ਸਾਰਾ ਹੀ ਸਰੀਰ ਤੇ ਬਹੁਤ ਰੈਸ਼ ਹੁੰਦੀ ਆ, ਜਿੱਦਾਂ ਸਿਰ 'ਚ ਵੀ ਆ ਸਾਰੀ, ਹਨਾ। ਜੀ ਤੇ ਕੋਈ ਹੋਰ ਹੋਮੋਪੈਥਿਕ ਦੇ ਜਾਂ ਕੋਈ ਹੋਮ ਰੈਮਡੀ ਹੈਗੀ ਆ ਤਾਂ ਉਹ ਪਲੀਜ਼ ਦੱਸ ਦੇਣਾ ਛੋਟੇ ਜ਼ਰੂਰ ਬੱਚੇ ਜੀ, ਦੀ। ਜ਼ਰੂਰ। ਹਾਂਜੀ, ਥੈਂਕ ਥੈਂਕ ਯੂ ਯੂ ਭੈਣ ਜੀ। ਜੀ, ਥੈਂਕ ਯੂ ਕਮਲ ਜੀ। ਵੈਸੇ ਉਹਨਾਂ ਨੇ ਡਾਕਟਰ ਦੇ ਚੈੱਕ ਕਰਾਇਆ, ਉਹਨਾਂ ਦਾ ਲੀਵਰ ਉਹ ਇੰਡੀਆ ਦੇ ਵਿੱਚ ਹੈਗੇ ਆ, ਤੇ ਉਹ ਗੱਲ ਸਹੀ ਆ ਵੀ ਉਹ ਡੈਮੇਜ ਕਿਵੇਂ ਹੋਇਆ, ਕਿੰਨਾ ਕੁ ਡੈਮੇਜ ਹੋਇਆ ਆ, ਉਹਦੇ ਹਿਸਾਬ ਦੇ ਨਾਲ ਇਲਾਜ ਆ। ਜਾਂ ਕੋਈ ਤੁਸੀਂ ਆਪਣਾ ਜੇ ਕਿਸੇ ਦੇ ਕੋਲ ਹੋਮ ਰੈਮਡੀ ਹੋਈ ਦੱਸ ਦਿਓ, ਤੇ ਪਰ ਤੁਸੀਂ ਉਹ ਡਾਕਟਰਾਂ ਦੀ ਸਲਾਹ ਵੀ ਜ਼ਰੂਰ ਲੈ ਲਿਓ ਜਿਨ੍ਹਾਂ ਨੇ ਤੁਹਾਨੂੰ ਦੱਸਿਆ। ਕਈ ਵਾਰੀ ਇਹ ਹੁੰਦਾ ਉਹ ਤਾਂ ਸ਼ੋਰ ਹੀ ਹੁੰਦੇ ਆ ਕਿ ਜਿਹੜਾ ਲੀਵਰ ਦਾ ਦੱਸਦੇ ਹੈਗੇ ਪ੍ਰੋਬਲਮ ਆ, ਪਰ ਤੁਸੀਂ ਜੇ ਤੁਹਾਡੇ ਮਨ ਨੂੰ ਨਹੀਂ ਤਸੱਲੀ ਤਾਂ ਸੈਕੰਡ ਓਪੀਨੀਅਨ ਜ਼ਰੂਰ ਲੈ ਲਿਆ ਕਰੋ, ਭਾਵੇਂ ਤੁਸੀਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਆ। ਸੁਖਵਿੰਦਰ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਇਸ ਤਰ੍ਹਾਂ ਹੈਗਾ ਕਿ ਅਸੀਂ ਸਾਲ ਪਹਿਲੋਂ ਮਕਾਨ ਸ਼ਿਫਟ ਕੀਤਾ ਸੀ, ਤੇ ਉਹ ਭਾਰ ਚੱਕਣ ਨਾਲ ਮੇਰੇ ਗੋਡਿਆਂ ਦੇ ਜਿਹੜੇ ਵਿੱਚ ਕੁਸ਼ਨ ਹੁੰਦੇ ਆ ਉਹ ਪ੍ਰੈਸ ਹੋ ਗਏ ਆ। ਤੇ ਡਾਕਟਰ ਨੂੰ ਦਿਖਾਇਆ ਸੀ, ਉਹ ਚੈੱਕਅਪ ਕਰ ਕਹਿੰਦੇ ਜੀ ਕੁਸ਼ਨ ਪ੍ਰੈਸ ਹੋਇਆ, ਤੈਨੂੰ ਅਰਥਰਾਈਟਿਸ ਹੈ। ਤੇ ਉਦੋਂ ਦਾ ਮੈਂ ਤਕਰੀਬਨ ਗੋਡੇ ਲਪੇਟ ਕੇ ਚੱਲਦਾ, ਨੀ ਕੈਪ ਪਾ ਕੇ ਜਾਣਾ ਪੈਂਦਾ ਕੰਮ ਕਰਦਾ। ਉਹਦਾ ਪੌੜੀਆਂ ਉਤਰਦਾ ਚੜ੍ਹਦਾ ਤੇ ਦਰਦ ਹੁੰਦੀ ਗੋਡਿਆਂ ਵਿੱਚ। ਇਹਦਾ ਕਿਸੇ ਮਾਈ ਭਾਈ ਨੂੰ ਪਤਾ ਹੋਵੇ ਜਾਂ ਕੋਈ ਜਗਵੀਰ ਸਿੰਘ ਨੂੰ ਪਤਾ ਹੋਵੇ ਕਿ ਉਹ ਕਿਸ ਤਰ੍ਹਾਂ ਦੁਆਰਾ ਖੁੱਲ ਸਕਦੇ ਜਾਂ ਕਿਸ ਤਰ੍ਹਾਂ ਕੋਈ ਹੈਗਾ ਟ੍ਰੀਟਮੈਂਟ ਦੇਸੀ ਇਲਾਜ? ਠੀਕ ਹੈ ਜੀ। ਉਹ ਦੱਸ। ਤੇ ਇੱਕ ਚੀਜ਼ ਹੋਰ ਹੈਗੀ, ਇੱਕ ਮੇਰਾ ਫਰੈਂਡ ਹੈ ਇੰਡੀਆ, ਤੇ ਉਹਦੇ ਵੋਕਲ ਕਾਰਡ ਖਰਾਬ ਹੋ ਰਹੇ ਆ। ਡਾਕਟਰਾਂ ਦੇ ਬਸ ਦਵਾਈ ਦੇਈ ਜਾ ਰਹੇ ਆ, ਕੋਈ ਫਰਕ ਨਹੀਂ ਪੈ ਰਿਹਾ। ਜਾਂ ਉਹਦਾ ਕਿਸੇ ਮਾਈ ਭਾਈ ਨੂੰ ਪਤਾ ਹੋਵੇ ਤਾਂ ਕਿ ਉਹ ਜ਼ਰੂਰ ਹੋ ਜੀ, ਸਕਦਾ ਹੋਵੇ ਤਾਂ ਠੀਕ ਹੈ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਜੋ ਪੁੱਛੀਆਂ ਜਾਂਦੀਆਂ ਪਲੀਜ਼ ਜ਼ਰੂਰ ਦੱਸ ਦਿਓ। ਮੈਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਮੈਨੂੰ ਨਾ ਯੂਟਰਸ ਪਰਹੈਪਸ ਦੀ ਪ੍ਰੋਬਲਮ ਹੈਗੀ ਆ, ਤੇ ਉਹ ਇੱਕ ਪਲੀਜ਼ ਕੋਈ ਨਾ ਕੋਈ ਮੈਨੂੰ ਹੋਮ ਰੈਮਡੀ ਦੱਸ ਦੇਵੇ ਤੇ ਚੰਗਾ ਹੀ ਆ, ਕੋਈ ਸੌਖੀ ਜੀ ਕੋਈ। ਠੀਕ ਹੈ ਜੀ। ਤੇ ਮੈਂ ਬੜੀ ਵਰੀਡ ਆ ਇਸ ਬਾਰੇ, ਤੇ ਮੈਨੂੰ ਰੀਅਲੀ ਰਾਤ ਨੀਂਦ ਨਹੀਂ ਆਉਂਦੀ ਵੀ ਕੀ ਬਣੂਗਾ ਮੇਰਾ। ਠੀਕ ਹੈ ਜੀ। ਤੇ ਮੈਂ ਤੇ ਰਿਕੁਐਸਟ ਕਰਦੀ ਹਾਂ ਤੇ ਜ਼ਰੂਰ ਮੈਨੂੰ ਕੋਈ ਦੱਸ ਦੇਵੇ। ਜ਼ਰੂਰ ਜੀ ਜ਼ਰੂਰ। ਚਲੋ ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਪੁੱਛਿਆ ਸੀਗਾ ਤਾਂ ਕੁਛ ਕੁ ਤੁਹਾਨੂੰ ਹੋਮ ਰੈਮਡੀਜ਼ ਦੱਸੀਆਂ ਵੀ ਸੀਗੀਆਂ। ਉਹ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਦੇਖ ਲਿਆ ਆ। ਤਾਂ ਫਿਰ ਵੀ ਪੁੱਛ ਲੈਂਦੇ ਹਾਂ, ਤੁਸੀਂ ਦੁਬਾਰਾ ਪੁੱਛਿਆ। ਸੰਦੀਪ, ਸੰਦੀਪ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਮੈਂ ਤੁਹਾਨੂੰ ਫੀਡਬੈਕ ਦੇਣੀ ਸੀਗੀ। ਹਾਂਜੀ। ਤੇ ਲਾਈਕ ਮੇਰੇ ਫਾਦਰ ਦੇ ਜਦੋਂ ਇੰਡੀਆ 'ਚ ਕਰੋਨਾ ਬਹੁਤ ਜ਼ਿਆਦਾ ਸੀਗਾ, ਉਹਨਾਂ ਦੇ ਨਾ ਜਾੜ ਪੇਨ ਹੁੰਦੀ ਸੀਗੀ। ਤੇ ਉਹ ਉਸ ਟਾਈਮ ਜਿੱਦਾਂ ਡਾਕਟਰ ਦੇ ਜਾਣ ਨੂੰ ਕਹਿੰਦੇ ਸੀ, ਮੈਂ ਇੱਥੋਂ ਰੋਕਿਆ ਤਾਂ ਉਹਨਾਂ ਨੇ ਨਾ, ਮੈਂ ਉਹਨਾਂ ਨੂੰ ਦੱਸਿਆ ਸੀਗਾ ਤੁਹਾਡੇ ਰੇਡੀਓ 'ਚ ਸੁਣ ਕੇ, ਫਟਕੜੀ ਦੇ ਪਾਣੀ ਨਾਲ ਕੁਰਲੀਆਂ ਕਰਨੀਆਂ। ਉਹਨਾਂ ਨੂੰ ਬਹੁਤ ਆਰਾਮ ਆਇਆ ਉਹਦੇ ਨਾਲ। ਤੇ ਉਹ ਕਈ ਦਿਨਾਂ ਬਾਅਦ 'ਚ ਫਿਰ ਜਦੋਂ ਸਭ ਠੀਕ ਹੋ ਗਿਆ, ਫਿਰ ਉਹਨਾਂ ਨੂੰ ਕਢਾਉਣ ਦੀ ਜ਼ਰੂਰਤ ਪਈ। ਅੱਛਾ ਜੀ। ਤੇ ਹਾਂਜੀ, ਉਹਨਾਂ ਬਹੁਤ ਆਰਾਮ ਮਿਲਦਾ ਆ। ਤੇ ਮੇਰੇ 3 ਕੁਐਸਚਨ ਸੀ। ਹਾਂਜੀ। ਇੱਕ ਮੇਰੇ ਹਸਬੈਂਡ ਨੇ 40 ਸਾਲ ਦੀ ਉਮਰ ਆ, ਉਹਨਾਂ ਨੇ ਨਾ ਵੈਕਸੀਨ ਤੋਂ ਬਾਅਦ 'ਚ BP ਬਹੁਤ ਹਾਈ ਰਹਿੰਦਾ ਆ, ਪਹਿਲਾਂ ਨਹੀਂ ਸੀਗਾ। ਅੱਛਾ ਜੀ। ਹਾਂਜੀ, ਲਾਈਕ ਥੱਲੇ ਵਾਲਾ 90 ਤੋਂ ਉੱਪਰ ਤੇ ਉੱਪਰ ਵਾਲਾ 140 ਤੋਂ 150 ਦੇ ਵਿੱਚ ਰਹਿੰਦਾ ਆ। ਹਾਈ ਆ ਜੀ। ਹਾਂਜੀ, ਪਹਿਲਾਂ ਨਹੀਂ ਸੀਗਾ, ਵੈਕਸੀਨ ਤੋਂ ਬਾਅਦ ਹੋਇਆ। ਤੇ ਮੇਰੇ ਫਾਦਰ ਨੂੰ ਹੈਗੀ ਪ੍ਰੋਬਲਮ, ਉਹਨਾਂ ਨੂੰ ਨਾ ਗਦੂਦਾਂ ਦੀ ਪ੍ਰੋਬਲਮ ਆ। ਤੇ ਉਹ ਜਾਣੀ ਕਿ ਰੋਜ਼ ਉਹਨਾਂ ਨੂੰ ਟੈਬਲੇਟ ਲੈਣੀ ਪੈਂਦੀ ਆ, ਫਿਰ ਬਾਥਰੂਮ ਆਉਂਦਾ ਆ ਉਹਨਾਂ ਨੂੰ। ਅੱਛਾ। ਹਾਂਜੀ, ਜੇ ਕੋਈ ਦੱਸ ਸਕਦਾ ਹੋਵੇ। ਇੱਕ ਮੇਰੀ ਪ੍ਰੋਬਲਮ, ਮੇਰੀ ਏਜ 35 ਸਾਲ ਆ। ਤੇ ਮੇਰੇ ਨਾ ਲਾਈਕ ਇੱਕ ਗੋਡੇ 'ਚ ਬਹੁਤ ਪੇਨ ਹੁੰਦਾ, ਤੇ ਜਦੋਂ ਮੈਂ ਥੱਲੇ ਨੂੰ ਝੁਕਣਾ ਕੁਛ ਜਿੱਦਾਂ ਵਿੱਚ ਅੜਦਾ ਹੁੰਦਾ, ਏਦਾਂ ਲੱਗਦਾ ਆ। ਤੇ ਸੱਚੀ ਅੜਦਾ ਆ ਉਹ, ਮਸਾਜ ਕਰਿਆ ਕਰੋ। ਡਾਕਟਰ ਕਹਿੰਦੇ ਕੁਛ ਨਹੀਂ ਹੈਗਾ, ਕਿ ਤੁਹਾਨੂੰ ਹੱਡੀਆਂ ਦੀ ਕਮਜ਼ੋਰੀ ਆ, ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਮੈਨੂੰ ਗੋਡੇ ਦੀ ਇੱਕ ਦੀ ਬਹੁਤ ਪ੍ਰੋਬਲਮ ਹੁੰਦੀ ਆ। ਅੱਛਾ, ਇੱਕ ਹੀ ਆ ਉਹ ਜਿਹੜੀ ਪੇਨ ਆ, ਉਹ ਤੁਰੀ ਨਹੀਂ ਫਿਰਦੀ, ਉੱਥੇ ਹੀ ਫਸੀ ਆ। ਨਹੀਂ, ਉੱਥੇ ਫਸੀ ਆ। ਜਦੋਂ ਜਾਣੀ ਕਿ ਓਦਾਂ ਕਈ ਵਾਰ ਖੜੇ ਖੁੜੇ ਵੀ ਹੋਣ ਲੱਗੇ, ਕਾਫੀ ਟਾਈਮ ਖੜੇ ਰਹੋ ਤਾਂ ਹੋਣ ਲੱਗੀ ਆ। ਵੈਸੇ ਜੇ ਮੈਂ ਥੱਲੇ ਨੂੰ ਝੁਕਣਾ ਆ ਤਾਂ ਮੈਨੂੰ ਬਹੁਤ ਕੁਛ ਅੜਦਾ, ਜਿੱਦਾਂ ਨਹੀਂ ਝੁਕ ਹੁੰਦਾ ਜਾਂ ਪੌੜੀ ਪੂੜੀ ਚੜ੍ਹਨੀ ਆ ਤਾਂ ਉਸ ਟਾਈਮ ਵੀ ਉਹਦੇ ਵਿੱਚ ਕੁਛ ਜਿੱਦਾਂ ਪੇਨ ਹੁੰਦਾ, ਕੁਛ ਫਸਦਾ ਆ। ਠੀਕ ਹੈ ਜੀ। ਹਾਂਜੀ, ਓਕੇ ਜੀ, ਓਕੇ। ਕੋਈ ਨਾ ਕੋਈ ਜ਼ਰੂਰ ਤੁਹਾਨੂੰ ਦੱਸ ਦਊਗਾ ਵੀ ਇਹ ਕੀ ਹੈਗਾ। ਦੇਸ਼। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਿਸੇ ਲਈ ਪੁੱਛਣਾ ਸੀ ਬਲਵਿੰਦਰ ਜੀ। ਬੀਬੀ ਨੇ ਇੱਕ ਮੇਰਾ ਖਿਆਲ 62-63 ਸਾਲ ਦੀ ਉਮਰ ਹੋਣੀ ਆ, ਤੇ ਉਹਨਾਂ ਨੇ ਲੇਟਲੀ ਸਕੈਨ ਕਰਾਇਆ ਸੀ ਤੇ ਉਹਨਾਂ ਨੂੰ ਫੈਟੀ ਲਿਵਰ ਆਇਆ ਉਹਦੇ ਵਿੱਚ, ਜਿਵੇਂ ਨਾ। ਤੇ ਮੈਂ ਸੁਣਿਆ ਹੈਗਾ ਬਹੁਤ ਵਾਰੀ, ਪਰ ਤੁਹਾਨੂੰ ਪਤਾ ਹੀ ਆ, ਹੁਣ ਮੈਨੂੰ ਗੁੱਸੇ ਨਾ ਹੋਏ ਵੀ ਲਿਖਿਆ ਨਹੀਂ। ਜਦੋਂ ਲੋੜ ਨਹੀਂ ਹੁੰਦੀ ਤਾਂ ਜੋ ਕਿਸੇ ਨੇ ਲਿਖਿਆ ਹੋਵੇ ਜਾਂ ਯਾਦ ਹੋਵੇ, ਦੱਸਿਆ ਬਹੁਤ ਵਾਰੀ ਗਿਆ ਆ, ਤਾਂ ਜ਼ਰੂਰ ਪਲੀਜ਼ ਦੱਸਿਓ ਤੇ ਬੜੀ ਮਿਹਰਬਾਨੀ ਹੋਊਗੀ। ਤੇ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਵੈਸੇ ਤਾਂ ਉਹ ਘਰ 'ਚ ਹੀ ਪਈਆਂ ਹੁੰਦੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ, ਪਪਾਇਆ ਵਗੈਰਾ, ਦਹੀਂ ਦੇ ਵਿੱਚ ਹਲਦੀ ਵਗੈਰਾ, ਇਸ ਤਰ੍ਹਾਂ ਦੀਆਂ। ਪਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ, ਹੋਰ ਵੀ ਆਪਾਂ ਪੁੱਛਦੇ ਹਾਂ ਕਿਸੇ ਨੂੰ ਜੇ ਪਤਾ ਹੋ ਤਾਂ। ਰਾਣੀ ਕਾਲੋ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਤਾਂ ਹੁਣੇ ਆ ਫੈਟੀ ਲਿਵਰ ਦਾ ਪੁੱਛ ਕੇ ਗਏ ਆ। ਇਹਨਾਂ ਲਈ ਬਹੁਤ ਸੌਖਾ ਇਲਾਜ ਆ ਜੀ। ਇੱਕ 3 ਆਲੂ ਬੁਖਾਰੇ ਲੈ ਲੈਣ ਸੁੱਕੇ, ਤੇ ਨਾਲ ਛੋਟਾ ਜਿੱਦਾਂ ਆਪਣੇ ਹੁੰਦੀ ਆ ਇਮਲੀ ਹੁੰਦੀ ਆ ਜਿਹੜੀ, ਥੋੜੀ ਜਿਹੀ ਇਮਲੀ ਲੈਣੀ ਆ। ਜਿੱਦਾਂ ਮਤਲਬ ਕਹਿ ਲਓ ਕਿ ਉਹ ਲੰਬੀਆਂ ਜਿਹੀਆਂ ਡੰਡੀਆਂ ਜਿਹੀਆਂ ਵਿੱਚ ਵੀ ਮਿਲ ਜਾਂਦੀ ਆ, ਤੇ 2 ਕੁ ਪੋਟਿਆਂ ਜਿੰਨੀ ਲੈ ਲੈਣ, 3 ਪੋਟਿਆਂ ਜਿੰਨੀ। ਜੇ ਨਹੀਂ ਤਾਂ ਓਦਾਂ ਥੋੜੀ ਜਿਹੀ ਨਾਲੋਂ ਤੋੜ ਕੇ ਰਾਤ ਨੂੰ ਪਾਣੀ ਵਿੱਚ ਭੇਂ ਦੇਣੀ ਆ, ਤੇ ਸਵੇਰ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਮਸਲ ਕੇ ਤੇ ਉਹ ਪਾਣੀ ਖਾਲੀ ਪੇਟ ਪੀਣਾ ਸ਼ੁਰੂ ਕਰ ਦੇਣ। ਇਹਦੇ ਨਾਲ ਉਹਦਾ ਫੈਟੀ ਲਿਵਰ ਬਹੁਤ ਜਲਦੀ ਠੀਕ ਹੋਊਗਾ। ਇੱਕ ਪੁੱਛਿਆ ਸੀ ਛੋਟੇ ਬੱਚੇ ਦੇ ਐਗਜ਼ੀਮਾ, ਉਹ ਪੀਨਟ ਆਇਲ ਮਿਲ ਜਾਂਦਾ ਆ, ਉਹਦੀ ਬੱਚੇ ਦੇ ਮਸਾਜ ਕਰਨੀ ਸ਼ੁਰੂ ਕਰ ਦੇਣ। ਬਿਲਕੁਲ ਜੀ, ਹਾਂਜੀ। ਜੇ ਕਿਸੇ ਨੂੰ ਨਹੀਂ ਪੀਨਟ, ਮੂੰਗਫਲੀ ਦਾ ਤੇਲ ਆ, ਬਹੁਤ ਵਧੀਆ ਸਕਿਨ ਲਈ ਚੀਜ਼ ਆ। ਦੇ ਤੇਲ ਦੀ ਮਾਲਿਸ਼ ਕਰਨੀ ਬੱਚੇ ਦੇ ਸ਼ੁਰੂ ਕਰ ਦੇਣ। ਤੇ ਜੇ ਉਹਨਾਂ ਨੂੰ ਕੱਚਾ ਪਪੀਤਾ ਮਿਲ ਜਾਂਦਾ ਤਾਂ ਉਹਦਾ ਦੁੱਧ ਉੱਥੇ ਲਾਉਣ, ਜਿੱਥੇ ਉਹਦੇ ਰੈਸ਼ ਹੋਈ ਆ, ਕਿਉਂਕਿ ਉਹਦਾ ਬੱਚੇ ਨੂੰ ਨੁਕਸਾਨ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ।
ਹਾਂਜੀ, ਕਿਉਂਕਿ ਇੰਨੇ ਛੋਟੇ ਬੱਚੇ ਨੂੰ ਕੁਝ ਦੇ ਤੇ ਸਕਦੇ ਨਹੀਂ, ਇਸ ਕਰਕੇ ਸਕਿਨ ਦੇ ਉੱਪਰ ਇਹ ਚੀਜ਼ਾਂ ਜਿਹੜੀਆਂ ਜਦੋਂ ਵੀ ਉਹਨੂੰ ਨਲਾਉਂਦੇ ਆ, ਨਲਾ ਕੇ ਉਦੋਂ ਬਾਅਦ ਇਹ ਪੀਨਟ ਆਇਲ ਉੱਤੇ ਲਾ ਦਿਆ ਕਰਨ ਜੀ, ਮੂੰਗਫਲੀ ਦਾ ਤੇਲ। ਹਾਂਜੀ, ਆਰਗੈਨਿਕ ਮੰਗਵਾ ਲੈਣ, ਮਿਲ ਹੀ ਜਾਂਦਾ ਆ ਸਾਰੇ। ਬਾਕੀ ਨਾੜਾਂ ਨੀਲੀਆਂ ਦੀ ਗੱਲ ਕੀਤੀ ਸੀ, ਉਹਦੇ ਲਈ ਇੱਕ ਇਲਾਜ ਦੱਸ ਦਿੰਦੇ ਆ, ਪਰ ਬਾਕੀ ਆਪਾਂ ਅਗਲੀ ਵਾਰੀ ਦੱਸ ਦੇਵਾਂਗੇ। ਇਹਦੇ ਨਾਲ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਆ ਕਿ ਗਰਮ ਪਾਣੀ ਲੈ ਕੇ ਉਹਦੇ ਚ ਸੇਂਦਾ ਨਮਕ ਤੇ ਫਟਕੜੀ ਪਾ ਕੇ ਘੱਟੋ ਘੱਟ 15 ਮਿੰਟ ਵਿੱਚ ਲੱਤਾਂ ਰੱਖਣੀਆਂ ਆ। ਜਿੱਦਾਂ ਸਹਿੰਦਾ ਪਾਣੀ ਗਰਮ ਲੈਣਾ, ਜ਼ਿਆਦਾ ਪਾਣੀ ਗਰਮ ਬਿਨਾਂ ਲੈ ਲਿਓ ਕਿ ਤੁਸੀਂ ਸਾਨੂੰ ਬਾਅਦ ਚ ਗਾਲਾਂ ਕੱਢੋ। ਇੱਕ ਗਲਾਸ ਗਰਮ ਪਾਣੀ ਲੈ ਕੇ ਬਲਵਿੰਦਰ ਜੀ ਉਹਦੇ ਚ ਕੈਨਲ ਪੈਪਰ ਤੇ 1 ਚਮਚਾ ਸ਼ਹਿਦ ਮਿਲਾ ਕੇ ਪੀਣਾ ਸ਼ੁਰੂ ਕਰ ਦੇਣ। ਹਾਂਜੀ, ਤੇ ਜਿਹੜੀ ਆਪਣੇ ਲੱਤਾਂ ਜਦੋਂ ਉਹ 15 ਮਿੰਟ ਉਹਦੇ ਚ ਰੱਖਦੇ ਆ ਤਾਂ ਉਦੋਂ ਬਾਅਦ ਆਪਣੀਆਂ ਲੱਤਾਂ ਸਾਫ਼ ਕਰਕੇ ਉਹਦੇ ਵਿੱਚ ਆਇਲ ਬੋਇਲ ਲੈਣਾ ਤੇ ਐਪਲ ਸਾਈਡਰ ਵਿਨੇਗਰ ਥੋੜਾ ਜਿਹਾ ਪਾ ਲੈਣਾ ਤੇ ਵਿੱਚ ਵਿਟਾਮਿਨ ਈ ਪਾ ਲੈਣਾ। ਇਹਨਾਂ ਦੀ ਲੱਤਾਂ ਤੇ ਮਸਾਜ ਕਰਨੀ ਆ, ਪਰ ਮਸਾਜ ਏਦਾਂ ਕਰਨੀ ਕਿ ਉੱਪਰੋਂ ਥੱਲੇ ਨੂੰ ਨਹੀਂ ਕਰਨੀ, ਗਿੱਟੇ ਵੱਲੋਂ ਉੱਪਰ ਨੂੰ ਕਰਨੀ ਆ। ਹਾਂਜੀ, ਤੇ ਫਿਰ ਅਰਜਨ ਦੀ ਛਾਲ ਦਾ ਪਾਊਡਰ ਲੈ ਲੈਣਾ ਤੇ ਉਹਦੇ ਵਿੱਚ ਲਸਣ ਦਾ ਪਾਊਡਰ ਲੈ ਲੈਣਾ। ਇਹਨਾਂ ਦੋਨਾਂ ਨੂੰ ਮਿਕਸ ਕਰਕੇ ਉੱਤੇ ਆਪਣੇ ਲੇਪ ਕਰਨੀ ਆ ਉੱਪਰ, ਜਿੱਥੇ ਜਿੱਥੇ ਨਾੜ ਨੀਲੀ ਹੋਈ ਆ ਉੱਥੇ ਲੇਪ ਕਰ ਲੈਣ ਤੇ ਉੱਤੇ ਕੋਈ ਚੀਜ਼ ਲਪੇਟ ਲੈਣ ਤੇ ਲਪੇਟ ਕੇ ਤੇ ਬਾਅਦ ਵਿੱਚ ਲੱਤਾਂ ਧੋ ਸਕਦੇ ਆ ਆਪਣੀਆਂ। ਹਾਂਜੀ, ਤੇ ਬਾਕੀ ਉਹਨਾਂ ਨੇ ਪੁੱਛਿਆ ਸੀ ਕਿ ਬੈਲੀ ਫੈਟ, ਢਿੱਡ ਜਿਨ੍ਹਾਂ ਦਾ, ਇਹ ਬਹੁਤ ਧਿਆਨ ਨਾਲ ਲਿਖਣ ਵਾਲੀ ਚੀਜ਼ ਆ, ਫੇਰ ਤੁਹਾਨੂੰ ਪਤਾ ਲੱਗਣਾ, ਨਹੀਂ ਤਾਂ ਨਹੀਂ ਲੱਗਣਾ। ਬਿਲਕੁਲ ਰਾਣੀ ਜੀ, ਜਿੱਦਾਂ ਤੁਸੀਂ ਦੱਸਦੇ ਹੈਗੇ ਆ, ਤਾਂ ਕਈ ਵਾਰੀ ਆਪਾਂ ਦੇਖਦੇ ਆ ਕਿ ਆਪਾਂ ਲਿਖਦੇ ਨੇਗੇ, ਆਪਾਂ ਉਹਨੂੰ ਸਾਂਭਦੇ ਨਹੀਂ। ਪਰ ਮੈਂ ਹੁਣੇ ਦੱਸਣਾ ਚਾਹੁੰਦੀ ਹਾਂ ਕਿ ਇਸ ਵੇਲੇ YouTube ਤੇ ਲਾਈਵ ਸੁਣ ਰਹੇ ਆ ਤੁਸੀਂ, ਉਹਦੇ ਤੇ ਵੀ ਤੁਸੀਂ ਸੁਣ ਸਕਦੇ ਆ। ਉਹਨੂੰ ਸਬਸਕ੍ਰਾਈਬ ਜ਼ਰੂਰ ਕਰਾ ਲਓ ਤਾਂ ਕਿ ਤੁਸੀਂ ਹੌਲੀ ਹੌਲੀ ਕਰਕੇ, ਜੇ ਕਿਸੇ ਨੂੰ ਸਿਆਣਾ ਆ ਜਿਹਨੂੰ ਨਹੀਂ ਕਰਨਾ ਆਉਂਦਾ ਤੇ ਕਈ ਵਾਰੀ ਘਰ ਦੇ ਵਿੱਚ ਹੋਰ ਹੁੰਦੇ ਆ, ਉਹਨਾਂ ਦੀ ਹੈਲਪ ਕਰ ਦਿਓ, ਉਹਨਾਂ ਨੂੰ ਤੁਸੀਂ ਕਰ ਦਿਓ ਉਹਨਾਂ ਲਈ ਸਬਸਕ੍ਰਾਈਬ। ਇਹਦੇ ਲਈ ਖੀਰਾ ਲੈਣਾ ਆ ਜੀ, ਤੇ ਅਦਰਕ ਲੈਣਾ ਆ, ਤੇ ਨਿੰਬੂ, 2 ਪੀਲੇ ਨਿੰਬੂਆਂ ਦਾ ਜੂਸ ਕੱਢ ਕੇ ਇੱਕ ਸਾਈਡ ਤੇ ਪਹਿਲਾਂ ਰੱਖ ਲੈਣਾ। ਤੇ ਥੋੜਾ ਜ਼ਿਆਦਾ ਬਣਾਉਣਾ ਦੱਸ ਰਹੀ ਆ ਕਿਉਂਕਿ ਖੀਰਾ ਪੂਰਾ, 1 ਖੀਰਾ ਲੈਣਾ ਪੂਰਾ ਜਿੱਦਾਂ, ਤੇ ਅਦਰਕ ਦਾ ਲੈ ਲਓ ਤੁਸੀਂ ਜਿੱਦਾਂ ਛੋਟਾ ਟੁਕੜਾ, ਮਤਲਬ ਕਹਿ ਦੋ ਕਿ ਆਪਣੀ ਉਂਗਲੀ ਕੁ ਜਿੱਡਾ ਕਹਿ ਸਕਦੇ ਆ ਆਪਾਂ ਅੰਦਾਜ਼ੇ ਦੇ ਨਾਲ। ਜਿਹੜਾ ਪਾਈਨਐਪਲ ਆ, ਜਿਹਨੂੰ ਆਪਾਂ ਅਨਾਨਾਸ ਕਹਿੰਦੇ ਆ, ਉਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਉਹਨੂੰ ਛਿੱਲ ਲੈਣਾ, ਸਾਈਡਾਂ ਲਾ ਦੇਣੀਆਂ ਉਹਦੀਆਂ। ਜਿਹੜਾ ਉਹ ਛਿੱਲਣਾ ਆ ਨਾ, ਉਹ ਜਿਹੜੀਆਂ ਛਿਲਕਾਂ ਹੋਣੀਆਂ ਆ ਉਹਨਾਂ ਨੂੰ ਆਪਾਂ ਸਿੱਟਣਾ ਨਹੀਂ, ਉਹਨਾਂ ਨੂੰ 1 ਲੀਟਰ ਪਾਣੀ ਦੇ ਵਿੱਚ ਉਹਨਾਂ ਦੇ ਟੁਕੜੇ ਕਰਕੇ ਤੇ ਉਹਨਾਂ ਨੂੰ ਪਾਣੀ ਉਬਲਣਾ ਰੱਖ ਦੇਣਾ, ਸਲੋ ਹੀਟ ਤੇ, ਸਲੋ ਅੱਗ ਤੇ। ਹਾਂਜੀ, ਮਗਰੋਂ ਆਣੀ ਕੀ ਕਰਨਾ ਕਿ ਅਦਰਕ, ਖੀਰਾ ਤੇ ਜਿਹੜਾ ਪਾਈਨਐਪਲ ਦਾ ਵਿਚਲਾ ਹਿੱਸਾ ਆਪਾਂ ਕੱਟਿਆ, ਹਾਂਜੀ, ਉਹਨਾਂ ਦੇ ਟੁਕੜੇ ਕਰਕੇ ਤੇ ਇਹਨਾਂ ਨੂੰ ਆਪਾਂ ਉਹੀ ਜਿਹੜਾ ਪਾਣੀ ਹੋਣਾ ਨਾ ਛਿੱਲਾਂ ਦਾ, ਉਹ ਪਾਣੀ ਵਿੱਚ ਪਾ ਕੇ ਤਾਂ ਇਹਨੂੰ ਆਪਾਂ ਬਲੈਂਡਰ 'ਚ ਪਾ ਕੇ ਤੇ ਇਹਨੂੰ ਪੀਸ ਲੈਣਾ ਚੰਗੀ ਤਰ੍ਹਾਂ। ਇਹਦਾ ਜਿੱਦਾਂ ਉਹ ਪਿਊਰੀ ਬਣਾ ਲੈਣੀ ਕਹਿ ਲਓ ਕਿ ਜਿਸ ਤਰ੍ਹਾਂ, ਹਨਾ। ਤੇ ਬਾਅਦ ਵਿੱਚ ਉਹ ਜਿਹੜਾ ਨਿੰਬੂ ਦਾ ਜੂਸ ਕੱਢਿਆ ਸੀ ਉਹ ਵੀ ਇਹਦੇ ਵਿੱਚ ਮਿਕਸ ਕਰ ਦੇਣਾ। ਮਿਕਸ ਕਰਕੇ ਬਲਵਿੰਦਰ ਜੀ ਇਹ 1 ਕੱਪ ਦਿਨ ਵਿੱਚ 2 ਵਾਰੀ ਪੀਣਾ ਆ ਜੀ। ਹਾਂਜੀ, ਤੇ ਇਹਦੇ ਨਾਲ ਬਹੁਤ ਫਰਕ ਪਊਗਾ। ਇਹ ਜਰਾ ਧਿਆਨ ਨਾਲ ਬਣਾਉਣਾ ਪੈਣਾ ਕਿਉਂਕਿ ਇਹਦੇ 'ਚ ਚੀਜ਼ ਕੋਈ ਤੁਸੀਂ ਸਿੱਟਣੀ ਨਹੀਂ ਹੈਗੀ, ਸਿਰਫ ਖੀਰਾ ਛਿੱਲ ਕੇ ਉਹਦੀਆਂ ਛਿੱਲਾਂ ਸਿੱਟਣੀਆਂ, ਬਾਕੀ ਨਿੰਬੂ ਦਾ ਜੂਸ ਕੱਢ ਲੈਣਾ, ਉਹ ਛਿੱਲਾਂ ਸਿੱਟਣੀਆਂ, ਪਰ ਜਿਹੜਾ ਪਾਈਨਐਪਲ ਆ ਉਹ ਪੂਰਾ ਯੂਜ਼ ਕਰਨਾ, ਉਹਦਾ ਬਾਹਰਲਾ ਹਿੱਸਾ ਵੀ ਤੇ ਉਹਦਾ ਵਿਚਲਾ ਹਿੱਸਾ ਵੀ। ਹਾਂਜੀ, ਤੇ ਉਹ ਜਿਹੜਾ ਆਪਾਂ ਪਾਣੀ ਉਹਦਾ ਹੋਣਾ ਆ 2 ਲੀਟਰ ਤੇ ਉਹ ਪਾਣੀ ਜਿਹੜਾ ਆ ਉਹਦੇ ਨਾਲ ਆਪਣਾ ਜੂਸ ਜਿਹਾ ਬਣ ਜਾਣਾ ਤੇ ਦਿਨ 'ਚ 2 ਵਾਰੀ ਪੀਣਾ ਸ਼ੁਰੂ ਕਰ ਦੇਣਾ ਆ। ਬਾਕੀ ਜੇ ਬਲਵਿੰਦਰ ਜੀ ਕਿਸੇ ਦੀ ਦਾੜ ਬਹੁਤ ਜ਼ਿਆਦਾ ਦੁਖਦੀ ਹੋਵੇ ਤੇ ਵਿੱਚ ਕੀੜਾ ਵੀ ਲੱਗਾ ਹੋਵੇ, ਉਹਦੇ ਲਈ ਕੀ ਕਰਨਾ ਕਿ 5-6 ਪੱਤੇ ਅਮਰੂਦਾਂ ਦੇ ਲੈ ਲੈਣੇ ਆ। ਹੁਣ ਆਮ ਹੀ ਜਿੱਦਾਂ ਇੱਥੋਂ ਅਮਰੂਦਾਂ ਦੇ ਪੱਤੇ ਮਿਲ ਜਾਂਦੇ ਆ, ਹਾਂਜੀ, ਤੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ, ਧੋ ਬਣਾ ਕੇ ਉਹਨਾਂ ਨੂੰ ਕੁੱਟ ਕੇ ਤੇ ਉਹਨਾਂ ਦਾ ਪਾਣੀ ਕੱਢ ਲੈਣਾ, ਚਮਚਾ ਕੁ ਵੀ ਪਾਣੀ ਦਾ ਨਿਕਲ ਆਵੇ ਤਾਂ ਬਹੁਤ ਆ। ਫਿਰ ਉਹਦੇ ਵਿੱਚ ਆਪਾਂ 1 ਪਿੰਚ ਜਿਹੜਾ ਉਹ ਹਲਦੀ ਦਾ ਪਾਉਣਾ ਆ ਤੇ ਉਹਨਾਂ ਨੂੰ ਮਿਕਸ ਕਰਕੇ ਤੇ ਵਿੱਚ ਕਾਟਨ ਛੋਟਾ ਜਿਹਾ ਤੂੰਬਾ ਲੈ ਕੇ ਤੇ ਉਹਦੇ ਵਿੱਚ ਰੱਖ ਲੈਣਾ। ਤੇ ਬਾਕੀ ਆਪਾਂ ਕੀ ਕਰਨਾ ਹੈ ਕਿ ਜਿਹੜਾ 3-4 ਪੱਤੇ ਹੋਰ ਲੈ ਕੇ
ਉਹਨਾਂ ਨੂੰ ਪਾਣੀ 'ਚ ਉਬਾਲ ਕੇ ਉਹਦੇ 'ਚ ਥੋੜਾ ਜਿਹਾ ਨਮਕ ਪਾ ਕੇ ਤੇ ਉਹਨੂੰ ਆਪਾਂ ਵਿੱਚ 3-4 ਉਹਦੇ ਲੌਂਗ ਪਾਉਣੇ ਆ। ਇਹ ਜਿਹੜਾ ਆਪਣਾ ਪਾਣੀ ਬਣ ਜਾਣਾ ਬਲਵਿੰਦਰ ਜੀ, ਇਹਦੇ ਵਿੱਚ 1 ਪਿੰਚ ਆਪਾਂ ਨਮਕ ਦੀ ਪਾ ਲੈਣੀ ਆ ਤੇ 1 ਪਿੰਚ ਜੇ ਆਪਣੇ ਘਰ ਫਟਕੜੀ ਹੈਗੀ ਆ ਤਾਂ ਉਹਦੀ ਪਾ ਲੈਣੀ ਆ। ਜੇ ਹੈਗੀ ਆ ਠੀਕ ਆ, ਨਹੀਂ ਹੈਗੀ ਤੇ ਨਹੀਂ ਨਾ ਸਹੀ। ਤੇ ਵਿੱਚ ਘੱਟੋ ਘੱਟ 2-2 3-3 ਮਿੰਟ ਰੱਖ ਕੇ ਆਪਾਂ ਇਹਦੇ ਮਤਲਬ ਚੂੜੀਆਂ ਕਰਨੀਆਂ ਆ। ਚੂੜੀਆਂ ਕਰਕੇ ਚੰਗੀ ਤਰ੍ਹਾਂ ਤੇ ਮਗਰੋਂ ਆਣੀ ਕੀ ਕਰਨਾ ਕਿ ਉਹ ਜਿਹੜਾ ਆਪਾਂ ਕਾਟਨ ਵਾਲਾ ਕੰਮ ਕਰਕੇ ਰੱਖਿਆ ਸੀ ਉਹ ਦਾੜ ਦੇ ਵਿੱਚ ਦੇ ਕੇ ਤਾਂ ਉੱਤੋਂ ਆਪਣਾ ਮੂੰਹ ਬੰਦ ਕਰ ਲੈਣਾ ਤੇ ਬਾਅਦ ਵਿੱਚ ਅੱਧੇ ਕੁ ਘੰਟੇ ਬਾਅਦ ਬੇਸ਼ੱਕ ਦੀ ਤੁਸੀਂ ਉਹ ਕੱਢ ਦਿਓ। ਕੱਢ ਕੇ ਤਾਂ ਫਿਰ ਤੁਸੀਂ ਜੋ ਕੁਛ ਖਾਣਾ ਆ ਉਹ ਖਾ ਸਕਦੇ ਆ। ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਆ। ਹਾਂਜੀ, ਹੁਣ ਆ ਗਿਆ ਜੀ ਅਗਲਾ ਨੁਸਖਾ। ਬਲਵਿੰਦਰ ਜੀ, 1 ਅੱਧਾ ਚਮਚਾ ਲੈਣਾ ਜੀ ਜੀਰੇ ਦਾ ਜੀ, 2 ਚਮਚੇ ਲੈਣੇ ਸੌਂਫ ਦੇ ਤੇ 1 ਚਮਚਾ ਲੈਣਾ ਆਪਾਂ ਧਨੀਏ ਦਾ। ਇਹਨਾਂ ਨੂੰ 1 ਗਲਾਸ ਪਾਣੀ ਦੇ ਵਿੱਚ ਆਪਾਂ ਰਾਤ ਨੂੰ ਭਿਉਂ ਕੇ ਰੱਖ ਦੇਣਾ। ਸਵੇਰੇ ਇਹਨਾਂ ਨੇ ਬਹੁਤ ਵਧੀਆ ਆਪਣਾ ਰੰਗ ਛੱਡ ਦੇਣਾ। ਇਹਨੂੰ ਭੁਣ ਕੇ ਜਦੋਂ ਆਪਾਂ ਕੋਈ ਵੀ ਨਾਸ਼ਤਾ ਕਰਦੇ ਆ, ਬ੍ਰੇਕਫਾਸਟ ਕਰਦੇ ਆ, ਉਸ ਤੋਂ ਅੱਧੇ ਘੰਟੇ ਬਾਅਦ ਆਪਾਂ ਇਹ ਘੁੱਟ-ਘੁੱਟ ਕਰਕੇ ਉਹ ਪਾਣੀ ਪੀ ਲੈਣਾ ਤੇ ਜਿਹੜਾ ਆਪਣਾ ਸਮਾਨ ਬਚਿਆ ਸੀ ਉਹਨੂੰ ਫੇਰ ਪਾਣੀ 'ਚ ਭਿਉਂ ਦੇਣਾ ਤੇ ਰਾਤ ਨੂੰ ਫੇਰ ਆਪਾਂ ਏਦਾਂ ਹੀ ਕਰਨਾ। ਇਹਦੇ ਨਾਲ ਇੱਕ ਤਾਂ ਬਲਵਿੰਦਰ ਜੀ ਮੋਟਾਪਾ ਠੀਕ ਹੁੰਦਾ ਜੀ, ਦੂਜਾ ਆਪਣੀ ਆਲਸ ਜਿਹੜੀ ਪਈ ਰਹਿੰਦੀ ਹੁੰਦੀ, ਸੁਸਤੀ ਕਿਸੇ ਨੂੰ, ਉਹ ਠੀਕ ਹੁੰਦੀ ਆ। ਦੂਜੀ ਗੱਲ, ਆਪਣਾ ਜੋ ਵੀ ਖਾਧਾ ਪੀਤਾ ਉਹ ਬਹੁਤ ਵਧੀਆ ਪਚਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਨਾਲ ਆਪਣੇ ਬਹੁਤ ਜਿੱਦਾਂ ਇਹਦੇ ਗੱਲ ਕਾਦੀ ਵੀ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜੀ। ਹਾਂਜੀ, ਇੱਕ ਵਾਰੀ ਇਹ ਸ਼ੁਰੂ ਕਰਕੇ ਦੇਖੋ। ਘੱਟੋ ਘੱਟ 7 ਦਿਨ 10 ਦਿਨ ਪੀ ਕੇ ਦੇਖਿਆ ਕਰੋ ਤੇ ਸਾਡਾ ਇਹੀ ਕਹਿਣਾ ਹੁੰਦਾ ਕਿ ਜਿਹੜੀ ਵੀ ਤੁਸੀਂ ਦੇਸੀ ਚੀਜ਼ ਸ਼ੁਰੂ ਕਰਦੇ ਆ ਹਮੇਸ਼ਾ ਉਹ ਥੋੜੀ ਚੀਜ਼ ਤੋਂ ਲੈਣੀ ਸ਼ੁਰੂ ਕਰੋ। ਫਿਰ ਇੱਕ ਚੀਜ਼ ਹੋਰ ਬਲਵਿੰਦਰ ਜੀ, ਜਿੱਦਾਂ ਜੇ ਕਿਸੇ ਦਾ ਗਲਾ ਬੈਠਾ ਹੋਵੇ, ਦੁਖਦਾ ਹੋਵੇ, ਕੋਈ ਵਾਇਰਸ ਵਗੈਰਾ ਗਲੇ 'ਚ ਏਦਾਂ ਕਰਕੇ ਗਲਾ ਦੁਖਦਾ ਹੋਵੇ ਤੇ ਉਹਦੇ ਲਈ ਕੀ ਕਰਨਾ ਆਪਾਂ ਕਿ 6-7 ਕਾਲੀਆਂ ਮਿਰਚਾਂ ਦਾ ਪਾਊਡਰ ਬਣਾ ਲੈਣਾ। ਸਵੇਰ ਨੂੰ ਉੱਠ ਕੇ ਦੇਸੀ ਘਿਓ ਲੈਣਾ 1 ਚਮਚਾ। ਦੇਸੀ ਘਿਓ ਨੂੰ ਚਮਚੇ ਦੇ ਵਿੱਚ ਭਾਵੇਂ ਥੋੜਾ ਗਰਮ ਕਰ ਲਓ ਤੇ ਉਹਦੇ 'ਚ ਉਹ ਕਾਲੀ ਮਿਰਚ ਜਿਹੜੀ ਮਿਕਸ ਕਰਕੇ ਤੇ ਤੁਸੀਂ ਉਹ ਸਵੇਰੇ ਸਵੇਰੇ ਖਾਲੀ ਪੇਟ ਲੈਣਾ ਸ਼ੁਰੂ ਕਰ ਦਿਓ। ਤੁਸੀਂ 4-5 ਦਿਨ ਲਓਗੇ ਤਾਂ ਜਿੰਨਾ ਮਰਜ਼ੀ ਤੁਹਾਡਾ ਗਲੇ 'ਚ ਦਰਦ ਹੋਵੇ, ਗਲਾ ਬੈਠਾ ਆ ਹੋਵੇ ਤੇ ਉਹਦੇ ਨਾਲ ਸਿਰ ਵੀ ਦੁਖਦਾ ਹੋਵੇ ਤਾਂ ਇਹ ਬਿਲਕੁਲ ਤੁਹਾਡਾ ਠੀਕ ਹੋ ਜਾਊਗਾ ਜੀ। ਹਾਂਜੀ, ਤੇ ਜੀ ਬਲਵਿੰਦਰ ਜੀ, ਹੁਣ ਮੈਨੂੰ ਦਿਓ ਜੀ ਇਜਾਜ਼ਤ ਤੇ ਫਿਰ ਮੈਂ ਸੁਣਦੀ ਰਹਿੰਦੀ ਅੱਗੇ। ਠੀਕ ਹੈ ਜੀ, ਜੇ ਕੋਈ ਹੋਰ ਹੋਇਆ ਤਾਂ ਦੁਬਾਰਾ ਆ ਜਾਓ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਤਾਂ ਜ਼ਰੂਰ ਪਲੀਜ਼ ਸ਼ੇਅਰ ਕਰ ਲਿਆ ਕਰੋ। ਜਸਵਿੰਦਰ, ਸਤਿ ਸ੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੀ ਬੇਟੀ ਹੈ ਜੀ 19 ਸਾਲ ਦੀ ਤੇ ਉਹ ਵੱਧਦੀ ਫੁੱਲਦੀ ਨਹੀਂ ਹੈਗੀ ਭੈਣ ਜੀ, ਖਾਂਦੀ ਵੀ ਸਾਰਾ ਕੁਛ ਆ ਤੇ ਪਤਾ ਨਹੀਂ ਕਿਆ ਗੱਲ ਵੀ ਵੱਧ ਨਹੀਂ ਰਹੀ ਹੈਗੀ, ਅੰਡਰਵੇਟ ਆ ਜੀ। ਲੋਕੀ ਤਾਂ ਤੰਗ ਆ ਵੇਟ ਤੋਂ। ਨਹੀਂ ਜੀ, ਡਾਕਟਰ ਵੀ ਇਹੀ ਕਹਿੰਦੇ ਆ। ਹਾਂਜੀ, ਇੱਕ ਮੇਰਾ ਸਵਾਲ ਹੋਰ ਆ ਜੀ। ਹਾਂਜੀ, ਤੇ ਮੈਨੂੰ ਆਪ ਨੂੰ ਜੀ ਕਮ ਸੇ ਕਮ ਸਾਲ ਹੀ ਹੋ ਗਿਆ ਜੀ, ਸਕਿਨ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਹੋ ਵੀ ਮੇਰੇ ਹਨਾ ਮਤਲਬ ਕਿ ਲੱਤਾਂ ਦੇ ਹੋ ਜਾਂਦੀ ਹੈ ਪੱਟਾਂ ਪੁੱਟਾਂ ਤੇ ਉਹ ਕਾਲੀ 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 ਹੋ ਜਾਂਦੀ ਹੈ ਬਾਅਦ ਵਿੱਚ ਠੀਕ ਹੋਣ ਤੇ ਏਦਾਂ ਹੋ ਜਾਂਦਾ ਜਿਵੇਂ ਤਿੜਿਆ ਵਾ ਹੁੰਦਾ ਨਾ ਕੁਛ, ਜਿਵੇਂ ਧਰਤੀ ਤਿੜੀ ਵੀ ਹੁੰਦੀ ਆ, ਏਦਾਂ ਜ਼ਖਮ ਹੋ ਜਾਂਦੇ ਆ ਜੀ ਉਹ 'ਚ। ਉਹ ਪਤਾ ਨੀ, ਮੈਨੂੰ ਸਮਝ ਨਹੀਂ ਆਉਂਦੀ। ਉਰੇ ਡਾਕਟਰਾਂ ਨੂੰ ਵੀ ਮੈਂ ਦਿਖਾ ਲਿਆ ਬਹੁਤ ਵਾਰ ਤੇ ਕੁਛ ਪਤਾ ਨਹੀਂ ਜੀ ਲੱਗਦਾ। ਇਹ ਪੁੱਛਣਾ ਤਾਂ ਜੀ ਭੈਣ ਜੀ। ਹਾਂ, ਉਹਨਾਂ ਦੀਆਂ ਕਰੀਮਾਂ ਨਾਲ ਤੇ ਆਰਾਮ ਨਹੀਂ ਆਉਂਦਾ ਕਈ ਵਾਰੀ, ਪਰ ਚਲੋ ਪੁੱਛ ਲੈਂਦੇ ਆਪਾਂ, ਸ਼ਾਇਦ ਕਿਸੇ ਨੂੰ ਹੋਏ ਪ੍ਰੋਬਲਮ ਹੋਈ ਹੋਵੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਆਪਾਂ ਨੇ ਇੱਕ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਬ੍ਰੇਕ ਤੋਂ ਬਾਅਦ ਆ ਕੇ ਜੁੜਦੇ ਹਾਂ ਤੇ ਜਿਹੜੇ ਹੁਣ ਵੀ ਸੁਣ ਰਹੇ ਆ ਤੁਸੀਂ YouTube ਤੇ ਵੀ ਸੁਣ ਸਕਦੇ ਆ ਜੀ। ਤੇ ਕਿਉਂਕਿ ਇਸ ਨੂੰ ਤੁਸੀਂ ਸਬਸਕ੍ਰਾਈਬ ਜੇ ਕਰ ਲਓ ਤੇ ਫਿਰ ਇਹ ਤੁਹਾਨੂੰ ਆ ਜਾਂਦੀ ਹੈ। ਉਸ ਦੇ ਉੱਤੇ ਲਿਖਣਾ ਬੜਾ ਸੌਖਾ ਹੁੰਦਾ ਹੈ। ਸੋ ਆਉਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਕੀ ਗੱਲ ਹੋ ਗਈ? ਮੂਡ ਕਿਉਂ ਖਰਾਬ ਹੈ ਸਰਕਾਰਾਂ ਦਾ? ਤੇ ਖਰਾਬ ਨਾ ਹੋਏ, ਕਿੱਟੀ ਪਾਰਟੀ ਤੇ ਗਈ ਸੀ, ਸਾਰੀਆਂ ਸਹੇਲੀਆਂ ਨੇ ਨਵੇਂ ਗਹਿਣੇ ਪਾਏ ਤੇ ਮੈਂ ਉਹੀ ਸੜੇ ਜੇ ਪੁਰਾਣੇ। ਲੈ ਇੰਨੀ ਜੀ ਗੱਲ, ਉਹ ਆਪਾਂ ਅੱਜ ਹੀ ਚੱਲਦੇ ਆਂ ਬੱਗਾ ਜਿਊਲਰਸ ਤੇ। ਤੂੰ ਮੈਂ ਕਿਹਾ ਹੱਥ ਰੱਖੀ, ਕਿਹੜਾ ਗਹਿਣਾ ਚਾਹੀਦਾ ਉਹੀ ਤੇਰਾ। ਆਪਣੇ ਪਸੰਦੀਦਾ ਗਹਿਣੇ ਲੈਣ ਦੇ ਲਈ ਅੱਜ ਹੀ ਪਹੁੰਚੋ ਬੱਗਾ ਜੁਐਲਰਸ। ਕਸਟਮਾਈਜ਼ਡ ਗਹਿਣੇ ਤੇ ਡੈਕੋਰੇਸ਼ਨ ਦਾ ਸਾਰਾ ਸਮਾਨ ਇੱਕੋ ਹੀ ਛੱਤ ਥੱਲੇ। ਕਾਲ ਜੌਨੀ ਜੀ 9169128842 916 912 8842 or visit 6930 65th Street, number 115, Chinatown Supermarket, Sacramento, or visit 6930 65th Street, number 115, Chinatown Supermarket, Sacramento. तेरा मेरा की रिश्ता, तेरा मेरा की रिश्ता। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕਿਮੀ ਵਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਦੇ ਪੰਜਾਬੀ ਬਾਜ਼ਾਰ ਪਲਾਜ਼ਾ ਦੇ ਵਿੱਚ ਖੁੱਲ ਚੁੱਕਾ ਹੈ ਬੈਂਸ ਮੈਰੀਨੇਟਡ ਮੀਟ ਸ਼ਾਪ, ਜਿੱਥੋਂ ਤੁਸੀਂ ਲੈ ਸਕਦੇ ਹੋ ਚਿਕਨ, ਫਿਸ਼, ਬੀਫ, ਲੈਮ ਦਾ ਮੈਰੀਨੇਟਡ ਮੀਟ, ਤੇ ਜੋ ਕਿ ਘਰ ਜਾ ਕੇ ਸਿੱਧਾ ਕੁੱਕ ਕਰ ਸਕਦੇ ਹੋ। ਹੱਥ ਲਿਬੜਨ ਦਾ ਝੰਜਟ ਖਤਮ। ਚਿਕਨ ਤੇ ਗੋਟ ਦਾ ਅਚਾਰ ਵੀ ਮਿਲਦਾ ਹੈ। ਇੱਥੋਂ ਫਰੈਸ਼ ਹਲਾਲ ਮੀਟ ਵੀ ਮਿਲਦਾ ਹੈ। $35 ਤੋਂ $75 ਦੇ ਆਰਡਰ ਦੇ ਉੱਤੇ ਸਪੈਸ਼ਲ ਆਫਰਸ ਦੇ ਬਾਰੇ ਜਾਣਕਾਰੀ ਲਈ ਕਾਲ 9162005254 ਜਾਂ 9166393660। ਬੈਂਸ ਮੈਰੀਨੇਟਡ ਮੀਟ ਸ਼ਾਪ 8851 ਕੈਲਵਾਈਨ ਰੋਡ, ਸਵੀਟ 1, ਸੈਕਰਾਮੈਂਟੋ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ। 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਜੇਕਰ ਤੁਸੀਂ ਵਿਆਹ ਦੇ ਬੇਸ ਤੇ ਇਮੀਗ੍ਰੇਸ਼ਨ, ਫੈਮਿਲੀ ਬੇਸਡ ਇਮੀਗ੍ਰੇਸ਼ਨ ਜਾਂ ਗ੍ਰੀਨ ਕਾਰਡ ਦੇ ਸੰਬੰਧ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕਾਨੂੰਨ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਗਲੋਬਲ ਅਲਾਈਅੰਸ ਲਾ ਫਰਮ LLP ਨੂੰ। ਇਹ ਫੈਮਿਲੀ ਬੇਸਡ ਇਮੀਗ੍ਰੇਸ਼ਨ, ਵਿਆਹ ਦੇ ਬੇਸ ਤੇ ਇਮੀਗ੍ਰੇਸ਼ਨ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ ਦੇ ਸੰਬੰਧ ਵਿੱਚ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਇਹਨਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਦਾ ਮੁੱਲ $1000 ਤੋਂ ਘੱਟ ਹੈ। ਕਾਲ 916 806 7042 9168067042। ਐਡਰੈਸ 555 ਕੈਪੀਟਲ ਮਾਲ, ਸਵੀਟ 1245, ਸੈਕਰਾਮੈਂਟੋ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ। 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਨਰਮ ਤੇ ਗਰਮ ਮੱਕੀ ਦੀਆਂ ਰੋਟੀਆਂ ਵਾਸਤੇ ਯਾਦ ਰੱਖੋ ਹਾਥੀ ਬ੍ਰਾਂਡ ਕੌਰਨਫਲੋਰ। ਇਹ ਮੱਕੀ ਦਾ ਆਟਾ ਭਾਵੇਂ ਠੰਡੇ ਪਾਣੀ ਨਾਲ ਗੁੰਨ ਲਓ ਤੇ ਰੋਟੀਆਂ ਇੱਕਦਮ ਸੌਫਟ। ਤਾਂ ਫਿਰ ਭੁੱਲਿਓ ਨਾ ਆਪਣੀ ਅਮਰੀਕਾ ਵਾਲੀ ਚੱਕੀ ਤੋਂ ਪੀਸਿਆ ਹੋਇਆ ਹਾਥੀ ਬ੍ਰਾਂਡ ਕੌਰਨਫਲੋਰ। Altamira Urgent Care 3033 El Camino Avenue, Sacramento, ਜਿੱਥੇ ਡਾਕਟਰ ਜਸਵੰਤ ਵਿਰਕ MD ਇੰਟਰਨਲ ਮੈਡੀਸਨ ਦੀ ਨਿਗਰਾਨੀ ਹੇਠ ਸਿਹਤ ਸੇਵਾਵਾਂ ਦਿੰਦੇ ਹਨ। PCR, ਕੋਵਿਡ ਟੈਸਟ, ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਨ ਦੇ ਲਈ 2 ਘੰਟਿਆਂ ਵਿੱਚ ਰਿਜ਼ਲਟ, ਕੋਵਿਡ ਐਂਟੀਜਨ ਐਂਟੀਬਾਡੀ ਟੈਸਟ, ਲੈਬੋਰੇਟਰੀ ਟੈਸਟ, ਐਕਸ-ਰੇ, ECG, ਅਲਟਰਾਸਾਊਂਡ ਫॉर ਪ੍ਰੈਗਨੈਂਟ ਔਮਨ, ਹਰ ਤਰ੍ਹਾਂ ਦੇ ਐਗਜ਼ਾਮੀਨੇਸ਼ਨ, ਬਾਡੀ ਇੰਜਰੀ, ਸਪੋਰਟਸ ਮੈਡੀਸਨ, ਲੈਸਰੇਸ਼ਨ ਰਿਪੇਅਰ, ਬ੍ਰੋਕਨ ਬੋਨਸ ਕਾਸਟਿੰਗ ਦੀਆਂ ਸੇਵਾਵਾਂ ਦਿੰਦੇ ਹਨ। ਕਾਲ 9165159194 916 515 9194। Altamira Urgent Care 3033 El Camino Avenue, Sacramento। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਅਤੇ ਆਪਣੇ ਭਾਈਚਾਰੇ ਦੀ ਰੱਖਿਆ ਕਰਨਾ ਚਾਹੁੰਦੇ ਹੋ? ਇੱਕ ਕੋਵਿਡ-19 ਬੂਸਟਰ ਪ੍ਰਾਪਤ ਕਰੋ। ਉਹ ਤੁਹਾਨੂੰ ਅਤੇ ਦੂਜਿਆਂ ਨੂੰ ਵਾਇਰਸ ਅਤੇ ਇਸ ਦੇ ਰੂਪਾਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ। ਜੇਕਰ ਤੁਹਾਡੇ ਵਾਈਜ਼ਰ ਜਾਂ ਮਡਰਨਾ ਦੀ ਆਖਰੀ ਖੁਰਾਕ ਤੋਂ ਘੱਟੋ-ਘੱਟ 6 ਮਹੀਨੇ ਹੋ ਗਏ ਹਨ ਜਾਂ J&J ਦੀ ਤੁਹਾਡੀ ਖੁਰਾਕ ਤੋਂ ਘੱਟੋ-ਘੱਟ 2 ਮਹੀਨੇ ਹੋ ਗਏ ਹਨ ਤਾਂ ਆਹ ਬੂਸਟਰ ਦਾ ਸਮਾਂ ਹੈ। ਆਪਣੇ ਨੇੜੇ ਬੂਸਟਰ ਲਗਾਉਣ ਲਈ mytrend.ca.gov ਤੇ ਜਾਓ। ਕੈਲੀਫੋਰਨੀਆ ਦੀ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆ ਗਿਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM।
ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਉਹ ਆਪਣੀ ਕੋਈ ਨਾ ਕੋਈ ਬਿਮਾਰੀ ਬਾਰੇ ਦੱਸਦੇ ਆ ਜਾਂ ਫੀਡਬੈਕ ਦਿੰਦੇ ਆ, ਜਾਂ ਜੇ ਕਿਸੇ ਨੂੰ ਇਲਾਜ ਦਾ ਪਤਾ ਹੁੰਦਾ ਆ, ਹੋਮ ਰੈਮਡੀ ਦਾ ਪਤਾ ਹੁੰਦਾ, ਤਾਂ ਉਹ ਤੁਸੀਂ ਦੱਸ ਦਿਓ, ਤੇ ਜੇ ਕੋਈ ਪ੍ਰੋਬਲਮ ਹੈ ਉਹਦੇ ਬਾਰੇ ਪੁੱਛਦੇ ਹੋ। ਤੇ ਇਹ ਜਿਹੜਾ ਪ੍ਰੋਗਰਾਮ ਹੈ ਪਿਛਲੇ ਕਈ ਸਾਲਾਂ ਤੋਂ ਚੱਲਦਾ, ਪਰ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਚੀਜ਼ਾਂ ਉਹੀ ਦੱਸਣੀਆਂ ਜਿਹੜੀਆਂ ਡਾਕਟਰ ਨੇ ਨਹੀਂ ਲਿਖ ਕੇ ਦੇਣੀਆਂ, ਆਪ ਤੁਸੀਂ ਘਰਾਂ ਵਿੱਚ ਪਈਆਂ ਹੋਈਆਂ ਵਰਤਦੇ ਆ। ਤੁਹਾਡੇ ਘਰ ਵਿੱਚ ਸਿਆਣੇ, ਉਹਨਾਂ ਨੂੰ ਪੁੱਛ ਸਕਦੇ ਆ, ਉਹਨਾਂ ਨੂੰ ਬਹੁਤ ਹੋਮ ਰੈਮਡੀ ਦਾ ਪਤਾ ਹੁੰਦਾ। ਇਹ ਚੀਜ਼ਾਂ ਹੁੰਦੀਆਂ, ਰੋਜ਼ ਲੈਂਦੇ ਰਹੋ, ਬਹੁਤ ਠੀਕ ਰਹਿੰਦੀਆਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ, ਰਲਕ, ਗੁਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ, ਉਹਨਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਹੋਮੋਪੈਥੀ ਬਾਰੇ ਜਾਣਕਾਰੀ ਲੈ ਸਕਦੇ ਹੋ। ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ ਤੋਂ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਤੁਹਾਡੀ ਚੜ੍ਹਦੀ ਕਲਾ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਰਹੋ, ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਚੱਲਦੇ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਜਗਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਭਾਜੀ ਨੇ ਪੁੱਛਿਆ ਸੀ ਨਾ, ਕੰਨਾਂ ਦੀਆਂ ਪੱਥਰੀਆਂ ਬਾਰੇ ਮੈਂ ਦੱਸਣਾ ਸੀਗਾ। ਹਾਂਜੀ। ਮੇਰੇ ਇਹ ਪ੍ਰੋਬਲਮ ਹੋਈ ਸੀ 2 ਸਾਲ ਪਹਿਲਾਂ। ਇਹ ਜਿੱਦਾਂ ਨਾ ਆਪਣੇ ਕੰਨਾਂ ਦੇ ਵਿੱਚ ਸਟੋਨ ਹੋ ਜਾਂਦੇ ਆ, ਉਹ ਹੁੰਦੇ ਆ ਪਹਿਲਾਂ ਹੀ, ਤੇ ਉਹ ਮਿਸਬੈਲੈਂਸ ਜਿੱਦਾਂ ਹੋ ਜਾਂਦੇ ਆ, ਮਿਸਪਲੇਸ ਹੋ ਜਾਂਦੇ ਆ। ਅੱਛਾ, ਉਹ ਜਿਹੜੇ ਉਹ ਕ੍ਰਿਸਟਲ ਹੁੰਦੇ ਆ, ਠੀਕ ਹੈ। ਹਾਂਜੀ, ਕ੍ਰਿਸਟਲ ਜਿਹੜੇ ਹੁੰਦੇ ਉਹ ਮਿਸਪਲੇਸ ਜਦੋਂ ਹੋ ਜਾਂਦੇ ਆ, ਤੇ ਇਹਦੇ ਲਈ ਇੱਕ ਐਕਸਰਸਾਈਜ਼ ਹੈਗੀ ਆ, ਜਦੋਂ ਤੁਸੀਂ YouTube ਦੇ ਉੱਤੇ ਪਾਓਗੇ ਨਾ, ਵਰਟੀਗੋ ਐਕਸਰਸਾਈਜ਼, VIRTIGO ਵਰਟੀਗੋ ਐਕਸਰਸਾਈਜ਼। ਇਹ ਜਿੱਦਾਂ ਦਿਨ ਦੇ ਵਿੱਚ 4-5 ਵਾਰੀ ਕਰੋ, ਤੇ ਉਹਦੇ ਨਾਲ ਬਹੁਤ ਫਰਕ ਪੈਂਦਾ। ਤੁਹਾਨੂੰ ਹਫ਼ਤੇ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਆ। ਇਹਨੇ ਚੱਕਰ ਬਹੁਤ ਆਉਂਦੇ ਨੇ। ਠੀਕ ਹੈ ਜੀ। ਹਾਂਜੀ, ਓਕੇ, ਠੀਕ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਅਗਲੇ ਕਾਲਰ ਨੇ ਸਾਡੇ ਮਲਕੀਤ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਮੈਂ ਭੈਣ ਜੀ ਪੁੱਛਣਾ ਸੀਗਾ, ਮੇਰਾ ਥਾਇਰਾਇਡ ਬਹੁਤ ਹਾਈ ਆ। ਅੱਛਾ ਜੀ। ਤੇ ਉਹਦੇ ਬਾਰੇ ਕੋਈ ਦੇਸੀ ਇਲਾਜ ਹੋਵੇ, ਮਤਲਬ ਜ਼ਿਆਦਾ ਹੀ ਹਾਈ ਹੋਇਆ ਕਿ ਡਾਕਟਰ ਦੱਸਦਾ, ਤੇ ਦਵਾਈ ਡਾਕਟਰ ਨੇ ਦਿੱਤੀ ਆ ਵੈਸੇ, ਪਰ ਮੈਂ ਲੈਣਾ ਨਹੀਂ ਚਾਹੁੰਦੀ। ਮੈਂ ਕਹਿੰਦੀ ਉਹ ਫਿਰ ਮੁੜ ਕੇ ਸਾਰੀ ਲਾਈਫ ਹੀ ਲੈਣੀ ਪੈਂਦੀ ਆ। ਠੀਕ ਹੈ ਜੀ। ਇਹਦੇ ਲਈ ਕੋਈ ਮਿਹਰਬਾਨੀ ਕਰਕੇ ਮੈਨੂੰ ਜ਼ਰੂਰ ਦੱਸਿਓ। ਠੀਕ ਹੈ ਜੀ। ਚੰਗਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਤੇ ਸਰੋਤੇ ਜ਼ਰੂਰ ਦੱਸਿਓ, ਥਾਇਰਾਇਡ ਇਹਨਾਂ ਦਾ ਬਹੁਤ ਹਾਈ ਆ। ਬਹਾਦਰ ਸਿੰਘ ਜੀ। ਬਹਾਦਰ ਸਿੰਘ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਥਾਇਰਾਇਡ ਦਾ ਪੱਕਾ ਇਲਾਜ ਵੈਸੇ ਹੋਮਿਓਪੈਥੀ ਕਰਦੀ ਆ ਜੀ। ਇਹ ਸਾਲ 1.5 ਸਾਲ ਦਵਾਈ ਖਾਣੀ ਪੈਂਦੀ ਆ, ਤੇ ਇਹਦੇ ਨਾਲ ਡਿਲੀਟ ਹੋ ਜਾਂਦੇ ਆ ਜੀ ਟੋਟਲ। ਜਿਹੜੇ ਗੋਲੀ ਖਾਂਦੇ ਆ ਉਹ ਵੀ ਗੋਲੀ ਛੱਡ ਦਿੰਦੇ ਆ ਜੀ, ਡਾਕਟਰ ਹੀ ਗੋਲੀ ਬੰਦ ਕਰ ਦਿੰਦਾ ਉਹਨਾਂ ਦੀ ਭੈਣ ਜੀ। ਤੇ ਪਹਿਲਾਂ ਢਿੱਡ ਘਟਣ ਬਾਰੇ ਨਾ ਇੱਕ ਭੈਣਾਂ ਨੇ ਕਾਲ ਕੀਤੀ ਸੀਗੀ। ਆਪਾਂ ਪਾਣੀ ਦੇ ਵਿੱਚ ਕੁਝ ਚੀਜ਼ਾਂ ਉਬਾਲਣੀਆਂ ਨੇ, ਤੇ ਉਹ ਪੀਣਾ ਹੈਗਾ ਰਾਤ ਨੂੰ। ਗ੍ਰੀਨ ਟੀ ਲੈ ਲੈਣੀ ਆ ਜੀ, 1.5 ਗਲਾਸ ਪਾਣੀ ਦਾ ਹੋਵੇ, ਤੇ ਉਹਦੇ 'ਚ ਧਨੀਆ ਚਮਚਾ 1.5 ਚਮਚਾ ਆਪਾਂ ਸਾਬਤੇ ਧਨੀਆ ਨੂੰ ਕੁੱਟ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਮਤਲਬ ਕੇ ਪਾ ਲੈਣਾ, ਤੇ ਪੁਦੀਨੇ ਦੇ ਪੱਤੇ ਹੋਣੇ ਚਾਹੀਦੇ ਆ। ਇਹਨੂੰ ਉਬਾਲਣ ਤੋਂ ਬਾਅਦ ਫਿਰ ਆਪਾਂ ਐਪਲ ਸਾਈਡਰ ਵਿਨੀਗਰ ਤੇ ਲੈਮਨ ਜੂਸ, ਤੇ ਇਹਦੇ 'ਚ ਹਲਦੀ ਵੀ ਪਾ ਸਕਦੇ ਹਾਂ ਜੀ ਆਪਾਂ। ਤੇ ਇਹਨੂੰ ਪੀਣਾ ਹੈਗਾ, ਸ਼ਹਿਦ ਪਾ ਕੇ ਪੀਣਾ। ਸ਼ਹਿਦ ਉਦੋਂ ਪਾਉਣਾ ਜਦੋਂ ਆਪਾਂ ਲਾ ਲਈਏ। ਜਦੋਂ ਅਸੀਂ ਸ਼ਹਿਦ ਪਾਉਣਾ ਹੈਗਾ ਲਾ ਕੇ ਗਲਾਸ ਦੇ ਵਿੱਚ, ਇਹਦਾ ਕੋਈ ਮੈਟਰ ਨਹੀਂ ਕਰਦਾ ਉਹ ਕਿੰਨਾ ਗਰਮ ਹੈਗਾ। ਕਈ ਲੋਕ ਪੁੱਛਦੇ ਨੇ ਜੀ ਅਸੀਂ ਤਾਂ ਸ਼ਹਿਦ ਠੰਡੇ ਰੇਡੀਓ ਤੇ ਦੱਸਿਆ ਜਾਂਦਾ ਸੀ ਪਾ ਨਹੀਂ ਸਕਦੇ ਗਰਮ 'ਚ। ਭੈਣ ਜੀ ਆਪਾਂ ਪਾ ਸਕਦੇ ਹਾਂ, ਸਾਨੂੰ ਸਾਲਾਂ ਦੇ ਸਾਲ ਹੋ ਗਏ ਪੀਂਦਿਆਂ ਨੂੰ। ਭਾਜੀ ਇਹ ਉਬਾਲ ਨਹੀਂ ਸਕਦੇ, ਗਰਮ 'ਚ ਪਾ ਉਬਾਲ ਨਹੀਂ ਸਕਦੇ। ਹਾਂਜੀ, ਪਤੀਲੇ 'ਚ ਨਹੀਂ ਉਬਾਲਣਾ, ਕੱਪ 'ਚ ਪਾ ਲਿਆ, ਉਦੋਂ ਸ਼ਹਿਦ ਪਾ ਲਓ, ਕਦੇ ਕੋਈ ਪ੍ਰੋਬਲਮ ਨਹੀਂ ਆਊਗੀ। ਤੇ ਵੈਸੇ
ਅੱਛਾ, ਦੂਸਰੀ ਚੀਜ਼ ਸ਼ਹਿਦ ਹੀ ਲੈਣਾ ਚਾਹੀਦਾ ਸਾਨੂੰ। ਜੇ ਅਸੀਂ ਖੰਡ ਖਾਂਦੇ ਹਾਂ ਉਹ ਸਾਡੇ ਸਾਡਾ ਜਿਹੜਾ ਇਮਿਊਨ ਸਿਸਟਮ ਉਹਨੂੰ ਰਾਈਟ ਵੇ ਵੀਕ ਕਰਦੀ ਆ। ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ। ਜਿਨ੍ਹਾਂ ਨੂੰ ਜ਼ਿਆਦਾ ਐਲਰਜੀਆਂ ਵਗੈਰਾ ਹੁੰਦੀਆਂ ਨੇ ਉਹ ਖੰਡ ਖਾਣੀ ਬੰਦ ਕਰ ਦੇਣ ਤੇ ਸ਼ਹਿਦ ਨੂੰ ਚੈੱਕ ਕਰਕੇ ਦੇਖਣ, 5-4 ਮਹੀਨੇ ਲੈਣ ਜੀ। ਕੰਨਾਂ 'ਚ ਪੱਥਰੀਆਂ, ਕੋਲੈਸਟਰੋਲ ਤੁਸੀਂ ਹੁਣੇ ਗੱਲ ਕੀਤੀ ਸੀਗੀ, ਇਹਦੇ ਵਾਸਤੇ ਕੋਕੂਲਸ ਇੰਡੀਕਸ ਕੰਮ ਕਰਦੀ ਆ ਭੈਣ ਜੀ। ਤੇ ਐਕਸਰਸਾਈਜ਼ ਵੀ ਬਹੁਤ ਵਧੀਆ ਭੈਣ ਜੀ ਹੁਣ ਦੱਸ ਕੇ ਗਏ ਨੇ। ਅਸੀਂ ਇੱਕ ਬੈਂਚ ਤੇ ਬੈਠ ਜਾਈਏ, ਲੱਤਾਂ ਮੂਹਰੇ ਨੂੰ ਕਰ ਲਈਏ ਤੇ ਮੂਹਰੇ ਆਪਣਾ ਸਿਰ ਉਹਦੇ ਨਾਲ ਲਾ ਲਈਏ ਗੋਡਿਆਂ ਦੇ, ਤੇ ਫਿਰ ਰਾਈਟ ਸਾਈਡ ਨੂੰ ਦੇਖਣਾ, ਲੈਫਟ ਨੂੰ ਦੇਖਣਾ, ਰਾਈਟ ਨੂੰ ਦੇਖਣਾ, 5-4 ਵਾਰੀ ਇਸ ਤਰ੍ਹਾਂ ਕਰੋ ਤੇ ਇਹ ਹੈਲਪ ਕਰ ਦਿੰਦੀ ਹੈ ਜੀ। ਤੇ ਵੈਰੀਕੋਜ਼ ਵੇਨਸ ਦੇ ਲਈ ਨੀਲੀਆਂ ਦਾਣਾ ਜਿਹੜੀਆਂ ਨੇ, ਕਲਕੇਰੀਆ ਫਲੋਰ ਕੰਮ ਕਰਦੀ ਹੈ ਭੈਣ ਜੀ ਹੋਮਿਓਪੈਥੀ ਦੀ, ਠੀਕ ਹੋ ਸਕਦੀਆਂ ਨੇ। ਕੱਪਿੰਗ ਵੀ ਬਹੁਤ ਸੋਹਣਾ ਕੰਮ ਕਰਦੀ ਆ ਇਹ। ਪੰਪਿੰਗ ਦੀ ਪ੍ਰੋਬਲਮ ਹੁੰਦੀ ਆ, ਉੱਪਰ ਖੂਨ ਨਹੀਂ ਜਾਂਦਾ ਹੈਗਾ ਜੀ ਵਾਪਸ, ਤੇ ਇਹ ਹੈਲਪ ਹੋ ਸਕਦੀ ਆ। ਐਗਜ਼ੀਮੇ ਦੀ ਗੱਲ ਹੋਈ ਸੀਗੀ, ਛੋਟੇ ਬੱਚਿਆਂ ਨੂੰ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ ਜੀ। ਤੇ ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੀ ਆ। ਹੋਮਿਓਪੈਥੀ ਆਪਾਂ ਇਹ 2 ਦਿਨਾਂ ਦੇ ਬੱਚੇ ਨੂੰ ਵੀ ਦੇ ਸਕਦੇ ਹਾਂ। ਇਹ ਨਾ ਭੈਣ ਜੀ ਇਹਦਾ ਸਾਈਡ ਇਫੈਕਟ ਹੈਗਾ, ਤੇ ਨਾ ਇਹ ਗਰਮ ਆ ਤੇ ਨਾ ਠੰਡੀ ਹੁੰਦੀ ਆ। ਤੇ ਦੂਸਰੀ ਚੀਜ਼ ਲਿਵਰ ਲਈ, ਲਿਵਰ ਦੀਆਂ ਪ੍ਰੋਬਲਮਾਂ ਕਾਫੀ ਵਾਰੀ ਮੈਂਸ਼ਨ ਹੋਈਆਂ ਨੇ। ਉਹਦੇ ਲਈ ਹੋਮਿਓਪੈਥੀ ਦੇ ਵਿੱਚ ਕੁਝ ਕੰਬੀਨੇਸ਼ਨ ਆਉਂਦੇ ਨੇ। ਇਹ ਡਿਪੈਂਡ ਕਰਦਾ ਜੀ ਉਹਨਾਂ ਦੀ ਪ੍ਰੋਬਲਮ ਕੀ ਆ, ਇੱਕ ਅਲਕੋਹਲ ਵਾਲੇ ਬੰਦੇ ਲਈ ਆ ਜਾਂ ਦੂਸਰੇ ਲਈ ਆ। ਉਹ ਅਲੱਗ-ਅਲੱਗ ਕੰਬੀਨੇਸ਼ਨ ਬਣਦੇ ਨੇ, ਇਹ ਕੰਮ ਕਰਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਲਿਵਰ ਠੀਕ ਹੋ ਸਕਦਾ ਜੀ। ਬਾਕੀ ਬਲੱਡ ਪ੍ਰੈਸ਼ਰ ਦੀ ਗੱਲ ਹੋਈ ਸੀਗੀ, ਭੈਣਾਂ ਨੇ ਕਿਹਾ ਸੀਗਾ ਬਲੱਡ ਪ੍ਰੈਸ਼ਰ ਵਧਿਆ, ਪੇਨ ਹੋਈ ਬੈਕ ਦੇ ਵਿੱਚ। ਭੈਣ ਜੀ ਜਦੋਂ ਵੀ ਕਿਤੇ ਪੇਨ ਹੁੰਦੀ ਆ ਸਾਡੇ ਸਰੀਰ ਦੇ ਵਿੱਚ, ਉਹਦਾ ਸਟ੍ਰੈਸ ਹੁੰਦਾ ਬਾਡੀ ਨੂੰ, ਉਹ ਸਟ੍ਰੈਸ ਦੇ ਕਾਰਨ ਸਾਡਾ ਬਲੱਡ ਪ੍ਰੈਸ਼ਰ ਜ਼ਰੂਰ ਵਧੂਗਾ ਹੀ ਵਧੂਗਾ ਜੀ। ਤੇ ਦੂਸਰੀ ਫਿਰ ਆਪਾਂ ਇਹਨਾਂ ਨੇ ਕਾਲ ਕੀਤੀ ਸੀ, ਕਹਿੰਦੀ ਵੀ ਕਾਲੀ ਸਕਿਨ ਹੋ ਜਾਂਦੀ ਆ ਆਪਣੇ ਪੱਟਾਂ ਦੇ ਕੋਲ, ਇਹ ਫੰਗਸ ਹੈਗੀ ਆ ਜੀ। ਇਹ ਫੰਗਸ ਨੂੰ ਹੋਮਿਓਪੈਥੀ ਕਰਦੀ ਆ, ਬੈਸਲੀਨੀਅਮ ਨਾਂ ਦੀ ਦਵਾਈ ਆਉਂਦੀ ਹੈਗੀ ਜੀ, ਤੇ ਇਹ ਕਰਦੀ ਆ ਜੀ ਕੰਮ, ਬਹੁਤ ਸੋਹਣਾ ਕੰਮ ਕਰਦੀ ਆ। ਤੇ ਇਹ ਯੂਜ਼ ਕਰਨ ਜਾਂ ਕਿਸੇ ਹੋਮਿਓਪੈਥੀ ਨੇੜੇ ਉਹਨਾਂ ਨਾਲ ਗੱਲ ਕਰਨ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਆ ਲੈਂਦੇ ਜੀ ਆਪਣੇ ਅਗਲੇ ਕਾਲਰ ਨੇ ਹਰਪਾਲ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਸਾਰੀ ਟੀਮ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਭੈਣ ਜੀ ਇੱਕ ਮੈਂ ਪੁੱਛਣਾ ਸੀ ਆਪਣੇ ਸਰੋਤਿਆਂ ਨੂੰ ਜਿਹੜੇ ਇਸ ਟਾਈਮ ਸੁਣ ਰਹੇ ਨੇ ਜੀ ਜੀ, ਵੀ ਸਾਡੇ ਫੈਮਿਲੀ ਮੈਂਬਰ ਸੀ ਇੱਕ, ਪਿਛਲੇ ਵੀਕ ਜਿੱਦਾਂ ਫਰਸ਼ ਤੋਂ ਥੋੜਾ ਜਿਹਾ ਸਲਿਪ ਕਰ ਗਏ ਤੇ ਜਿੱਦਾਂ ਮੋਰੇ ਟੇਬਲ ਪਿਆ ਸੀ, ਉਹਦਾ ਖੂੰਜਾ ਜਿਹੜਾ ਟੇਬਲ ਦਾ ਕਾਰਨਰ ਸੀਗਾ ਉਹਨਾਂ ਦੀ ਪਸਲੀ 'ਚ ਜਿੱਦਾਂ ਥੋੜਾ ਲੱਗ ਗਿਆ। ਤੇ ਐਕਸਰੇ ਵਗੈਰਾ ਕਰਾਏ ਨੇ, ਤੇ ਐਕਸਰੇ ਤੋਂ ਉਹ ਤਾਂ ਕਹਿੰਦੇ ਮਤਲਬ ਠੀਕ ਆ ਸਰ, ਮਾਸ ਫਟਿਆ ਹੋਊਗਾ ਜਾਂ ਕੁਛ ਆ, ਲੇਕਿਨ ਦਰਦ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਉਹ ਪੇਨ ਕਿਲਰ ਲੈਂਦੇ ਨੇ ਬਸ, ਤੇ ਉਹ ਥੋੜਾ ਬਹੁਤਾ ਠੀਕ ਹੋ ਜਾਂਦਾ। ਹਿੱਲਦਿਆਂ ਤੇ ਹੁੰਦੀ ਆ ਪੇਨ ਜਾਂ ਉਦਾਂ ਹੁੰਦੀ ਆ? ਹਿੱਲਦਿਆਂ ਤੇ ਹਾਂਜੀ, ਹਿੱਲਦਿਆਂ ਪਾਸਾ ਵੀ ਨਹੀਂ ਵੱਟ ਹੋ ਰਿਹਾ, ਮਤਲਬ ਬਿਲਕੁਲ ਪਸਲੀਆਂ ਜਿੱਦਾਂ ਥੱਲੜੇ ਪਾਸੇ ਚੈਸਟ ਦੇ ਬਿਲਕੁਲ ਥੱਲੜੇ। ਹਾਂਜੀ ਹਾਂਜੀ ਹਾਂਜੀ, ਉੱਥੇ ਪਸਲੀ ਕਈ ਵਾਰੀ ਹਿੱਲ ਵੀ ਜਾਂਦੀਆਂ ਆ, ਫੜ ਕੇ ਠੀਕ ਕਰ ਲੈਣ। ਪਤਾ ਨਹੀਂ ਹੁਣ ਇਹ ਤੇ ਹੁਣ ਪਤਾ ਨਹੀਂ ਹੈਗਾ, ਪਰ ਇਹ ਆ ਵੀ ਚਲੋ ਜੇ ਕੋਈ ਸਰੋਤਾ ਹੋ ਰਹੀ ਆ, ਜੇ ਕੋਈ ਇਲਾਜ ਹੋਵੇ ਇਹਦਾ, ਕਿਉਂਕਿ ਪੇਨ ਕਿਲਰ ਖਾ ਰਹੇ ਆ ਉਹ ਵੀ ਬਸ। ਕਿੰਨੇ ਕੁ ਦਿਨ ਹੋਇਆ? 4-5 ਦਿਨ ਹੋ ਗਏ ਆ, 5 ਕੁ ਦਿਨ ਹੋ ਗਏ। ਠੀਕ। ਤੇ ਪਸਲੀ ਜਿੱਦਾਂ ਉਹ ਪੇਨ ਜ਼ਿਆਦਾ ਕਰ, ਜੋ ਵੀ ਕੋਈ ਪੇਨ ਬਹੁਤ ਕਰ ਰਹੀ ਆ, ਸਿਆਲ ਵੀ ਆ, ਦਰਦ ਜਿੱਦਾਂ ਗਰਮ ਪਾਣੀ ਜਿੱਦਾਂ ਕਰਕੇ ਬੋਤਲ 'ਚ ਪਾ ਕੇ ਦੇਈਦਾ ਆ, ਪਰ ਉਹ ਆਰਾਮ ਇੰਨਾ ਆ ਨਹੀਂ ਰਿਹਾ। ਤੇ ਡਾਕਟਰ ਕਹਿੰਦੇ ਬਸ ਪੇਨ ਕਿਲਰ ਖਾ ਲਓ, ਹੋਰ ਕੋਈ ਤਰੀਕਾ ਨਹੀਂ ਹੈਗਾ। ਪਸਲੀਆਂ ਨੂੰ ਤਾਂ ਬਿਲਕੁਲ ਨਹੀਂ ਛੇੜਦੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤਾਈਓ ਮੈਂ ਕਿਹਾ ਜੇ ਕੋਈ ਚਲੋ ਆਪਣੇ ਭੈਣ ਭਰਾ ਕਿਸੇ ਨੂੰ ਪਤਾ ਹੋਵੇ ਇਸ ਬਾਰੇ ਤੇ ਪਲੀਜ਼ ਅੱਜ ਦੱਸ ਦੇਣ ਕੁਛ ਨਾ ਕੁਛ। ਠੀਕ ਹੈ ਜੀ, ਠੀਕ ਹੈ ਠੀਕ ਹੈ ਹਰਪਾਲ, ਥੈਂਕ ਯੂ ਜੀ, ਥੈਂਕ ਯੂ। ਅਗਲੇ ਜੀ ਰਮਨਦੀਪ। ਰਮਨਦੀਪ ਹੈਲੋ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਮੇਰੀ ਮੰਮੀ ਦੇ ਕੋਲੈਸਟਰੋਲ ਬਹੁਤ ਵਧਿਆ, ਤੇ ਜੇ ਕਿਸੇ ਨੂੰ ਪਤਾ ਹੋਵੇ। ਕੋਲੈਸਟਰੋਲ ਤੋਂ ਕੀ ਕਾਰਨ? ਠੀਕ ਹੈ ਜੀ। ਹਾਂਜੀ, ਤੇ ਇੱਕ ਉਹਨਾਂ ਦੇ ਥਾਇਰਾਇਡ ਵੱਧਦਾ ਆ। ਠੀਕ।
ਤੇ ਥਾਇਰਾਇਡ ਵਧਣ ਤੋਂ ਵੀ ਕੋਈ ਜੇ ਹੋਵੇ ਦੇਸੀ ਇਲਾਜ, ਕਿਉਂਕਿ ਗੋਲੀ ਫਿਰ ਡਾਕਟਰ ਗੋਲੀ ਦਿੰਦੇ ਆ ਤਾਂ ਉਹ ਲਾਉਣਾ ਨਹੀਂ ਚਾਹੁੰਦੇ ਜੀ ਵੀ, ਤਾਂ ਕਰਕੇ ਕੋਈ ਜੇ ਦੇਸੀ ਘਰ ਦਾ ਇਲਾਜ ਹੋਵੇ ਤਾਂ ਜ਼ਰੂਰ ਦੱਸੋ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਕੋਲੈਸਟਰੋਲ ਦਾ ਤਾਂ ਭਾਈ ਜ਼ਰੂਰ ਦੱਸਿਓ, ਬਹੁਤਿਆਂ ਦੀ ਜਿਹੜੀ ਆ ਉਹ ਡਾਕਟਰਾਂ ਨੇ ਪੁੱਛਿਆ ਕਿਵੇਂ ਘਟ ਗਈ ਆ, ਤੇ ਬਹੁਤ ਸਾਰੇ ਲੋਕਾਂ ਦੀ ਘਟੀ ਹੈਗੀ ਆ। ਰਵਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਬੇਟੀ ਨੂੰ ਨਾ ਮਾਈਗ੍ਰੇਨ ਆ ਬਹੁਤ ਜ਼ਿਆਦਾ, ਤੇ ਸਾਰੇ ਇਲਾਜ ਕਰ ਲਏ ਜਿੰਨੇ ਤੁਸੀਂ ਦੱਸੇ ਆ, ਪਰ ਆਰਾਮ ਨਹੀਂ ਆਉਂਦਾ। ਸਿਰ ਇੰਨਾ ਦਰਦ ਕਰਦਾ ਨਾ, ਤੜਫ ਪੈਂਦੀ ਹੈ। ਅੱਛਾ, ਠੀਕ ਆ। ਬਹੁਤ ਜ਼ਿਆਦਾ ਦੱਸਣ ਭਾਈ ਵੀਰ ਦੱਸਣ, ਜਾਂ ਤੁਸੀਂ ਕੋਈ ਸਰੋਤਾ ਦੱਸੇ, ਬਹੁਤ ਹੀ ਬੁਰਾ ਹਾਲ ਬੇਟੀ ਦਾ ਹੁੰਦਾ। 5-7 ਦਿਨ ਲੰਘਦੇ ਬਸ। ਹਾਂਜੀ, ਅਟੈਕ ਆ ਜੀ, ਇਹ ਤਾਂ ਇੱਕ ਅਟੈਕ ਹੁੰਦਾ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਸਿਰ ਉਹ ਤੜਫ ਪੈਂਦੀ ਹੈ, ਤੇ ਫਿਰ ਵੇਖੀ ਨਹੀਂ ਜਾਂਦੀ, ਕੀ ਕਰੇ ਬੰਦਾ। ਹਾਂਜੀ ਹਾਂਜੀ, ਉਹਨੂੰ ਉਲਟੀਆਂ ਤਾਂ ਨਹੀਂ ਆਉਂਦੀਆਂ ਨਾਲ? ਬਾਕ ਜੇ ਆਉਂਦੇ ਆ, ਬਾਕ ਜੇ। ਠੀਕ ਹੈ, ਠੀਕ। ਹਾਂਜੀ, ਕੋਈ ਦੱਸਣ ਤੇ ਅਸੀਂ ਇਲਾਜ ਕੋਈ ਕਰੀਏ ਉਹਦਾ। ਜ਼ਰੂਰ ਪੁੱਛਦੇ ਜੀ ਆਪਾਂ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਜ਼ਰੂਰ ਦੱਸਿਓ ਜੀ। ਇਲਾਜ ਤਾਂ ਵੈਸੇ ਦੱਸੇ ਵੀ ਗਏ ਆ। ਮੁਖਤਿਆਰ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਕਿਹਾ ਮੇਰਾ ਫਿਰ ਟਾਈਮ ਲਗਾਉਣਾ ਹੀ ਨਹੀਂਗਾ। ਤੇ ਮੈਂ ਤੁਹਾਨੂੰ ਪੁੱਛਣਾ ਸੀ ਵੀ ਮੈਨੂੰ ਵੀ ਜਿਸ ਤਰ੍ਹਾਂ ਦੱਸ ਗਏ ਪਹਿਲਾਂ ਵੀ ਕੋਲੈਸਟਰੋਲ ਬਹੁਤ ਹਾਈ ਮੇਰਾ ਤੇ ਖਣੀ ਆਂਦੇ ਵੀ ਰੈਡ ਲਾਈਨ ਵੀ ਕ੍ਰੋਸ ਕਰ ਗਿਆ ਨਾ, ਇੰਨਾ ਜ਼ਿਆਦਾ ਹੈ। ਅੱਛਾ ਜੀ, ਕੋਲੈਸਟਰੋਲ ਬਹੁਤ ਆ, ਠੀਕ ਆ। ਹਾਂਜੀ, ਇੱਕ ਮੇਰਾ ਇਹ, ਤੇ ਇੱਕ ਮੇਰਾ ਪਹਿਲਾਂ ਵੀ ਮੈਨੂੰ ਇੱਕ ਵਾਰ ਹੋਇਆ ਸੀ ਬੈਕ ਦੀ ਪ੍ਰੋਬਲਮ, ਤੇ ਮੇਰੀ ਲੱਤ ਜਿਹੜੀ ਸੀ ਉਹ ਨਾਲ ਜਿਸ ਤਰ੍ਹਾਂ ਥੋੜਾ ਇੰਨਾ ਜ਼ਿਆਦਾ ਕੰਮ ਨਹੀਂ ਕਰਦੀ, ਬਹੁਤ ਘੱਟ ਕਰਨ ਲੱਗ ਗਈ। ਫਿਰ ਨਾ ਜਾਂ ਕਿੱਦਾਂ ਏਦਾਂ ਡਾਕਟਰਾਂ ਕਿਹਾ ਵੀ ਇਹਦਾ ਘੱਟ ਹੀ ਨਹੀਂ ਹੁਣ ਹੋ ਸਕਦੀ। ਅੱਛਾ, ਤੇ ਹੁਣ 6 ਦਿਨ ਹੋ ਗਏ ਆ, ਤੇ ਹੁਣ ਮੇਰਾ ਇਹ ਸੱਜੀ ਬਾਂਹ ਹੋ ਗਈ। ਅੱਛਾ, ਕਿਉਂਕਿ ਉਹਦੀ ਵੀ 2 ਉਂਗਲਾਂ ਮੇਰੀਆਂ ਜਿਹੜੀਆਂ ਇਹ ਕੰਮ ਨਹੀਂ ਕਰਦੀਆਂ ਨਾਲ। ਠੀਕ ਹੈ। ਬਹੁਤ ਕਰ, ਤੇ ਮੇਰਾ ਪਹਿਲਾਂ ਮੋਢਾ, ਸਾਰੀ ਮੇਰੀ ਧੌਣ ਪਿੱਛੋਂ ਵੀ ਸਾਰੇ ਬਹੁਤ ਦਰਦ ਕਰਨਾ ਸਟਾਰਟ ਹੋ ਕੀਤਾ। ਇਹਨਾਂ ਨੇ ਇੰਨੀ ਜ਼ਿਆਦਾ ਹੋਇਆ, ਤੇ ਡਾਕਟਰ ਦੇ ਗਈ, ਉਹਨੇ ਐਕਸਰਾ ਕਰਕੇ ਤੇ ਉਹਨਾਂ ਨੇ ਉਹ ਟੀਕਾ ਲਾਤਾ, ਤੇ ਚੱਲ ਦਰਦ ਉਹਦੇ ਨਾਲ ਹਟ ਗਈ ਆ, ਤੇ 2 ਪੋਤੇ ਰੋਤੇ ਰਿਹਾ। ਕੋਈ ਨਹੀਂ, 2 ਮਹੀਨੇ ਆ ਫੇਰ ਆ ਜਾਣੀ ਦਰਦ ਤਾਂ। ਨਹੀਂ, ਉਹ ਲੱਤ ਦੀ ਵੀ ਏਦਾਂ ਹੀ ਹੋਈ ਸੀ ਭੈਣ ਜੀ, ਉਹ ਵੀ ਨਾ ਟੀਕਾ ਲਾਤਾ, ਦਰਦ ਹਟ ਗਈ ਆ, ਪਰ ਲੱਤ ਨਹੀਂ ਸਹੀ ਹੋਈ, ਲੱਤ ਉਸੇ ਰਹੀ। ਹਾਂਜੀ, ਠੀਕ ਹੈ ਜੀ। ਤੇ ਜ਼ਰੂਰ ਦੱਸਿਓ ਮੇਰੀ ਭੈਣ, ਕੋਈ ਸਰ ਮੈਨੂੰ ਵੀ ਇਲਾਜ। ਠੀਕ ਹੈ, ਜ਼ਰੂਰ ਜੀ। ਮੈਂ ਤੁਹਾਡਾ ਬਹੁਤ ਸੁਣਦੀ ਰਹਿੰਦੀ ਹਾਂ, ਮੈਂ ਤੇ ਪੁੱਛਿਆ ਨਹੀਂ, ਮੈਂ ਨਹੀਂ ਚੱਲ ਏਦਾਂ ਵਿੱਚੋਂ ਪਤਾ ਲੱਗ ਜਾਂਦਾ ਮੈਨੂੰ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਮੈਂ ਆਪਣਾ ਵੀ ਚੇਚਾ ਇੱਕ ਵਾਰ ਪੁੱਛ ਹੀ ਲਵਾਂ। ਜੀ ਜੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਵੇਖੋ, ਕੋਲੈਸਟਰੋਲ ਤੇ ਆਮ ਹੀ ਹੈਗਾ ਆ, ਲੋਕਾਂ ਨੂੰ ਬਹੁਤਿਆਂ ਨੂੰ ਆਰਾਮ ਆ। 2 ਤੇ ਚੀਜ਼ਾਂ ਆ ਸਾਰੀਆਂ, ਵੀ ਉਹਨਾਂ ਨੂੰ ਲਵੋ ਤਾਂ ਦੱਸ ਦਿਓ ਜੀ, ਕੋਈ ਨਾ ਕੋਈ ਜਾਣਾ ਵੀ ਕਿਹੜੀਆਂ ਚੀਜ਼ਾਂ ਲਈਆਂ ਜਾਂਦੀਆਂ, ਤੁਸੀਂ ਲਿਖੀਆਂ ਹੋਣੀਆਂ। ਅਗਲੇ ਕਾਲਰ ਨੇ ਸਾਡੇ ਜੀ ਕੇਵਲ ਸਿੰਘ। ਹੈਲੋ ਭੈਣ, ਸਤਿ ਸ੍ਰੀ ਅਕਾਲ। ਸਾਰੇ ਸੁਣਨ ਵਾਲਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ ਇੱਕ ਭੈਣ ਨੇ ਕਿਹਾ ਸੀਗਾ ਕਿ ਬੇਟੀ ਦਾ ਵੇਟ ਨਹੀਂ ਵੱਧਦਾ, ਉਹਨੂੰ ਨਾ ਜਿਹੜੀ ਰੋਟੀ ਖਿਲਾਣੀ ਹੈ, ਛੋਟੀ ਛੋਟੀ ਬੁਰਕੀ ਜਦੋਂ ਖਿਲਾਣੀ ਆ। ਰੇਡੀਓ ਬੰਦ ਕਰੋ ਕੇਵਲ ਸਿੰਘ ਜੀ, ਰੇਡੀਓ ਬੰਦ ਕਰੋ ਪਿੱਛੇ। ਮੈਂ ਕਰਤਾ ਜੀ। ਮੈਂ ਉਹ ਜਿਹੜੀ ਮੇਰੀ ਭੈਣ ਕਹਿੰਦੀ ਹੈ ਬੇਟੀ ਦੇ ਬਾਰੇ, ਵੀ ਉਹਦਾ ਵੇਟ ਨਹੀਂ ਵੱਧਦਾ, ਉਹ ਰੋਟੀ ਦੇ ਛੋਟੇ ਛੋਟੇ ਪੀਸ ਉਹਨੂੰ ਖਿਲਾਈ ਜਾਣੇ, ਨਾਲ ਦੁੱਧ ਰੱਖਣਾ ਕੱਪ 'ਚ ਪਾ ਕੇ, ਕੋਸਾ ਜਾਂ ਦੁੱਧ ਉਹਨੂੰ ਨਾਲ ਪਿਲਾਈ ਜਾਓ, ਤੇ 1 ਮਹੀਨੇ ਦੇ ਅੰਦਰ ਅੰਦਰ ਇਹ ਵੇਟ ਵਧਣਾ ਸ਼ੁਰੂ ਹੋ ਜਾਊਗਾ। ਮੈਂ ਇੱਥੇ 2-3 ਬੰਦਿਆਂ ਦੇ ਜਿਹੜੇ ਬੰਦੇ ਸੀ, ਉਹਨਾਂ ਦਾ ਇੱਕ ਕੀਤਾ ਸੀ, ਉਹਨਾਂ ਦਾ ਵੇਟ ਵੱਧ ਗਿਆ ਸੀ ਕਾਫੀ। ਤੇ ਦੂਜੀ ਗੱਲ ਇੱਕ ਜਿਹੜੀ ਉਹੀ ਬੇਟੀ ਭੈਣ ਕਹਿੰਦੀ ਸੀ ਵੀ ਮੇਰੀ ਲੱਤਾਂ ਦੇ ਜਾਂ ਸਿਰ ਬਾਹਾਂ ਆਪਣੇ ਸਰੀਰ ਤੇ ਖਾਜ ਹੁੰਦੀ ਆ, ਜਾਂ ਕੋਈ ਰੰਗ ਦਾ ਫਰਕ ਪੈਂਦਾ, ਉਹ ਵਿਟਾਮਿਨ ਸੀ ਦੀ ਕਮੀ ਹੁੰਦੀ ਆ। ਵਿਟਾਮਿਨ ਸੀ ਦੀਆਂ 2 ਗੋਲੀਆਂ ਇੱਕ ਸਵੇਰੇ ਸ਼ਾਮ ਨਾਲ ਖਾਣ ਨਾਲ ਆ ਜਿਹੜੀ ਸਕਿਨ ਕਾਲੀ ਹੋ ਗਈ ਆ, ਜਾਂ ਕੋਈ ਡੱਬ ਪੈ ਗਿਆ, ਜਾਂ ਕੋਈ ਉਹਦੇ 'ਚ ਖਾਜ ਹੁੰਦੀ ਆ, ਉਹ ਠੀਕ ਹੋ ਜਾਂਦੀ ਆ। ਵਿਟਾਮਿਨ ਸੀ ਦਾ ਕੰਮ ਹੁੰਦਾ, ਕਿਉਂਕਿ ਇੱਥੇ ਸਾਡੇ ਵਿਟਾਮਿਨ ਸੀ ਦੀ ਕਮੀ ਰਹਿੰਦੀ ਹੈ। ਇੱਕ ਵਿਟਾਮਿਨ ਡੀ ਦੀ ਕਮੀ ਰਹਿੰਦੀ ਆ, ਕਿਉਂਕਿ ਧੁੱਪੇ ਨਹੀਂ ਫਿਰਦੇ। ਇਸ ਕਰਕੇ 2 ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਆ, ਜਿਹਦੇ ਕਰਕੇ ਸਕਿਨ ਦਾ ਫਰਕ ਪੈਂਦਾ ਆ। ਚੰਗਾ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਭ ਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਬਿਲਕੁਲ ਜੀ, ਜਿਹਨੂੰ ਕਿਸੇ ਵੀ ਇਲਾਜ ਦਾ ਪਤਾ ਹੁੰਦਾ ਹੈ, ਉਹ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ। ਹੋ ਸਕਦਾ ਕਿਸੇ ਨੂੰ ਕਿਸੇ ਚੀਜ਼ ਤੋਂ ਵੀ ਆਰਾਮ ਆ ਜਾਏ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਿਛਲੇ ਵਾਰ ਮੇਰੇ ਨੈਟ ਦੀ ਪ੍ਰੋਬਲਮ ਸੀ, ਤੇ ਤਾਂ ਮੇਰੇ ਕਾਲ ਨਹੀਂ ਸੀ ਲੱਗੀ। ਤੇ ਹਾਂਜੀ, ਉਹ ਮੈਨੂੰ
ਦੱਸਣਾ ਸੀ ਇੱਕ ਤਾਂ ਜਿਹੜੇ ਜਿਨ੍ਹਾਂ ਦੇ ਐਗਜ਼ੀਮਾ ਵਾ ਜੀ ਜੀ ਹੈਲੋ ਦੱਸੀ ਚਲੋ ਹਾਂਜੀ ਸੁਣਦਾ ਹੈ। ਹਾਂਜੀ ਹਾਂਜੀ ਜਿਨ੍ਹਾਂ ਦੇ ਐਗਜ਼ੀਮਾ ਹੈ ਉਹ ਇੱਕ ਆਹ ਲੋਹ ਭਸਮ ਨਾ ਮੱਕੀ ਦੇ ਮੈਂ ਖਾਧਾ ਸੀ ਖੁਦ ਤੇ ਮੈਨੂੰ ਤਾਂ ਖੈਰ ਮੇਰੀ ਤਾਂ ਅਲਰਜੀ ਹੋਈ ਸੀ, ਮੈਨੂੰ ਰੋਜ਼ ਚੀਜ਼ ਦੀ ਸਪਰੇਅ ਤੋਂ ਅਲਰਜੀ ਹੋ ਗਈ ਸੀ, ਮੇਰੇ ਸਕਿਨ ਤੇ ਬਹੁਤ ਰੈਸ਼ ਹੁੰਦੇ ਸੀ, ਬਹੁਤ ਖਾਂਸੀ ਹੁੰਦੀ ਤੇ ਉਹਨੂੰ ਮੈਂ ਮੱਕੀ ਦੇ ਦਾਣੇ ਜਿੰਨੀ ਲੋਹ ਭਸਮ ਕਰੀਮ ਦੇ ਵਿੱਚ ਲੈਂਦੀ ਸੀ ਜਾਂ ਤੁਸੀਂ ਸ਼ਹਿਦ ਦੇ ਵਿੱਚ ਲੈ ਸਕਦੇ ਤੇ ਹਾਂਜੀ ਚੁਕੰਦਰ ਦੇ ਜੂਸ ਦੇ ਵਿੱਚ ਨਿੰਬੂ ਨਿਚੋੜ ਕੇ ਉਹ ਲੈ ਸਕਦੇ ਆ, ਉਹਦੇ ਨਾਲ ਕੋਲੈਸਟਰੋਲ ਵੀ ਠੀਕ ਹੋ ਜੂ, ਜਿਨ੍ਹਾਂ ਦੇ ਐਗਜ਼ੀਮਾ ਉਹ ਵੀ ਠੀਕ ਹੋ ਜੂ। ਬਾਕੀ ਜਿਹਨੇ ਬੱਚੇ ਨੂੰ ਕਹਿੰਦੇ ਸੀ ਕਬਜੀ ਬਹੁਤ ਆ ਤੇ ਉਹ ਨਾ ਚੂਰੀ ਕੁੱਟ ਕੇ ਬੱਚੇ ਨੂੰ ਦੇਸੀ ਘਿਓ ਵਿੱਚ ਉਹਦੇ ਪਾ ਕੇ ਸ਼ੱਕਰ ਪਾ ਕੇ ਉਹ ਚੂਰੀ ਖਾ ਕਰਨ ਜਾਂ ਗਲਕੰਦ ਹਾਂ ਦਾ ਇਹ ਕਬਜੀ ਲਈ ਤਾਂ ਬੱਚੇ ਲਈ ਤਾਂ ਇਹ ਆਪਾਂ ਦੇ ਸਕਦੇ ਆ। ਤੇ ਬਾਕੀ ਜਿਨ੍ਹਾਂ ਦਾ ਗੋਡਾ ਦੁਖਦਾ ਹੈ ਸੀਗਾ ਹੁਣ ਉਹਨੇ ਕੁੜੀ ਨੂੰ ਪੁੱਛਿਆ ਸੀ ਉਹਦੇ ਹਸਬੈਂਡ ਦੇ ਵੀ ਉਹਦੇ ਵੀ ਗੋਡੇ ਨੂੰ ਦਰਦ ਹੁੰਦੀ ਆ ਗੋਡੇ ਨਾ ਜਦੋਂ ਤੇਲ ਦੀ ਜਿਨ੍ਹਾਂ ਦੇ ਵੀ ਗੋਡੇ ਦੁਖਦੇ ਆ ਉਹਨਾਂ ਨੇ ਮਾਲਸ਼ ਕਰਨੀ ਹੈਗੀ ਆ ਉਹਨਾਂ ਨੇ ਵੀ ਜਿਹੜਾ ਉੱਚੇ ਥਾਂ ਤੇ ਬਹਿਣਾ ਹੈ ਮਤਲਬ ਪੈਰ ਆ ਜਿਹੜੇ ਧਰਤੀ ਤੇ ਨਹੀਂ ਲੱਗਣੇ ਚਾਹੀਦੇ ਜਾਨੀ ਲਮਕਾ ਕੇ ਬਹਿਣਾ ਉਦੋਂ ਤਾਂ ਮਾਲਸ਼ ਕਰਨੀ ਆ ਉਹ ਕੋਈ ਵੀ ਤੇਲ ਦੀ ਮਾਲਸ਼ ਕਰ ਲੈਣ ਜਾਂ ਡਾਲਡਾ ਘਿਓ ਦੇ ਵਿੱਚ ਅੱਗੇ ਦੱਸਿਆ ਸੀ ਕਿਸੇ ਨੇ ਇੰਡੀਆ ਤੋਂ ਡਾਲਡਾ ਘਿਓ ਦੇ ਵਿੱਚ ਸੁੰਡ ਚਮਚਾ ਪਾ ਲੈਣ 4 ਚਮਚੇ ਉਹਦੇ ਡਾਲਡੇ ਘਿਓ ਦੇ ਪਾ ਲੈਣ ਉਹਨੂੰ ਕਕਾ ਕੇ ਉਹਨੂੰ ਮਲਣਾ ਪਰ ਮਲਣਾ ਇਹੀ ਆ ਵੀ ਗੋਡੇ ਉੱਚੀ ਜਗ੍ਹਾ ਤੇ ਬਹਿਣ ਗੋਡਿਆਂ ਤੇ ਪ੍ਰੈਸ਼ਰ ਨਹੀਂ ਪੈਣਾ ਚਾਹੀਦਾ ਜਦੋਂ ਤੇਲ ਮਲਣਾ ਉਹਨਾਂ ਨੇ ਠੀਕ ਹੈ। ਹੈਲੋ ਹਾਂਜੀ ਤੇ ਬਾਕੀ ਆ ਜਿਹੜੇ ਨਾਰੀਅਲ ਦੇ ਮੈਂ ਅੱਗੇ ਵੀ ਦੱਸਿਆ ਸੀ ਨਾਰੀਅਲ ਦੇ ਜਿਹੜੇ ਉਹ ਭਿਉਂ ਕੇ 2-3 ਟੁਕੜੇ ਪਾਣੀ 'ਚ ਭਿਉਂ ਕੇ ਸਵੇਰ ਨੂੰ ਉਹਦਾ ਪਾਣੀ ਵੀ ਪੀ ਲਓ ਤੇ ਉਹ ਵੀ ਖਾ ਲਓ ਨਾਰੀਅਲ ਦੇ ਉਹ ਟੁਕੜੇ ਵੀ ਖਾ ਲਓ ਉਹਦੇ ਨਾਲ ਜੋੜਾਂ ਦਾ ਦਰਦ ਤੇ ਗਠੀਆ ਵੀ ਹਟ ਜਾਂਦਾ ਤੇ ਲੀਵਰ ਦਾ ਜਿਨ੍ਹਾਂ ਨੇ ਪੁੱਛਿਆ ਸੀ ਚਾਹੇ ਲੀਵਰ ਉਹਨਾਂ ਦਾ ਕੋਈ ਐਂਟੀਬਾਇਓਟਿਕ ਦੀ ਕੋਈ ਪ੍ਰੋਬਲਮ ਨਾ ਲੀਵਰ ਖਰਾਬ ਆ ਚਾਹੇ ਸ਼ਰਾਬ ਦੀ ਵਜ੍ਹਾ ਨਾਲ ਖਰਾਬ ਆ ਕਿਸੇ ਤਰ੍ਹਾਂ ਦਾ ਵੀ ਲੀਵਰ ਖਰਾਬ ਆ ਕਿਸੇ ਤਰ੍ਹਾਂ ਦਾ ਵੀ ਵੀ 15 ਪੱਤੇ ਪੁਦੀਨੇ ਦੇ ਲੈਣੇ ਆ 1 ਚਮਚਾ ਅੱਧਾ ਚਮਚਾ ਲੈਣਾ ਧਨੀਏ ਦਾ ਸੁੱਕੇ ਦਾ ਅੱਧਾ ਚਮਚਾ ਲੈਣਾ ਇਹਦਾ ਨਾਰਦਾਨੇ ਦਾ ਤੇ 4 ਬੀ ਲੈਣੇ ਆ 4 ਲੈਣੇ ਸੁੱਕੇ ਸੌਰੀ ਆਲੂ ਬੁਖਾਰੇ ਦੇ ਤੇ ਦੋ ਇਮਲੀ ਦੇ ਬੀ ਲੈਣੇ ਆ 2 ਇਮਲੀ ਦੇ ਬੀ ਤੇ 1 ਲੈਣੀ ਆ ਹਰੀ ਇਲਾਇਚੀ ਇਹ ਸਾਰੀਆਂ ਚੀਜ਼ਾਂ ਸਵੇਰ ਨੂੰ ਭਿਉਂ ਦੇਣੀਆਂ ਰਾਤ ਨੂੰ ਭਿਉਂ ਦੇਣੀਆਂ ਸਵੇਰ ਨੂੰ ਇਹਨਾਂ ਨੂੰ ਗ੍ਰਾਈਂਡ ਕਰ ਲੈਣਾ ਬੀ ਕੱਢ ਦੇਣੇ ਆਲੂ ਬੁਖਾਰੇ ਦੇ ਵੀ ਤੇ ਇਮਲੀ ਦੇ ਵੀ ਤੇ ਇਲਾਇਚੀ ਤਾਂ ਸਨੇ ਪੀ ਲਓ ਉਹਦਾ ਕੋਈ ਨਹੀਂ ਹੈਗਾ ਜਿਹਨੂੰ ਸ਼ੂਗਰ ਹੈਗੀ ਆ ਉਹ ਮਿਸਰੀ ਨਾ ਪਾਉਣ ਜਿਹਨੂੰ ਨਹੀਂ ਸ਼ੂਗਰ ਹੈਗੀ ਉਹ ਮਿਸਰੀ ਥੋੜੀ ਜਿਹੀ ਵਿੱਚੇ ਭਿਉਂ ਦੇਣ ਤੇ ਉਹ ਵਿੱਚੇ ਘੁਲ ਜਾਣੀ ਆ ਮਿਸਰੀ ਤਾਂ ਤੇ ਉਹ ਸਵੇਰ ਨੂੰ ਬਲੈਂਡ ਕਰਕੇ ਕੱਚ ਦੀ ਸੀਸੀ 'ਚ ਭਿਉਂ ਲੈਣ ਤੇ ਸਵੇਰ ਨੂੰ ਉਹ ਬਲੈਂਡ ਕਰਕੇ ਪੁਣ ਕੇ ਉਹਦਾ ਪਾਣੀ ਪੀ ਲੈਣ 1 ਹਫ਼ਤਾ ਪਾਣੀ ਪੀਣਾ ਲੀਵਰ ਦੇ ਮੇਰੀ ਭੈਣ ਉਹ ਠੀਕ ਹੋਈ ਸੀ ਉੱਥੇ ਤਾਂ ਉਹਨੇ ਕਾਸ਼ਮੀ ਦੇ ਬੀ ਵੀ ਲਏ ਸੀ 1 ਚਮਚਾ ਪਰ ਹੁਣ ਇੱਥੇ ਕਾਸ਼ਮੀ ਦੇ ਬੀ ਨਹੀਂ ਮਿਲਣੇ ਚਲੇ ਇਹੀ ਚੀਜ਼ਾਂ ਲੈ ਲੈਣ ਤੇ ਉਹ 1 ਹਫ਼ਤਾ ਪੀ ਲੈਣ 1 ਹਫ਼ਤੇ ਦੇ ਵਿੱਚ ਚਾਹੇ ਉਹਨਾਂ ਦੀ ਹਲਕਾ ਲਾਈਨ ਦੀ ਪ੍ਰੋਬਲਮ ਆ ਚਾਹੇ OTPT ਆ ਵੱਧਦੀ ਆ ਕੁਛ ਵੀ ਆ ਇਹ ਕਿਸੇ ਵੈਦ ਨੇ ਦੱਸਿਆ ਸੀ ਉੱਥੇ ਇੰਡੀਆ ਤੇ ਚਾਹੇ ਉਹ ਵੀ 1 ਹਫ਼ਤਾ ਲੈ ਲੈਣ ਜੇ ਉਹਨਾਂ ਨੂੰ ਲੱਗੇ ਵੀ ਪ੍ਰੋਬਲਮ ਸਟਿਲ ਹੈਗੀ ਆ ਤਾਂ 1 ਹਫ਼ਤਾ ਹੋਰ ਲੈਣੇ ਨਹੀਂ ਇੱਕੋ ਹੀ ਹਫ਼ਤਾ ਨਿਰਣੇ ਕਾਲਜ ਪੀਣੇ ਆ ਤੇ ਅੱਧਾ ਘੰਟਾ ਕੁਛ ਨਹੀਂ ਖਾਣਾ ਉਦੋਂ ਬਾਅਦ ਫਿਰ ਉਹ ਕੁਛ ਜੋ ਖਾਣਾ ਖਾ ਸਕਦੇ ਆ ਤੇ ਇੱਕ ਹਫ਼ਤਾ ਹੀ ਪੀਣਾ ਹੈ। ਠੀਕ ਹੈ ਜੀ ਓਕੇ ਜੀ ਥੈਂਕ ਯੂ ਜੇ ਕੋਈ ਹੋਰ ਹੋਇਆ ਤਾਂ ਫਿਰ ਥੈਂਕ ਯੂ ਜੀ ਥੈਂਕ ਯੂ ਮੋਸਟ ਵੈਲਕਮ ਜੀ ਬਹੁਤ ਧੰਨਵਾਦ ਹੈ ਜੀ। ਅੱਗੇ ਨੇ ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਡਾਕਟਰ ਉਦਾਂ ਹੀ ਬਣਾਤਾ ਹੁਣ ਤੁਸੀਂ ਹਾਂ ਹਾਂਜੀ ਬ੍ਰੈਸਟ ਫੀਡਿੰਗ ਵਧਾਉਣ ਦੇ ਕੋਈ ਰੈਮਡੀ ਦੱਸੋ। ਠੀਕ ਹੈ ਜੀ ਹੈਗੀਆਂ ਕੋਈ ਨਾ ਕੋਈ ਜ਼ਰੂਰ ਦੱਸੂਗਾ ਤੁਹਾਨੂੰ। ਹਾਂਜੀ ਬ੍ਰੈਸਟ ਫੀਡਿੰਗ ਠੀਕ ਹੈ ਜੀ ਠੀਕ ਆ ਆਪਾਂ ਪੁੱਛਦੇ ਹਾਂ ਜੀ ਥੈਂਕ ਯੂ ਉਹ ਜ਼ਰੂਰ ਦੱਸਿਓ ਜੀ ਹੈਗੀਆਂ ਬਹੁਤਿਆਂ ਨੇ ਪਹਿਲਾਂ ਦੱਸੀਆਂ ਵੀ ਹੈਗੀਆਂ। ਮਲਕੀਤ ਜੀ ਮਲਕੀਤ ਕੌਰ ਜੀ
ਅਗਲੇ ਕਾਲਰ ਨੇ ਸਾਡੇ ਸੁਖਵਿੰਦਰ ਕੌਰ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਜੀ, ਮੇਰੇ ਇੱਕ ਤਾਂ ਮੂੰਹ ਦੇ ਵਿੱਚ ਵਾਈਟ ਫਿੱਲਾਂ ਨੇ ਕਹਿੰਦੇ ਅਟੈਕ ਕੀਤਾ ਹੋਇਆ ਆ ਨਾ, ਉਹਨੂੰ ਕਹਿੰਦੇ ਆ ਔਰਲ ਲਿਚਨ ਪਲਾਂਟ। ਠੀਕ ਆ। ਤੇ ਉਹਦੇ ਸੀਗਾ 3 ਸਾਲ ਹੋ ਗਏ ਜੀ ਮੈਨੂੰ, ਉਹਦੇ ਦਵਾਈ ਵੀ ਖਾਂਦੀ ਆ, ਪਰ ਉਹਨਾਂ ਨੇ ਡਾਇਗਨੋਸ ਵੀ 2-3 ਵਾਰੀ ਕੀਤਾ ਤੇ ਕੁਛ ਨਹੀਂ ਉਹ ਦੱਸਦੇ ਹੈਗੇ, ਕਹਿੰਦੇ ਠੀਕ ਆ ਕੁਛ ਨਹੀਂ ਹੈਗਾ, ਜੇ ਦੁਖੂਗਾ ਜਾਂ ਉਹਦੇ ਵਿੱਚ ਜਾਂ ਕੋਈ ਹੋਰ ਜ਼ਿਆਦਾ ਵਧੂਗਾ ਤਾਂ ਤੁਹਾਨੂੰ ਦਵਾਈ ਦੇਵਾਂਗੇ, ਤੇ ਨਹੀਂ ਤਾਂ ਅਦਰਵਾਈਜ਼ ਗੱਲ ਨਹੀਂ ਹੈਗੀ ਜੀ, ਠੀਕ ਆ। ਤੇ ਫਿਰ ਮੈਂ ਇੱਥੇ ਪਹਿਲਾਂ ਵੀ ਕੀਤੀ ਸੀਗੀ, ਤਾਂ ਫਿਰ ਉਹ ਕਹਿੰਦੇ ਸੀਗੇ ਕਿ ਤੁਸੀਂ ਹੋਮੋਪੈਥੀ ਦੀ ਦਵਾਈ ਲੈਣੀ ਆ। ਮੈਂ 10 ਮਹੀਨੇ ਲਗਾਤਾਰ ਉਹ ਦਵਾਈ ਖਾਧੀ ਆ, ਪਰ ਕੋਈ ਇੰਨਾ ਫਰਕ ਨਹੀਂ ਪਿਆ ਹਨਾ। ਫਿਰ ਮੈਂ ਪੀਂਦੀ ਰਹੀ ਹਾਂ, ਓਟ ਮਿਲਕ ਪੀਂਦੀ ਰਹੀ ਹਾਂ, ਉਹਦੇ ਨਾਲ ਜਦੋਂ ਮੈਂ ਦਵਾਈ ਵੀ ਖਾਂਦੀ ਸੀਗੀ ਤਾਂ ਉਹਦੇ ਨਾਲ ਲੱਗਦਾ ਸੀਗਾ ਕਿ ਮੈਨੂੰ ਠੀਕ ਹੁੰਦਾ ਆ। ਫਿਰ ਹੁਣ ਹੌਲੀ ਹੌਲੀ ਜਿੱਦਾਂ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰਾਂ, ਜਾਂ ਮੈਂ ਜੇ ਕੋਈ ਕਿਸੇ ਨੂੰ ਪਤਾ ਹੋਵੇ ਉਹਦੇ ਬਾਰੇ। ਇੱਕ ਮੈਨੂੰ ਜੀ ਵੈਸੇ ਤਾਂ ਸ਼ੂਗਰ, ਬਲੱਡ ਪ੍ਰੈਸ਼ਰ, ਕੈਸਟਰੋਲ ਸਾਰਾ ਕੁਛ ਹੈਗਾ, ਪਰ ਮਹੀਨਾ ਹੋ ਗਿਆ ਮੈਨੂੰ ਜਿਹੜਾ ਮੈਂ ਸਾਰਾ ਕੁਛ ਚੈੱਕ ਕਰਾਇਆ ਸੀਗਾ, ਕਹਿੰਦੇ ਠੀਕ ਹੈ ਪਰ ਸ਼ੂਗਰ ਥੋੜੀ ਹਾਈ ਆ। ਪਰ ਹੁਣ ਮੇਰੀਆਂ ਹਫ਼ਤਾ ਤੱਕ ਹੋ ਗਿਆ ਲੱਤਾਂ ਜਿਹੜੀਆਂ ਆ, ਮੈਂ ਏਦਾਂ ਨਹੀਂ ਹੁੰਦਾ ਜਿਵੇਂ ਆਪਾਂ ਘੜੀਸ ਕੇ ਤੁਰਦੇ ਹਾਂ, ਜ਼ਬਰਦਸਤੀ ਤੁਰਦੇ ਹਾਂ ਕਿ ਪੈਰ ਚੱਕਦੀ ਹਾਂ, ਪਰ ਤੱਕ ਨਹੀਂ ਹੁੰਦਾ ਹੈਗਾ। ਤੇ ਉਹ ਮੈਂ ਕੰਮ ਕਰਦੀ ਹਾਂ ਤਾਂ ਉਹ ਜਦੋਂ ਤਾਂ ਘਰੇ ਆ ਫਿਰ ਤਾਂ ਠੀਕ ਆ, ਜਾਂ ਖੜੀ ਆ ਤਾਂ ਕੋਈ ਫਰਕ ਨਹੀਂ, ਕੁਛ ਨਹੀਂ ਹੈਗਾ, ਠੀਕ ਆ ਮੈਂ। ਪਰ ਜਦੋਂ ਮੈਂ ਤੁਰਦੀ ਹਾਂ ਤਾਂ ਉਹ ਮੇਰੇ ਲੱਤਾਂ ਏਦਾਂ, ਮੇਰਾ ਜ਼ੋਰ ਲੱਗਦਾ ਜਿੱਦਾਂ ਸਮਝ ਨਹੀਂ ਲੱਗਦੀ ਕਿ ਜਿੱਦਾਂ ਘੜੀਸ ਕੇ ਨਹੀਂ ਪਤਾ ਲੱਤਾਂ ਤੁਰਦਾ ਹੁੰਦਾ, ਕਮਜ਼ੋਰੀ ਹੋ ਗਈ ਤੁਹਾਨੂੰ। ਹਾਂ, ਤੇ ਬਸ ਉਹਦੇ ਬਾਰੇ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਜਾਂ ਕਿਸੇ ਨਾਲ ਹੋਇਆ ਹੋਵੇ ਤਾਂ ਉਹ ਦੱਸ ਦੇਣ। ਤੇ ਇੱਕ ਮੇਰੇ ਬੇਟਾ ਆ 25 ਸਾਲ ਦਾ, ਤੇ ਉਹਦੇ ਕਾਰ ਬਹੁਤ ਆ ਜੀ ਜਿੱਦਾਂ ਸਿਰ ਚ ਕਰ ਬਹੁਤ ਆ। ਹਾਂਜੀ ਯਾ ਥੈਂਕ ਯੂ ਭੈਣ ਜੀ, ਪਰ ਥੋੜਾ ਛੁੱਟੀ ਮੈਂ ਸੁਣਦੀ ਰਹਿੰਦੀ ਹਾਂ, ਪਰ ਹੁਣ ਵੀ ਮੈਂ ਕੰਮ ਤੋਂ ਆਉਣੀ ਆ ਔਰ ਕਾਰ 'ਚ ਆ, ਤੇ ਫਿਰ ਮੈਨੂੰ ਅੱਜ ਜ਼ਿਆਦਾ ਮੈਂ ਕਿਹਾ ਮੈਂ ਫੋਨ ਕਰਕੇ ਜ਼ਰੂਰ ਪੁੱਛਾਂ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਹਾਂ, ਜਿੰਨੀਆਂ ਕੁ ਬਿਮਾਰੀਆਂ ਇਹਨਾਂ ਨੇ ਪੁੱਛੀਆਂ ਨਾ, ਕੁਛ ਇੱਕ ਦੱਸਦਾ ਉਹਨਾਂ ਨੂੰ ਜ਼ਰੂਰ, ਕਰ ਤੋਂ ਵੀ ਜ਼ਰੂਰ ਦੱਸਦਾ। ਉਹਨਾਂ ਨੂੰ ਲੱਤਾਂ ਦੁਖਦੀਆਂ, ਲੱਤਾਂ ਤੋਂ ਬਹੁਤ ਵਾਰੀ ਦੱਸਿਆ ਵੀ ਗਿਆ, ਪੁੱਛਿਆ ਵੀ ਗਿਆ ਹੈ। ਰਾਮ ਪ੍ਰਕਾਸ਼ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਆ ਜਿਹੜਾ ਕਹਿੰਦੇ ਨਾ ਪਸਲੀਆਂ ਵਾਸਤੇ ਛਾਤੀ 'ਚ ਸੱਟ ਲੱਗੀ, ਉਹ ਪਸਲੀਆਂ ਦੇ ਵਿੱਚ ਛਾਤੀ ਦੇ ਵਿੱਚ, ਉਹਦੇ ਵਾਸਤੇ ਦੱਸਣ ਲੱਗਾ ਜੀ ਮੈਂ। ਹੁੰਦੀ ਹੈਗੀ ਹੈ ਸਿਲਾਜੀਤ ਦੁੱਧ ਦੇ ਵਿੱਚ ਖਾਣ ਵਾਸਤੇ ਜੀ, ਸਭ ਤੋਂ ਵਧੀਆ ਚੀਜ਼। ਪਰ ਇੱਥੇ ਸਿਲਾਜੀਤ ਮਿਲਦੀ ਨਹੀਂ, ਇੱਥੇ ਸਿਲਾਜੀਤ ਦੇ ਕੈਪਸੂਲ ਮਿਲਦੇ ਆ ਜੀ। ਠੀਕ ਆ। ਹਾਂਜੀ, ਉਹ ਕੈਪਸੂਲ ਮਤਲਬ ਇੱਕ ਸਵੇਰੇ ਇੱਕ ਸ਼ਾਮ ਨੂੰ ਖਾਣ, ਤੇ ਉਹਦੇ ਨਾਲ 2-3 ਦਿਨ ਦੇ ਵਿੱਚ ਆਰਾਮ ਆ ਜਾਣਾ ਜੀ। ਤੇ ਦੂਜੇ ਨੰਬਰ ਤੇ ਦੇਸੀ ਘਿਓ ਦੇ ਵਿੱਚ ਤੇ ਜੈਫਲ ਤੇ ਸੁੰਡ, ਇਹ ਰਲਾ ਕੇ ਪਾ ਕੇ ਗਰਮ ਕਰਕੇ ਇਹਦੀ ਪੋਲੀ ਮਾਲਿਸ਼ ਕਰਨ, ਤੇ ਉੱਪਰ ਕੱਪੜੇ ਨਾਲ ਜਰਾ ਢੱਕ ਦੇਣ ਜੀ ਹਵਾ ਲੱਗਣ ਤੋਂ। ਠੀਕ ਆ। ਇਹ ਰਾਤ ਨੂੰ ਸੌਣ ਵੇਲੇ ਕਰਨ ਜੀ। 2-4 ਦਿਨ ਦੇ ਵਿੱਚ ਬਿਲਕੁਲ ਠੀਕ ਹੋ ਜਾਣਾ ਜੀ ਉਹਨਾਂ ਨੇ। ਠੀਕ ਹੈ ਜੀ। ਹਾਂਜੀ, ਤੇ ਦੂਜੇ ਜੀ, ਉਹ ਮੈਂ ਪੁੱਛਿਆ ਸੀਗਾ ਪਿਛਲੀ ਵਾਰੀ ਕਿ ਮਤਲਬ ਮੇਰਾ ਇੱਕ ਦੋਸਤ ਆ, ਉਹਨੂੰ ਸਾਹ ਚੜ੍ਹਦਾ ਜੀ ਬਹੁਤ। ਹਾਂਜੀ, ਉਹਨੂੰ ਕੋਈ ਦੱਸੇ ਜੀ ਕੋਈ ਰੈਮਡੀ ਕਿਸ ਤਰ੍ਹਾਂ, ਮਤਲਬ ਜਿੱਦਾਂ ਕੋਈ ਸਾਹ ਚੜ੍ਹਨੇ ਤੋਂ ਠੀਕ ਹੋਵੇ ਜੀ। ਜਿਹੜਾ ਥੋੜਾ ਜਿਹਾ ਤੁਰਦਾ ਤੇ ਉਹਨੂੰ ਸਾਹ ਚੜ੍ਹਨ ਲੱਗ ਪੈਂਦਾ ਜੀ। ਠੀਕ ਹੈ ਜੀ। ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਹੈ ਜੀ। ਹਰਵਿੰਦਰ ਜੀ, ਤੁਹਾਡਾ ਏਰੀਆ ਕੋਡ 415 ਹੈ ਜੀ। ਪਵਨ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਇਹੋ ਆ, ਮੈਂ ਪੁੱਛਣਾ ਚਾਹੁੰਦੀ ਕਿ ਮੇਰਾ ਥੋੜਾ ਤੇ ਬੀਪੀ ਵੱਧਦਾ, ਹਜੇ ਥੋੜਾ ਹੀ ਵਧਣ ਲੱਗਾ ਵੈਸੇ, ਤੇ ਨਾਲ ਮੈਨੂੰ ਥੋੜੀ ਕੈਸਟਰੋਲ ਦੀ ਪ੍ਰੋਬਲਮ ਦੱਸੀ ਹੈ ਡਾਕਟਰ ਨੇ। ਅੱਛਾ ਜੀ। ਹਾਂਜੀ, ਤੇ ਇੱਕ ਮੈਨੂੰ ਅਲਰਜੀ ਆ ਥੋੜੀ ਜਿਹੀ ਹੋ ਜਾਂਦੀ, ਜਿੱਦਾਂ ਆਪਾਂ ਚਲੋ ਕਈ ਵਾਰੀ ਕਲਰ ਤੇ ਲਾ ਹੀ ਲਈਦਾ ਆ ਵਾਲਾਂ ਦੇ ਵਿੱਚ, ਉਸ ਤੋਂ ਬਾਅਦ ਕਈ ਵਾਰੀ ਜਿੱਦਾਂ ਵਿੱਚ ਧੱਫੜ ਟਾਈਪ ਹੋਏ ਹੁੰਦੇ, ਏਦਾਂ ਹੋ ਜਾਂਦੀ ਹੈ, ਜਾਂ ਕੰਨਾਂ ਤੇ ਖਾਜ ਹੋਣ ਲੱਗ ਪੈਂਦੀ। ਡਾਈ ਚੇਂਜ ਕਰੋ, ਡਾਈ ਚੇਂਜ ਕਰੋ। ਡਾਈਆਂ ਵੀ ਚੇਂਜ ਕਰਕੇ ਦੇਖ ਲਈਆਂ ਮੈਂ, ਉਹ ਵੀ ਲੈ ਕੇ ਆਂਦੀ, ਜਿਹਦੇ ਵਿੱਚ ਮਤਲਬ ਕਿ ਥੋੜੀ ਜ਼ਿਆਦਾ ਤੇਜ਼ ਨਾ ਹੋਵੇ, ਲੋ ਲੈਵਲ ਦੀ, ਤੇ ਪਰ ਫਿਰ ਵੀ ਏਦਾਂ ਹੋ ਜਾਂਦਾ। ਹਾਂਜੀ ਠੀਕ ਹੈ, ਪੁੱਛ ਲੈਂਦੇ ਆਪਾਂ, ਪੁੱਛ ਲੈਂਦੇ ਹਾਂ। ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਡਾਈ ਤੋਂ ਬੱਤੇ ਨੂੰ ਪ੍ਰੋਬਲਮ ਹੈਗੀ ਆ ਜੀ, ਤੇ ਕੋਈ ਦੱਸ ਸਕਦਾ ਕਿਸੇ ਨੂੰ ਪਤਾ? ਤੇ ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀਗਾ ਵੀ 2 ਦਿਨ ਹੋ ਗਏ ਮੇਰਾ ਬਲੱਡ ਪ੍ਰੈਸ਼ਰ ਬਹੁਤ ਹਾਈ ਹੋ ਜਾਂਦਾ ਆ। ਉਹ ਕੀ ਹੋ ਗਿਆ? ਕਾਹਦਾ ਫਿਕਰ ਕਰਦੇ ਆ?
ਮੇਰੇ ਹਸਬੈਂਡ ਸਿੱਕ ਹੋਏ ਉਹ ਕਈ ਵਾਰੀ ਉਹ ਟੈਨਸ਼ਨ ਹੋ ਜਾਂਦੀ ਹੈ। ਹਾਂ ਉਹ ਤਾਂ ਦੇਖੋ ਕੁਦਰਤੀ ਹੁੰਦੀ ਆ, ਪਰ ਤੁਸੀਂ ਉੱਥੇ ਕੁਝ ਕਰ ਵੀ ਨਹੀਂ ਨਾ ਸਕਦੇ। ਹਾਂਜੀ, ਕੱਲ ਸੀਗਾ 172 ਉੱਪਰਲਾ ਤਾਂ 89 ਥੱਲੇ ਦਾ ਸੀਗਾ। ਤਾਂ ਫਿਰ ਰਾਤੀ ਚੈੱਕ ਕੀਤਾ, ਰਾਤੀ 79 179 89 ਥੱਲੇ ਦਾ। ਤਾਂ ਫਿਰ ਮੈਂ ਗੋਲੀ ਖਾਊਂ, ਪਾਣੀ ਪੀਊਂ ਠੰਡਾ, ਕਦੀ ਦੁੱਧ ਠੰਡਾ ਪੀਂਦੀ ਆ। ਫਿਰ ਬਾਥਰੂਮ ਬਹੁਤ ਆਉਂਦਾ ਆ ਤੇ ਨੀਂਦ ਬਹੁਤ ਲੇਟ ਆਉਂਦੀ ਆ। ਫਿਰ ਟੈਨਸ਼ਨ ਜਿਹੀ ਚ ਜੀ। ਹਾਂ, ਇੱਕ ਤੁਸੀਂ ਬੈਕ ਦੱਸਿਆ ਸੀ, ਜੇ ਬੈਕ ਦੁਖਦੀ ਹੋਵੇ ਤਾਂ ਫਿਰ ਪ੍ਰੋਬਲਮ ਮੇਰੀ ਬੈਕ ਦੁਖਦੀ, ਨਾਲੇ ਜਿੱਦਾਂ ਮੇਰੇ ਪੱਟ ਜਿੱਦਾਂ ਨਾ ਇੱਕ ਪਾਸਾ ਜਿਹੜਾ ਸੱਜਾ ਉਹ ਏਦਾਂ ਫੁੱਲ ਜਿਹਾ ਗਿਆ, ਤੇ ਉਹਦੇ ਵਿੱਚ ਵੀ ਦਰਦ ਬਹੁਤ ਹੁੰਦੀ ਆ। ਠੀਕ ਆ। ਹਾਂਜੀ, ਤਾਂ ਮੈਂ ਕਿਹਾ ਮੈਂ ਅੱਜ ਫੋਨ ਕਰਕੇ ਪੁੱਛਦੀ ਹਾਂ। ਮੈਨੂੰ ਰਾਤ ਨੂੰ ਟੈਨਸ਼ਨ ਬਹੁਤ ਹੁੰਦੀ ਆ। ਮੈਂ ਕਿਹਾ ਜ਼ਿਆਦਾ ਵੱਧ ਗਿਆ ਤੇ ਫਿਰ ਮੈਂ ਰਾਤ ਨੂੰ ਕਿੱਧਰ ਨੂੰ ਜਾਊਂਗੀ ਜੇ। ਕੋਈ ਨਹੀਂ, ਪੁੱਛਦੇ ਆਪਾਂ। ਬੀਪੀ ਬਾਹਲਾ ਵਧਿਆ ਹੋਵੇ ਤਾਂ ਕੀ ਕੀਤਾ ਜਾਵੇ। ਹਾਂਜੀ, ਥੈਂਕ ਯੂ, ਰਿਕੁਐਸਟ ਹੈ ਮੇਰੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹਦੇ 'ਚ ਨਾ ਕੁਇਕ ਹੁੰਦੇ ਆ ਨਾ, ਘਰੇ ਤੁਸੀਂ ਕੀ ਕਰਨਾ ਆ ਉਹਦੇ ਬਾਰੇ ਮੈਂ ਕਈ ਵਾਰ ਕਿਹਾ ਕਹਿੰਦੇ ਹੁੰਦੇ ਆ ਵੀ ਪਾਣੀ ਨਿੱਘਾ ਜਿਹਾ ਕਰਕੇ ਤਾਂ ਉਹਦੇ ਵਿੱਚ ਪੈਰ ਜ਼ਰੂਰ ਰੱਖੋ, ਜਾਂ ਸਿਰ ਦੇ ਵਿੱਚ ਤੁਸੀਂ ਦੇਸੀ ਘਿਓ ਆ ਤਾਲੂ ਦੇ ਵਿੱਚ ਪਾ ਕੇ ਤਾਂ ਉਹਦੀ ਮਾਲਿਸ਼ ਜ਼ਰੂਰ ਕਰੋ। ਇਹ ਤਾਂ ਬਸ ਛੇਤੀ ਛੇਤੀ ਕਰਨੇ ਦੇ ਲਈ ਆ ਕਿ ਤੁਹਾਡੇ 'ਚ ਜ਼ਿਆਦਾ ਆ ਤਾਂ, ਤੇ ਪਰ ਫਿਕਰ ਘੱਟ ਕਰੋ ਜੀ, ਆਪਾਂ ਤਾਂ ਇਹ ਕਹਿ ਸਕਦੇ ਹਾਂ। ਪਰ ਕਈ ਵਾਰੀ ਹੁੰਦਾ ਨੀ ਗਾ, ਇਹ ਵੀ ਓਵਰ ਹੀ ਹੋ ਜਾਂਦਾ ਸਾਰਾ ਕੁਛ। ਤੇ ਸਰੋਤਿਓ, ਆਪਾਂ ਇੱਕ ਬ੍ਰੇਕ ਲੈ ਕੇ ਆਵਾਂਗੇ। ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਜੁੜੇ ਰਹਾਂਗੇ ਤੇ ਤੁਸੀਂ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ ਆ ਤੇ ਆਪਣੇ ਇਲਾਜ ਆ ਪੁੱਛਣੇ ਆ। ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ ਆ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਹੈ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ ਤੇ ਤੁਸੀਂ ਕੁਛ ਨਾ ਕੁਛ ਪੁੱਛਦੇ ਵੀ ਹੋ ਤੇ ਦੱਸਦੇ ਵੀ ਹੋ। ਤੇ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਆਉਂਦੇ ਆ ਜੀ ਵਾਪਸ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਸੇਲ 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 ਚੀਨਾ ਜੁਐਲਰਸ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੀ ਧਮਾਕਾ ਸੇਲ। 22 ਕੈਰਟ ਦੀ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ ਉਹ ਵੀ ਇੰਡੀਆ ਤੋਂ ਘੱਟ ਰੇਟ ਤੇ ਗਾਰੰਟੀ ਵੀ। ਤੇ ਡਾਇਮੰਡ ਜੁਐਲਰੀ ਤੇ 50 ਤੋਂ 70% ਮਿਲੇਗਾ ਆਫ। ਲੱਕੀ ਡਰਾ ਵੀ ਕੱਢੇ ਜਾਣਗੇ। ਪੁਰਾਣੇ ਸੋਨੇ ਦੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। 골ਡ ਕੋਇਨ, 골ਡ ਬਿਸਕਟ ਹੋਲਸੇਲ ਰੇਟ ਤੇ ਖਰੀਦੋ। 1 ਦਸੰਬਰ ਤੋਂ 24 ਦਸੰਬਰ ਤੱਕ ਡਾਇਮੰਡ ਦੀ ਜੁਐਲਰੀ ਜਾਂ ਫਿਰ $3500 ਦੀ ਸੋਨੇ ਦੀ ਜੁਐਲਰੀ ਖਰੀਦਣ ਤੇ ਤੁਸੀਂ ਜਿੱਤ ਸਕਦੇ ਹੋ ਟੋਇਟਾ ਕਰੋਲਾ ਕਾਰ ਅਤੇ 5 ਡਾਇਮੰਡ ਰਿੰਗਸ। ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਸੰਪਰਕ ਕਰੋ ਚੀਨਾ ਜੁਐਲਰਸ, 7454 ਸਟਾਕਟਨ ਬੁਲੇਵਾਰਡ, ਸਵੀਟ ਸੈਕਰਾਮੈਂਟੋ 95823। ਹੁਣੇ ਕਾਲ ਕਰੋ 9169563094 916 956 3094। ਮੈਂ ਕਿਹਾ ਜੀ ਸੁਣੋ, ਲੱਕੀ ਦੇ ਬਰਥਡੇ ਪਾਰਟੀ ਤੇ 50 ਤੋਂ 60 ਗੈਸਟ ਹੋ ਜਾਣੇ ਆ। ਮੇਰੇ ਕੋਲੋਂ ਨਹੀਂ ਘਰ 'ਚ ਖਾਣਾ ਬਣਦਾ, ਤੁਸੀਂ ਕਿਸੇ ਰੈਸਟੋਰੈਂਟ ਤੋਂ ਹੀ ਖਾਣਾ ਆਰਡਰ ਕਰ ਦਿਓ। ਨਾਲੇ ਲਾਸਟ ਈਅਰ ਜਿਹੜਾ ਆਪਾਂ ਖਾਣਾ ਆਰਡਰ ਕੀਤਾ ਸੀ ਨਾ, ਉਹ ਡਿਨਰ ਟਾਈਮ ਤੱਕ ਤਾਂ ਠੰਡਾ ਹੀ ਹੋ ਗਿਆ ਸੀ। ਇਸ ਵਾਰ ਕਿਸੇ ਹੋਰ ਜਗ੍ਹਾ ਤੋਂ ਆਰਡਰ ਕਰਿਓ। ਓ ਪੰਮੀ, ਤੂੰ ਫਿਕਰ ਨਾ ਕਰ, ਫੋਨ ਚੱਕ ਤੇ ਕਾਲ ਕਰ ਇੰਡੀਅਨ ਕਿਚਨ ਕੇਟਰਿੰਗ ਸਰਵਿਸਿਜ਼ ਵਾਲਿਆਂ ਨੂੰ। ਉਹਨਾਂ ਦੀ ਟੀਮ ਫਰੈਸ਼ ਫੂਡ ਔਨ ਸਾਈਟ ਬਣਾਉਂਦੀ ਹੈ। ਉਹ ਲਾਈਵ ਕੇਟਰਿੰਗ ਕਰਦੇ ਆ, ਭਾਵੇਂ ਗੈਸਟ 50 ਹੋਣ ਜਾਂ 500, ਉਹ ਸਾਰਾ ਕੰਮ ਆਪੇ ਹੀ ਸਾਂਭ ਲੈਂਦੇ ਆ। ਤੈਨੂੰ ਟੈਨਸ਼ਨ ਦੀ ਲੋੜ ਨਹੀਂ। ਜੇ ਤੁਹਾਡੇ ਘਰ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਤਾਂ ਫਿਰ ਤੁਸੀਂ ਵੀ ਕਾਲ ਕਰਿਓ ਇੰਡੀਅਨ ਕਿਚਨ ਕੇਟਰਿੰਗ ਸਰਵਿਸਿਜ਼। ਐਨੀਵੇਅਰ ਇਨ ਨਾਰਥ ਕੈਲੀਫੋਰਨੀਆ, ਭਾਵੇਂ ਸੈਕਰਾਮੈਂਟੋ ਹੋਵੇ ਜਾਂ ਪੇ ਏਰੀਆ ਜਾਂ ਫਿਰ ਮੈਡੈਸਟੋ ਏਰੀਆ, ਉਹ ਆਪਣੀ ਟੀਮ ਨਾਲ ਲਿਜਾ ਕੇ ਲਾਈਵ ਕੇਟਰਿੰਗ ਕਰਦੇ ਨੇ। ਫਰੈਸ਼ ਫੂਡ ਤੇ ਫਰੈਸ਼ ਨਾਨ। ਅੱਜ ਹੀ ਕਾਲ ਕਰੋ ਮਨੀ 916 505 0185, ਗੁਰਵਿੰਦਰ 209 222 7860। ਡਾਕਟਰ ਗੁਰਵਿੰਦਰ ਕੌਰ ਬਾੜ DC ਅਤੇ ਜੀਓ ਹੈਲਥ ਸੈਂਟਰ
ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਜ਼ ਦੇ ਲਈ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮ ਵੀ ਅਵੇਲੇਬਲ ਹਨ। ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤੇ ਇਹਨਾਂ ਕੋਲ ਕਾਇਰੋਪ੍ਰੈਕਟਿਕ ਦੀ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 ਐਲ ਕਮੀਨੋ ਐਵੇਨਿਊ ਸਵੀਟ C1 ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਵਾਓ ਵੀਰ ਜੀ, ਘਰ ਤਾਂ ਇੰਨਾ ਸੋਹਣਾ ਤੁਸੀਂ ਬਣਾਇਆ ਹੀ ਹੈ। ਘਰ ਦਾ ਫਰਨੀਚਰ ਤਾਂ ਇਸ ਤੋਂ ਵੀ ਜ਼ਿਆਦਾ ਸੋਹਣਾ ਹੈ। ਦੀਵਾਨ, ਬੈੱਡ, ਪੇਟੀ ਬੈੱਡ, ਸੋਫਾ ਤੇ ਮੈਟਰਸ ਦੇ ਤਾਂ ਕਿਆ ਹੀ ਕਹਿਣੇ। ਤੁਹਾਨੂੰ ਪਤਾ ਮੈਂ ਕਿੰਨੀਆਂ ਦੁਕਾਨਾਂ ਘੁੰਮ ਲਈਆਂ ਪਰ ਇੰਨਾ ਸੋਹਣਾ ਫਰਨੀਚਰ ਮੈਨੂੰ ਕਿਤੇ ਨਹੀਂ ਮਿਲਿਆ। ਕਿਉਂਕਿ ਇਹ ਫਰਨੀਚਰ ਆਇਆ ਮੈਟਰੈਸ ਐਂਡ ਫਰਨੀਚਰ ਐਕਸਪ੍ਰੈਸ ਤੋਂ। ਯੈਸ, ਜੇਕਰ ਤੁਸੀਂ ਵੀ ਆਪਣੇ ਘਰ ਲਈ ਕੁਆਲਿਟੀ ਵਾਲਾ ਡਿਫਰੈਂਟ ਫਰਨੀਚਰ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਮੈਟਰੈਸ ਐਂਡ ਫਰਨੀਚਰ ਐਕਸਪ੍ਰੈਸ, ਜਿੱਥੇ ਪੇਟੀ ਬੈੱਡ, ਦੀਵਾਨ ਬੈੱਡ, ਸੋਫਾਸ, ਮੈਟਰੈਸ ਸਭ ਕੁਝ ਅਵੇਲੇਬਲ ਹੈ। ਮੈਟਰੈਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵੈਲ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰੋਜ਼ ਸਟੋਰ ਦੇ ਨਜ਼ਦੀਕ। ਕਾਲ Amrit 5304155959। ਇਹਨਾਂ ਦੀ ਯੂਬਾ ਸਿਟੀ ਦੀ ਲੋਕੇਸ਼ਨ ਹੈ 1529 ਕਲੂਸਾ ਐਵੇਨਿਊ, ਜੌਨ ਡੀਅਰ ਟਰੈਕਟਰ ਡੀਲਰਸ਼ਿਪ ਦੇ ਨਾਲ। ਕਾਲ ਮੈਨੀ 5303007663। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408-722-7698 408-722-7698। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਸਵਾਲ ਪੁੱਛਦੇ ਹੋ, ਦੱਸਦੇ ਹੋ, ਫੀਡਬੈਕ ਦਿੰਦੇ ਹੋ। ਆਪ ਸਭ ਦਾ ਹੀ ਸਵਾਗਤ ਹੈ। ਇਸ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਹੋਮ ਰੈਮਡੀ ਦੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ। ਤੁਸੀਂ ਵੀ ਕਾਲ ਕਰਕੇ ਕੁਝ ਪੁੱਛਣਾ ਆ ਪੁੱਛ ਸਕਦੇ, ਜੇ ਕੁਝ ਦੱਸਣਾ ਹੈ ਤੇ ਤੁਸੀਂ ਦੱਸ ਵੀ ਸਕਦੇ ਆ, ਪਰ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਆਪਣੇ ਨਾਲ ਕਾਲਰਸ ਜੁੜੇ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਆ। ਜਸਵਿੰਦਰ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਾਡੇ ਅਗਲੇ ਕਾਲਰ ਨੇ ਜੀ ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਆਪਣਾ। ਤੇ ਦੱਸਣਾ, ਸ਼ਹਿਰ ਦੇ ਵਿੱਚ ਸਿੱਕਰੀ ਕਹਿੰਦੇ ਸੀਗੇ, ਉਹਨਾਂ ਨੂੰ ਚਾਹੀਦਾ ਪਹਿਲਾਂ ਦਹੀਂ ਨਹਾਉਣ ਤੋਂ ਪਹਿਲਾਂ 10 ਮਿੰਟ ਦਹੀਂ ਲਾਉਣ, ਸ਼ਹਿਰ ਦੇ ਵਿੱਚ ਥੋੜਾ ਨਿੰਬੂ ਨਿਚੋੜ ਲੈਣ ਜੀ। ਹਾਂਜੀ, ਖੁਸ਼ਕੀ ਨਾਲੇ ਹੁੰਦੀ ਆ ਸਿੱਕਰੀ, ਦਹੀਂ ਦੇ ਨਾਲ ਨਹਾਉਣ ਤਾਂ ਬਿਲਕੁਲ ਠੀਕ ਹੋ ਜਾਣੀ ਆ।
ਬਾਕੀ ਕਸਟਰੋਲ ਵਾਲੇ ਪੁੱਛਦੇ ਸੀਗੇ, ਕਸਟਰੋਲ ਜਿਹੜੀ ਵੱਧਦੀ ਹੈ ਉਹਦੇ ਲਈ ਦਾਲ ਚੀਨੀ ਕਲੌਂਜੀ ਦੋਏ ਚੀਜ਼ਾਂ ਮਿਕਸ ਕਰਕੇ ਰੱਖ ਲਓ ਤਾਂ ਸ਼ਹਿਦ ਦੀ ਉਂਗਲੀ ਲਪੇੜੋ, ਤੁਹਾਡੇ ਕਹਿਣ ਅੰਗ ਤਾਂ ਚੱਟ ਲਓ ਸਵੇਰੇ ਸਵੇਰੇ, ਮਗਰ ਕੋਸਾ ਪਾਣੀ ਪੀ ਲਓ, ਉਹਦੇ ਨਾਲ ਬਿਲਕੁਲ ਠੀਕ ਹੋ ਜਾਂਦੀ। ਅਸੀਂ ਵੀ ਵਰਤੀ ਅੱਗੇ ਖਾਂਦੇ ਰਹੇ ਹਾਂ ਜੀ, ਠੀਕ ਹੋ ਜਾਂਦੀ ਇਹਦੇ ਨਾਲ, ਕਸਟਰੋਲ ਆਪਣਾ ਸਹੀ ਹੋ ਜਾਂਦਾ ਆ। ਬਾਕੀ ਜਿਨ੍ਹਾਂ ਦੀ ਬੱਖੀ 'ਚ ਸੱਟ ਲੱਗੀ ਹੋਈ ਕਹਿੰਦੇ ਸੀ ਟੇਬਲ ਖੁੱਭ ਗਿਆ, ਉਹ ਫਟਕੜੀ ਟਕੋਰ ਕਰਨ, ਗਰਮ ਪਾਣੀ 'ਚ ਤੇਲ ਪਾ ਕੇ ਫਟਕੜੀ 'ਚ ਟਕੋਰ ਕਰਨ ਤੇ ਰੋਟੀ ਪਕਾ ਕੇ ਉੱਤੇ ਫਟਕੜੀ ਪਾ ਕੇ ਉਹ ਬੰਨਣ, ਫਟਕੜੀ ਦੀ ਖਿੱਲ ਕਰਕੇ ਥੋੜ੍ਹੀ ਦੁੱਧ ਦੇ ਨਾਲ ਉਹ ਚੁਟਕੀ ਛੋਟੀ ਜਿਹੀ ਖਾ ਵੀ ਸਕਦੇ। ਫਟਕੜੀ ਜਿਹੜਾ ਅੰਦਰ ਜ਼ਖਮ ਹੁੰਦਾ ਤੁਹਾਡਾ, ਕੋਈ ਮਾਸ ਫਟ ਗਿਆ, ਉਹਦੇ ਨਾਲ ਠੀਕ ਹੋ ਜਾਂਦਾ ਆ। ਬਾਕੀ ਦੁੱਧ ਪੀਣ ਹਲਦੀ ਪਾ ਕੇ, ਉਹਦੇ ਨਾਲ ਵੀ ਆਪਣਾ ਜਿਹੜਾ ਹੁੰਦਾ ਕੋਈ ਪ੍ਰੋਬਲਮ ਇੱਦਾਂ ਦੀ ਉਹ ਠੀਕ ਹੋ ਜਾਂਦੀ ਹੈ। ਜੀ, ਇਹ ਕਾਰਨ ਆਪਣੇ ਇਲਾਜ ਸਲਾਜੀਤ ਮਿਲ ਜਾਵੇ ਤਾਂ ਉਹ ਵੀ ਸਭ ਤੋਂ ਵਧੀਆ ਚੀਜ਼ ਹੈ ਨਾ। ਹਾਂਜੀ, ਇਹੀ ਭੈਣ ਜੀ ਦੱਸਣੀਆਂ ਸੀ 2 ਇਲਾਜ। ਥੈਂਕ ਯੂ ਜੀ, ਓਕੇ ਤੁਹਾਡਾ ਟਾਈਮ ਦੇਣ ਦਾ। ਥੈਂਕ ਯੂ ਜੀ, ਬਹੁਤ ਧੰਨਵਾਦ। ਅਗਲੇ ਕਾਲਰ ਨੇ ਹਰਜਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਵੇਟ ਵਾਰੀ ਕਰਨੀ ਪੈਂਦੀ ਕਰਕੇ, ਨਹੀਂ ਤਾਂ ਮੈਂ ਕੋਈ ਨਾ ਕੋਈ ਜ਼ਰੂਰ ਦੱਸਿਆ ਕਰੂੰਗਾ। ਹਾਂਜੀ, ਸਾਰਿਆਂ ਨੂੰ ਏਦਾਂ ਹੀ ਆ, ਅੱਧਾ ਘੰਟਾ। ਹਾਂਜੀ, ਤੇ ਭੈਣ ਜੀ ਤੰਦੂਰਾ ਕੇ ਇੱਕ ਬਾਈ ਦੀਆਂ ਤੇ ਗੋਡੇ ਦੁਖਦੇ ਤੇ ਇੱਕ ਬੀਬੀਆਂ ਦੀ ਸੀ ਛੋਟੀ ਉਮਰ ਦੀ। ਹਾਂਜੀ ਹਾਂਜੀ, ਤੰਦੂਰਾ ਹੁੰਦਾ ਨਾ, ਉਹ ਆਪਣੇ ਲੱਗੇ ਹੋਏ ਬੂਟੇ, ਅੱਛਾ ਜੀ, ਉਹਨਾਂ ਦੇ ਬਸ ਪੱਤੇ ਲੈ ਕੇ ਤੇ ਸਰੋਂ ਤੇਲ ਗਰਮ ਕਰਕੇ ਰਾਤ ਨੂੰ ਬੰਨ ਕੇ ਗਰਮ ਕੱਪੜਾ ਉੱਤੇ ਬੰਨ ਲੈਣਾ ਤੇ ਗੋਡੇ ਨੂੰ ਤਾਂ 1-2 ਦਿਨਾਂ 'ਚ ਹੀ ਫਰਕ ਪੈ ਜਾਣਾ। ਠੀਕ ਹੈ ਜੀ। ਹਾਂਜੀ, ਉਹ ਆਸੇ ਪਾਸੇ ਲਾ ਲੈਣਾ, ਹੇਠਾਂ ਲਾ ਲੈਣਾ ਤੇ ਬਸ ਗਰਮ ਕਰਕੇ ਤੇਲ। ਠੀਕ ਆ। ਹਾਂਜੀ, ਪੌੜੀਆਂ ਨਾਲ ਵੀ ਪ੍ਰੋਬਲਮ ਹੁੰਦੀ ਹੈ ਤੇ ਫਿਰ ਠੀਕ ਹੋ ਜਾਂਦਾ। ਠੀਕ ਆ, ਥੈਂਕ ਯੂ ਜੀ। ਹਾਂਜੀ, ਤੇ ਮਾੜੀ ਮੋਟੀ ਇਹਦੀ ਜਾਨੀ ਲੱਤ ਦੀ ਆਪਦੀ ਐਕਸਰਸਾਈਜ਼ ਵੀ ਕਰਨ, ਜੇ ਮੰਜੇ ਤੇ ਪੈ ਕੇ ਗਾਹ ਨੂੰ ਲੱਤ ਹੇਠਾਂ ਨੂੰ ਆਏ ਜਿਵੇਂ ਆਪਾਂ ਕਰਦੇ ਹਾਂ, ਜਿਵੇਂ ਕਹਿੰਦੇ ਤੁਸੀਂ ਬੁੱਢਾ ਹੈ ਬੰਦਾ ਤਾਂ ਆਪਾਂ ਪੈ ਕੇ ਐਕਸਰਸਾਈਜ਼ ਕਰਨੀ ਚਾਹੀਦੀ ਹਾਂਜੀ ਲੱਤਾਂ ਹਾਂਜੀ ਦੀ, ਹਾਂਜੀ ਉਹ ਵੀ ਕਰਨੀ ਚਾਹੀਦੀ। ਮੋਰ ਜੀ ਦੇ ਦੁਖਦੇ, ਮੋਰ ਦੁਖਦੇ, ਆਪਾਂ ਕੰਮ ਤੋਂ ਤਾਂ ਹਟਦੇ ਨਹੀਂ, ਸਾਰਾ ਦਿਨ ਕਰੀ ਜਾਂਦੇ ਆ ਤੇ ਮੋਰ ਤੋਂ ਦੁੱਖ ਨਹੀਂ ਹੈ ਜੀ। ਜੀ ਜੀ, ਬਿਲਕੁਲ। ਤੇ ਉਹ ਫੋਕੇ ਹੱਥਾਂ ਨਾਲ ਮਸਾਜ ਆਪਦੇ ਹੱਥਾਂ ਨਾਲ ਕਰਿਆ ਕਰਨ, ਢਾਉਣ ਦੇ ਆਸੇ ਪਾਸੇ ਤੇ ਮੋਰਾਂ ਤੇ ਇੰਨੇ ਨੇ ਵੀ ਫਰਕ ਪੈ ਜਾਂਦਾ ਇਹ ਤਾਂ। ਤੁਹਾਡਾ ਮਤਲਬ ਹਿਲਾਉਣਾ ਚਲਾਉਣਾ ਜ਼ਰੂਰੀ ਆ। ਹਾਂਜੀ ਹਾਂਜੀ, ਆਪਾਂ ਜੇ ਕੰਮ ਕਰਦੇ ਵੀ ਆਪਾਂ ਹੇਠਾਂ ਖੜੇ ਰਹਿੰਦੇ ਹਾਂ, ਬਹਿੰਦੇ ਹਾਂ ਤਾਂ ਫਿਰ ਲੱਤਾਂ ਦੁਖਣ ਲੱਗ ਜਾਂਦੀਆਂ। ਹਾਂਜੀ ਹਾਂਜੀ, ਤੇ ਉਹ ਜਿਹੜੀ ਐਲੋਵੇਰਾ ਜੈਲ ਆ ਉਹ ਵੀ ਬਹੁਤ ਵਧੀਆ, ਉਹ ਵੀ ਮਸਾਜ ਕਰ ਸਕਦੇ ਆਪਾਂ, ਉਹਦੇ ਨਾਲ ਪਾਣੀ 'ਚ ਪਾ ਕੇ ਉਬਾਲ ਕੇ ਬਣਾ ਸਕਦੇ ਹਾਂ। ਜੀ ਜੀ, ਹਾਂਜੀ, ਥੈਂਕ ਯੂ ਜੀ। ਹਾਂਜੀ, ਪਿੰਡੇ ਤੇ ਖਾਸ ਖਾਂਦੇ ਤੇ ਬੱਚੇ ਦੇ ਤੇ ਉਹ ਵੀ ਦਹੀਂ ਦੇ ਵਿੱਚ ਮਹੀਨਾ ਨੂੰ ਦਹੀਂ ਨਹਾਉਣ ਤੇ ਸਾਰੀ ਉਹਦੇ ਠੀਕ ਹੋ ਜਾਣੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਜੀ ਮਲਕੀਤ ਕੌਰ। ਮਲਕੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੱਸਣਾ ਸੀ ਨਾ, ਜਿਹੜਾ ਪਿਛਲੇ ਵੀਕ ਪੁੱਛਦੇ ਸੀਗੇ ਸਾਡੇ ਬਹੁਤ ਖਾਰਸ਼ ਹੁੰਦੀ ਆ। ਤੇ ਉਹ ਜਿੱਦਾਂ ਅਜਵਾਇਣ ਤੁਸੀਂ ਤਵੇ ਤੇ ਰੱਖ ਕੇ ਉਹਦੀ ਵੀ ਧੂਣੀ ਦੇ ਸਕਦੇ, ਜਿੱਦਾਂ ਇੱਕ ਆਂਟੀ ਦੱਸਦੇ ਸੀਗੇ ਵੀ ਤੁਸੀਂ ਅਜਵਾਇਣ ਦੀ ਧੂਣੀ ਦਿਓ। ਮੈਂ ਤਾਂ ਤਵੇ ਤੇ ਨਾ ਰੱਖ ਦਿੰਦੀ ਹਾਂ ਅਜਵਾਇਣ, ਤੇ ਥੱਲੇ ਗੈਸ ਔਨ ਕਰਕੇ ਫਿਰ ਉਹਦੀ ਬੱਚਿਆਂ ਨੂੰ ਵੀ ਭਾਫ ਦੇ ਦਿੰਦੀ, ਜਿੱਦਾਂ ਜੇ ਨਜ਼ਲਾ ਜ਼ੁਕਾਮ ਹੋਇਆ ਹੋਵੇ ਉਹਦੀ ਧੂਣੀ ਲੈ ਲੈਂਦੀ ਆ। ਹਾਂਜੀ, ਤੇ ਖਾਰਸ਼ ਨੂੰ ਵੀ ਕਾਫੀ ਜਿੱਦਾਂ ਆਰਾਮ ਆਉਣਾ। ਤੇ ਨਿੰਮ ਦੇ ਸਾਬਣ ਨਾਲ ਉਹ ਨਹਾਉਣ ਜਦੋਂ ਵੀ ਨਹਾਉਂਦੇ ਆ। ਜੀ ਜੀ, ਤੇ ਜਦੋਂ ਰੋਟੀ ਬਣਾਉਂਦੇ ਨਾ ਆਪਣੀ, ਜਿੱਦਾਂ ਸਵੇਰ ਵਾਸਤੇ ਦਾ ਜਾਂ ਦੁਪਹਿਰ ਵਾਸਤੇ, ਅਜਵਾਇਣ ਪਾ ਕੇ ਨਾ ਕਾਲੀ ਮਿਰਚ ਪਾ ਕੇ ਉਹ ਰੋਟੀ ਬਣਾ ਕੇ ਖਾਣ। ਠੀਕ ਹੈ ਜੀ। ਹਾਂਜੀ, ਮੇਰੇ ਬੇਟੇ ਨੂੰ ਵੀ ਸੀ ਤੇ ਮੈਂ ਉਹਨੂੰ ਇੱਦਾਂ ਦਿੰਦੀ ਹਾਂ, ਉਹ ਹੁਣ ਕਾਫੀ ਹੱਦ ਤੱਕ ਠੀਕ ਆ। ਤੇ ਫਿਰ ਇੱਕ ਜੇ ਉਹ ਹੋ ਸਕਦਾ ਇੰਡੀਆ ਇੱਕ ਜਿੱਦਾਂ ਖਾਰਸ਼ ਦੀ ਦਵਾਈ ਦਿੰਦੇ ਆ, ਜੇ ਉਹਨਾਂ ਨੂੰ ਕੋਈ ਜਾਣਨ ਵਾਲਾ ਲਿਆ ਸਕਦਾ ਤਾਂ ਉਹ ਤਾਂ 100% ਗਾਰੰਟੀ ਵਾਲੀ ਆ। ਉਹ ਦਵਾਈਆਂ ਲਿਆਉਂਦਾ ਨਹੀਂ ਨਾ ਕੋਈ ਵੀ, ਹੁਣ ਤਾਂ ਕੋਈ ਜਾਂਦਾ ਹੀ ਨਹੀਂ। ਹਾਂਜੀ ਹਾਂ, ਹਾਂਜੀ ਤੁਹਾਡੇ ਓੜ ਪੋੜ ਠੀਕ ਹੈ। ਹਾਂਜੀ ਹਾਂਜੀ, ਉਹ ਤਾਂ ਜਿੱਦਾਂ ਸਾਡੇ ਘਰ ਵੀ ਪਈ ਆ, ਇੱਥੇ ਅਸੀਂ ਕਾਫੀ ਲੋਕਾਂ ਨੂੰ ਦਿੰਦੇ ਹਾਂ ਥੋੜ੍ਹੀ ਥੋੜ੍ਹੀ। ਇੱਕ ਵਾਰੀ ਭੈਣ ਜੀ ਏਦਾਂ ਤੁਸੀਂ ਟੱਚੇ ਹੀ ਕਰ ਦਿਓ ਬੋਡੀ ਨੂੰ, ਪੂਰੀ ਖਾਰਸ਼ ਬਿਲਕੁਲ ਠੀਕ ਹੋ ਜਾਂਦੀ ਉਹਦੇ ਨਾਲ। ਅਸੀਂ ਤਾਂ ਇੱਥੇ ਲਿਆ ਕੇ ਬੋਡੀ ਵੰਡਦੇ ਆ ਵੀ ਚਲੋ ਕਿਸੇ ਦਾ ਭਲਾ ਹੋ ਜਾਵੇ ਨਾ। ਠੀਕ ਹੈ ਜੀ। ਹਾਂਜੀ, ਤੇ ਇੱਕ ਮੈਂ ਭੈਣ ਜੀ ਆਪਣੇ ਵਾਸਤੇ ਪੁੱਛਣਾ ਸੀ, ਮੇਰੇ ਮੂੰਹ ਤੇ ਨਾ ਕਾਲੇ ਕਾਲੇ ਦਾਗ ਪਏ ਆ, ਉਹ ਪੁੱਛਣੇ ਸੀਗੇ ਮੈਂ। ਚਲੋ ਆਪਾਂ ਪੁੱਛ ਲੈਂਦੇ ਜੀ। ਥੈਂਕ ਯੂ। ਹਾਂਜੀ, ਇੱਕ ਅੱਖ ਦੇ ਵਿੱਚ ਜਿੱਦਾਂ ਮਾਸ ਚੜਿਆ ਆ, ਜਿੱਦਾਂ ਕਾਲੀ ਕਾਕੀ ਦੇ ਉੱਤੇ ਨੂੰ ਮਾਸ ਨਹੀਂ ਹੁੰਦਾ, ਉਹ ਡਾਕਟਰ ਕਹਿੰਦੇ ਵੀ ਕੱਟਣਾ ਇਹਨੂੰ, ਤੇ ਮੈਨੂੰ ਡਰ ਲੱਗਦਾ। ਜੇ ਕੋਈ ਹੋਮ ਰੈਮਡੀ ਹੋਈ ਤਾਂ ਪਲੀਜ਼ ਦੱਸਿਓ। ਠੀਕ ਹੈ ਜੀ। ਹਾਂ, ਥੈਂਕ ਯੂ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ।
ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਸਵਿੰਦਰ ਸੰਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ? ਠੀਕ ਹੈ ਜੀ। ਮੇਰਾ ਇੱਕ ਬੇਟਾ 52 ਸਾਲ ਦਾ ਆ, ਉਹਦੇ ਨਾਲ ਸਿਰ ਦੇ ਵਿੱਚ ਸਿੱਕਰੀ ਨੀ ਗੀ, ਜਿੱਦਾਂ ਵੱਡੇ ਵੱਡੇ ਜਿੱਦਾਂ ਲੇਜ ਲਈ ਜਾਂਦੇ ਆ, ਤੇ ਮਤਲਬ ਵੀ ਮੋਟੀ ਮੋਟੀ ਪੈ ਗਈ, ਤੇ ਇੱਕ ਬਾਲ ਬਹੁਤ ਉਹਦੇ ਸਾਰੇ ਹੀ ਨਿਕਲ ਚੱਲੇ ਆ। ਅੱਛਾ। ਹਾਂਜੀ, ਕੋਈ ਉਹਨਾਂ ਦੱਸਿਓ ਵੀ ਜੇ ਕੋਈ ਲਾਉਣ ਵਾਲਾ ਚੀਜ਼ ਹੋਵੇ ਤਾਂ। ਤੇ ਇੱਕ ਮੈਨੂੰ ਪਤਾ ਨਹੀਂ ਕੀ ਗੱਲ ਹੈ, ਮੈਂ ਖਾਣਾ ਤਾਂ ਖਾਂਦੀ ਆ, ਪਰ ਪਤਾ ਨਹੀਂ ਖੱਟੇ ਜਾਂ ਡਕਾਰ ਜਿੱਦਾਂ ਹੋਰ ਤਰ੍ਹਾਂ ਦਿਲ ਖਰਾਬ ਗਿਆ ਹੋਊਗਾ। ਠੀਕ ਹੈ। ਇਹ ਮੈਨੂੰ ਨਹੀਂ ਪਤਾ ਲੱਗਦਾ। ਇਹ ਕਿਉਂ ਆਉਂਦੇ ਆ? ਹਾਂਜੀ ਹਾਂਜੀ, ਤੇ ਇੱਕ ਵੀ ਸ਼ੂਗਰ ਬਹੁਤ ਆ, ਉਹਦਾ ਵੀ ਦੱਸਿਓ। ਠੀਕ ਹੈ ਜੀ। ਹਾਂਜੀ, ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸ਼ੂਗਰ ਦਾ ਨਹੀਂ ਅੱਜ ਦੱਸਿਆ ਜੀ ਕਿਸੇ ਨੇ। ਪੌਲ ਚਾਲ ਜੀ। ਹਾਂਜੀ, ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਪਾਲ ਚਾਲ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਆਪਾਂ ਨੂੰ ਇੱਕ ਕਾਲ ਆਈ ਸੀਗੀ ਭੈਣ ਜੀ, ਤੇ ਇੱਕ ਭੈਣ ਨੂੰ ਜਿਹੜਾ ਹੈ ਨਾ ਮਾਈਗ੍ਰੇਨ ਹੈਡੇਕ, ਉਹਨਾਂ ਦੀ ਬੱਚੀ ਨੂੰ ਹੈਗਾ ਗਾ, ਜਿਹਨੂੰ ਆਪਣੇ ਸ਼ਾਇਦ ਪੰਜਾਬੀ 'ਚ ਕਹਿੰਦੇ ਨੇ ਘੇਰ ਉੱਠਣੀ। ਉਹਦਾ ਪਹਿਲਾ ਸੌਖਾ ਤਰੀਕਾ ਇਹ ਹੈਗਾ ਕਿ ਮੇਥੀ ਵਰਤਣ ਵੱਧ ਤੋਂ ਵੱਧ। ਨੰਬਰ 2, ਉਹ ਥਾਈਮ ਦੇ ਪੱਤੇ, ਉਹਨਾਂ ਦੀ ਚਟਨੀ ਤੇ ਥਾਈਮ ਜ਼ਿਆਦਾ ਵਰਤਣ, THYME ਥਾਈਮ। ਤੀਸਰਾ ਜਿਹੜਾ ਹੈਗਾ ਨਾ, ਇੱਕ ਚਾਹ ਮਿਲ ਜਾਂਦੀ ਹੈਗੀ ਹੈ ਜਿਹੜੀ ਕਿ ਰਾਤ ਨੂੰ ਸੌਣ ਵੇਲੇ ਲੈਣੀ ਹੁੰਦੀ ਹੈ, ਉਹਨੂੰ ਕਹਿੰਦੇ ਨੇ ਨਾਈਟੀ ਨਾਈਟ ਐਕਸਟਰਾ ਵਲੇਰੀਅਨ। ਵਲੇਰੀਅਨ ਦੀ ਸਪੈਲਿੰਗ ਨੇ VALERIAN। ਉਹ ਨਾਲ ਜਿਹੜਾ ਹੈ ਨਾ ਬੱਚੀ ਨੂੰ ਨੀਂਦ ਜ਼ਿਆਦਾ ਆਏਗੀ, ਤਾਂ ਉਹ ਜਿਹੜਾ ਹੈ ਨਾ ਹੈਡੇਕ, ਜਿਹੜਾ ਮਾਈਗ੍ਰੇਨ ਹੈਡੇਕ ਹੈ, ਉਹ ਰੁਕਣਾ ਸ਼ੁਰੂ ਹੋ ਜਾਏਗਾ। ਸਭ ਤੋਂ ਜ਼ਰੂਰੀ ਜਿਹੜੀ ਹੈਗੀ ਆਹ ਚੀਜ਼ ਬਿਲਕੁਲ ਨਾ ਭੁੱਲਣਾ ਹੈ, ਤਾਂ ਇਹ ਅੰਗਰੇਜ਼ੀ ਦਵਾਈ ਫੀਵਰ ਫਿਊ ਕਹਿੰਦੇ ਨੇ ਇਹਨੂੰ। ਇਹਦੀ ਚਾਹ ਲੈ ਲੈਣਾ ਤੇ ਉਹ ਦੇਣੀ ਹੈਗੀ ਹੈ FEVERFEW। ਇਹ ਬਿਲਕੁਲ ਇਹਦੀ ਕਲਾਸੀਕਲ ਦਵਾਈ ਹੈਗੀ ਹੈ। ਅੱਛਾ, ਤੇ ਦੂਸਰਾ ਆਪਾਂ ਨੂੰ ਭੈਣ ਨੇ ਕਾਲ ਕੀਤਾ ਸੀ ਵੀ ਉਹਨਾਂ ਦੇ ਮੂੰਹ ਦੇ ਵਿੱਚ ਨਾ ਲਿਚਨ ਪਲੈਨਸ ਹੈ। ਲਿਚਨ ਪਲੈਨਸ ਇਹ ਇੱਕ ਕਿਸਮ ਦੇ ਨੋਜੂਲ ਜਿਹੇ ਹੁੰਦੇ ਹੈਗੇ ਨੇ। ਇਹ ਆਮ ਕਰਕੇ ਨਾ ਇਮਿਊਨ ਪ੍ਰੋਬਲਮ ਕਰਕੇ ਹੁੰਦੇ, ਇਮਿਊਨਿਟੀ ਦੀ ਪ੍ਰੋਬਲਮ ਹੈਗੀ ਹੈ। ਇਹਦੇ ਵਾਸਤੇ ਆਪਣੇ ਕੋਲ 2 ਚੀਜ਼ਾਂ ਹੈਗੀਆਂ ਨੇ। ਇੱਕ ਤਾਂ ਹੈਗਾ ਜੀ ਮਲੱਠੀ, ਵੱਧ ਤੋਂ ਵੱਧ ਚਪਾਉਣੀ ਹੈਗੀ ਹੈ, ਜਾਂ ਉਹਦਾ ਮਲੱਠੀ ਦਾ ਜਿਹੜਾ ਪਾਊਡਰ ਹੈਗਾ ਉਹ ਦੁੱਧ ਜਾਂ ਚਾਹ 'ਚ ਪਾ ਕੇ ਪੀਣਾ ਹੈਗਾ। ਦੂਸਰੀ ਜਿਹੜੀ ਹੈਗੀ ਹੈ ਨਾ, ਉਹ ਚਾਈਨੀਜ਼ ਜਾਂ ਜੈਪਨੀਜ਼ ਹਰਬ ਹੈਗੀ ਹੈ। ਉਹ ਮਿੱਠੀ ਹੁੰਦੀ ਹੈ, ਬਿਲਕੁਲ ਗੰਨੇ ਵਰਗੀ, ਪਰ ਉਹ ਇਮਿਊਨ ਸਿਸਟਮ ਨੂੰ ਬਿਲਕੁਲ ਉਹ ਠੀਕ ਕਰ ਦਿੰਦੀ ਹੈਗੀ ਹੈ। ਉਹਨੂੰ ਕਹਿੰਦੇ ਐਸਟ੍ਰੈਗਲਸ। ਉਹਦੀ ਸਪੈਲਿੰਗ ਹੈ ਨਾ ASTRA ਐਸਟਰਾਗੈਲਸ, GALUS। ਅੱਛਾ ਜੀ, ਆਪਾਂ ਨੂੰ ਇੱਕ ਬੀਬੀ ਨੇ ਕਾਲ ਕੀਤਾ ਸੀਗਾ, ਸ਼ਾਇਦ ਉਹ ਨਵੀਂ ਮਦਰ ਵਾਸਤੇ ਪੁੱਛ ਰਹੇ ਸੀਗੇ ਕਿ ਵੀ ਜਿਹੜੇ ਹੈਗਾ ਨਾ ਮਦਰਜ਼ ਮਿਲਕ ਜਿਹੜਾ ਹੈ ਵੀ ਕਿੱਦਾਂ ਵਧਾਉਣਾ। ਉਹਦੇ ਵਾਸਤੇ ਵੀ ਮੇਥੀ ਜਿਹੜੀ ਹੈ ਨਾ ਸਭ ਤੋਂ ਵਧੀਆ ਗਿਣੀ ਗਈ ਹੈਗੀ ਹੈ। ਮੇਥੀ ਦੇ ਪੱਤੇ ਹੋਣ, ਜਾਂ ਮੇਥੀ ਵੈਸੇ ਵੀ ਹੈਗਾ ਨਾ, ਜਾਂ ਉਹਦੀਆਂ ਪਿੰਨੀਆਂ ਬਣਾ ਲੈਣ, ਜਿਸ ਤਰ੍ਹਾਂ ਵੀ ਹੈਗਾ ਹੈ ਉਹ ਹੈਗਾ ਜੀ। ਅੱਛਾ, ਤੇ ਆਪਣਾ ਜਿਹੜਾ ਹੈਗਾ ਜੀ ਕੋਲੈਸਟਰੋਲ ਬਾਰੇ, ਉਹਦੇ ਬਾਰੇ ਸੌਖਾ ਜਿਹਾ ਤਾਂ ਹੈਗਾ ਵੀ ਲਸਣ ਜ਼ਿਆਦਾ ਖਾਧਾ ਜਾਵੇ, ਅਖਰੋਟ ਜ਼ਿਆਦਾ ਖਾਧੇ ਜਾਣ, ਵਾਲਨਟ ਹੈ, ਤੇ ਸੂਰਜਮੁਖੀ ਦੇ ਜਿਹੜੇ ਕੱਚੇ ਬੀਜ ਹੈ ਜੀ, ਤੇ ਜਿਹੜੀ ਸੈਲਰੀ ਤੇ ਸੈਲਰੀ ਦੇ ਜਿਹੜੇ ਨਾਲ ਜਿਹੜੇ ਬੀਜ ਹੈਗੇ ਨੇ ਉਹ, ਤੇ ਜਿਹੜਾ ਹੈਗਾ ਜੀ ਆਰਟੀਚੋਕ, ਜਿਹੜਾ ਕਿ ਆਪਣਾ ਪੱਤ ਗੋਭੀ ਵਰਗਾ ਹੁੰਦਾ ਹੈਗਾ, ਉਹਦੀ ਚਟਨੀ ਬਣਾ ਕੇ ਤੇ ਉਹਦੀ ਸਬਜ਼ੀ ਬਣਾ ਕੇ ਉਹ ਖਾਣੀ ਹੈ। ਸਭ ਤੋਂ ਜ਼ਰੂਰੀ ਬਿਲਕੁਲ ਆਹ ਕਲਾਸੀਕਲ ਚੀਜ਼ ਆਉਂਦੀ ਹੈ ਵੈਸੇ ਅੰਗਰੇਜ਼ੀ, ਪਰ ਦੇਖਣ ਨੂੰ ਖਾਣ ਪੀਣ ਨੂੰ ਬਿਲਕੁਲ ਦੇਸੀ ਹੈਗੀ ਹੈ। ਉਹਦਾ ਹੈਗਾ ਯੂਕਾ, ਕਹਿੰਦੇ YUCCA ਯੂਕਾ। ਉਹ ਦੇਖਣ ਨੂੰ ਅਰਬੀ ਵਰਗੀ ਹੁੰਦੀ ਹੈ ਜਾਂ ਸ਼ੱਕਰਕੰਦੀ ਵਰਗੀ ਹੁੰਦੀ ਹੈ। ਉਹਨੂੰ ਰੋਸਟ ਕਰਕੇ ਉਹਦੇ ਵਿੱਚੋਂ ਜਿਹੜਾ ਤੇਲ ਕੱਢ ਦੇਣਾ ਤੇ ਬਾਕੀ ਉਹ ਖਾ ਲੈਣੀ ਹੈ। ਉਹ ਬਿਲਕੁਲ ਉਹਦਾ ਜਿਹੜਾ ਟੇਸਟ ਨਾ ਆਲੂਆਂ ਵਰਗਾ ਹੁੰਦਾ, ਜਿੱਦਾਂ ਭੁੱਜੇ ਹੋਏ ਆਲੂ ਹੁੰਦੇ ਨੇ। ਹਾਂਜੀ, ਤੇ ਲਾਸਟ ਹੈਗਾ ਆਪਾਂ ਨੂੰ, ਉਹ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗਿਆ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਭੈਣ ਨੇ ਇਹ ਕਿਹਾ ਹੋਵੇ ਉਹਨਾਂ ਦੀ ਚਮੜੀ ਦੇ ਉੱਤੇ, ਪੱਟਾਂ ਦੇ ਉੱਤੇ ਜਾਂ ਥਾਈਜ਼ ਦੇ ਉੱਤੇ ਜਿਹੜਾ ਹੈ ਨਾ ਵੀ ਜਿਵੇਂ ਜਿਹੜੀ ਸਕਿਨ ਹੈਗੀ ਉਹ ਫਟੀ ਹੈਗੀ ਹੈ, ਜੇ ਤਾਂ ਫਟੀ ਹੈਗੀ ਹੈ ਫਿਰ ਤਾਂ ਉਹਦੇ ਵਾਸਤੇ ਸਭ ਤੋਂ ਵਧੀਆ ਹੁੰਦਾ ਜੀ ਆਪਣਾ ਜਿਹੜਾ ਕੈਸਟਰ ਆਇਲ ਹੈ, ਜਿਹਨੂੰ ਆਪਾਂ ਰਿੰਡੀ ਦਾ ਤੇਲ ਕਹਿੰਦੇ ਹੈਗੇ ਆ, ਰਿੰਡ ਦਾ ਤੇਲ ਕਹਿੰਦੇ ਆ। ਉਹ ਵਿਆਹੀਆਂ ਹੋਣ, ਚੀਗਾਂ ਹੋਣ, ਹਾਂਜੀ, ਉਹ ਸਾਰਿਆਂ ਵਾਸਤੇ ਗੁੱਡ ਹੁੰਦਾ ਹੈਗਾ। ਹਾਂ, ਤੇ ਬਾਕੀ ਜੇ ਵੀ ਕੋਈ ਹੈਗੇ ਨੇ ਤਾਂ ਉਹ ਐਵੋਕੈਡੋ ਤੇ ਅਲੋਵੇਰਾ, ਜਿਹੜਾ ਉਹਨੂੰ ਆਪਾਂ ਕੁਆਰ ਕਹਿੰਦੇ ਆ, ਉਹ ਦੋਨਾਂ ਨੂੰ ਮਿਕਸ ਕਰਕੇ ਉਹਦਾ ਲੇਪ ਕਰਕੇ ਕਰ ਸਕਦੇ ਨੇ। ਚਲੋ, ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਜੀ ਹਰਬੰਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਮੋਤੀ ਬਾਰੇ ਦੱਸਣਾ ਸੀਗਾ। ਮੈਂ ਕੱਲ ਹੀ ਦੇਖਿਆ ਸੀ ਕਿਤੇ, ਉਹ ਕਹਿੰਦੇ ਵੀ ਅਦਰਕ ਦਾ ਜੂਸ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਪੁਣ ਲਓ ਕੱਪੜੇ ਦੇ ਨਾਲ, ਤੇ 1 ਚਮਚਾ, ਤੇ 1 ਚਮਚਾ ਹੀ ਉਹਦੇ ਦੇਸੀ ਹਨੀ ਪਾਉਣਾ। ਠੀਕ ਹੈ। ਤੇ ਉਹਨੂੰ ਡਰਾਪਰ 'ਚ ਪਾ ਕੇ ਰੱਖ ਲਓ 2
ਬੂੰਦਾਂ ਸਵੇਰੇ 2 ਬੂੰਦਾਂ ਰਾਤ ਨੂੰ ਪਾ ਦਿਓ, 1 ਮਹੀਨੇ ਬਾਅਦ ਡਾਕਟਰ ਤੋਂ ਜਾ ਕੇ ਚੈੱਕ ਕਰਾ ਲਓ ਤੇ ਦੇਖੋ, ਦੱਸੂਗਾ ਵੀ ਤੇਰਾ ਹੈ ਹੀ ਨਹੀਂ ਕੁਛ ਵੀ। ਠੀਕ ਹੈ ਜੀ। ਹਾਂਜੀ, ਇਹ ਟਰਾਈ ਕਰਕੇ ਦੇਖ ਥੈਂਕ ਯੂ ਜੀ। ਲੈਣ। ਓਕੇ ਸਰ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ। ਹਰਜਿੰਦਰ ਕੌਰ। ਉਹ ਹਾਂਜੀ, ਦਿਲ ਦੀ ਧੜਕਣ ਬਹੁਤ ਵੱਧਦੀ ਭੈਣ ਜੀ। ਠੀਕ ਹੈ ਜੀ। ਹਾਂਜੀ, ਉਹ ਲਾਈਕ ਸਾਰਾ ਮਤਲਬ ਆਲ ਦਾ ਹਰ ਵੇਲੇ ਨਹੀਂ ਗੀ, ਜਾਂ ਕਈ ਵਾਰੀ ਮੈਨੂੰ ਲੱਗਦਾ ਮੈਂ ਫੂਡ ਤੋਂ ਬਾਅਦ ਵੱਧਦੀ ਆ ਤੇ ਠੀਕ ਉਹ ਆ। ਕਈ ਵਾਰੀ ਹਾਂਜੀ EKG ਕਰਵਾਈ, ਉਹ ਠੀਕ ਆਉਂਦੀ ਆ, ਪਰ ਲਾਈਕ ਆਲ ਆਫ ਸਡਨ ਐਵੇਂ ਜਿਵੇਂ ਇੰਜਨ ਚੱਲਦਾ ਹੁੰਦਾ ਲਾਈਕ 180 ਇਵੇਂ ਚਲੀ ਜਾਂਦੀ। ਅੱਛਾ, ਹਾਂਜੀ ਹਾਂਜੀ। ਚਲੋ ਆਪਾਂ ਇਹ ਵੀ ਪੁੱਛ ਲੈਂਦੇ ਜੀ। ਥੈਂਕ ਯੂ ਜੀ। ਓਕੇ ਓਕੇ। ਥੈਂਕ ਯੂ। ਅਗਲੇ ਕਾਲਰ ਨੇ ਜਸਵਿੰਦਰ। ਦੀ ਧੜਕਣ ਬਹੁਤ ਵੱਧਦੀ ਭੈਣ ਜੀ। ਠੀਕ ਹੈ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹੈਲੋ। ਆਪਣੇ ਬੱਖੀ ਚ ਹੈਲੋ ਹਾਂਜੀ ਹਾਂਜੀ, ਬੱਖੀ ਚ ਦਰਦ ਹੁੰਦੀ ਹੈ ਨਾ, ਤੇ ਉਹਨਾਂ ਦੇ ਸੱਟ ਲੱਗੀ ਆ ਗੁੱਜੀ, ਤੇ ਉਹ ਹਲਦੀ ਕਾੜ ਕੇ ਸਰੋਂ ਦੇ ਤੇਲ ਵਿੱਚ ਤੇ ਉਹ ਲਗਾਉਣ, ਰੋਟੀ ਗਰਮ ਕਰਕੇ ਇੱਕ ਪਾਸੇ ਰੋਟੀ ਬਣਾ ਕੇ ਤੇ ਉਹ ਲਗਾਉਣ, ਉਹਦੇ ਨਾਲ ਠੀਕ ਹੋ ਜਾਊਗੀ। ਤਾਂ ਦੂਸਰੀ ਇਹ ਨਾ ਫਟਕੜੀ ਪਾਣੀ ਵਿੱਚ ਭਿਓ ਕੇ ਤਾਂ ਜਿੱਦਾਂ ਗਰਮ ਪਾਣੀ ਦੇ ਵਿੱਚ ਪਾ ਕੇ ਤਾਂ ਉਹ ਉਹਦੇ ਟਕੋਰ ਕਰਨ ਚੰਗੀ ਤਰ੍ਹਾਂ। ਉਸ ਤੋਂ ਬਾਅਦ ਦੇਸੀ ਘਿਓ ਦੀ ਹੈ ਨਾ ਮਾਲਿਸ਼ ਕਰਨੀ ਗਰਮ ਗਰਮ ਕਰਕੇ, ਤੇ ਕੁਛ ਕਰਕੇ ਤੇ ਉਹਦੀ ਮਾਲਿਸ਼ ਕਰਨ ਦੇ ਨਾਲ ਬੱਖੀ ਦਰਦ ਠੀਕ ਹੋ ਜਾਊਗੀ, ਤੇ ਉਹਦੀ ਜਿਹੜੀ ਗੁੱਜੀ ਸੱਟ ਉਹ ਵੀ ਠੀਕ। ਤੇ ਹਲਦੀ ਵਾਲਾ ਦੁੱਧ ਪੀਣ, ਤੇ ਹਾਰਟ ਬੀਟ ਦੇ ਲਈ ਜਿਹੜਾ ਕਹਿੰਦੇ ਸੀ ਲੀਚੀ ਦਾ ਜੂਸ ਪੀਣ, ਉਹਦੇ ਨਾਲ ਠੀਕ ਹੋ ਜਾਊਗੀ। ਸਿਰ ਦਰਦ ਦੇ ਲਈ ਤੇ ਦੇਸੀ ਘਿਓ ਦੀ ਮਸਾਜ ਕਰਨ, ਤੇ ਜਿਨ੍ਹਾਂ ਦੇ ਵੀ ਡਿਪਰੈਸ਼ਨ ਆ ਤੇ ਉਹਨਾਂ ਦੀ ਚੱਕਰ ਆਉਂਦੇ ਆ, ਤੇ ਉਹ ਨਾ ਹਾਈ ਬਲੱਡ ਪ੍ਰੈਸ਼ਰ ਹੁੰਦਾ ਤੇ ਉਹਦੇ ਨਾਲ ਚੱਕਰ ਆਉਂਦੇ ਆ, ਸਿਰ ਦਰਦ ਵੀ ਹੁੰਦਾ। ਤੇ ਜੀ ਕਿਰਨ ਜੀ, ਮੈਂ ਕਿਹਾ ਤੁਹਾਡੀ ਲਾਈਨ ਡ੍ਰੌਪ ਹੋ ਗਈ ਆ। ਅੱਗੇ ਬਲਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਬਲੱਡ ਪ੍ਰੈਸ਼ਰ ਬਾਰੇ ਦੱਸਣਾ ਸੀ। ਹਾਂਜੀ। ਤੇ 1.5 ਕੱਪ ਪਾਣੀ ਦਾ ਲੈ ਲਓ, ਤੇ ਉਹਦੇ ਵਿੱਚ ਨਾ ਲਸਣ ਦੀ ਜੇ ਵੱਡੀ ਤੁਰੀ ਆ ਤਾਂ 1 ਕੱਦੂਕਸ ਕਰ ਲਓ, ਜੇ ਛੋਟੀ ਆ ਤਾਂ 2 ਕਰ ਲਓ। ਉਹ ਕਰਕੇ ਤੇ ਉਹਨੂੰ ਪਾਣੀ ਨੂੰ ਉਬਾਲ ਲਓ। ਜਦੋਂ ਉਬਾਲ ਕੇ ਉਹਦੇ ਚ ਨਿੰਬੂ ਨਿਚੋੜ ਲਓ। ਜੇ ਛੋਟਾ ਨਿੰਬੂ ਆ ਤਾਂ ਫਿਰ ਕਹਿੰਦੇ ਕਿੰਨਾ ਕੁ ਪਾਉਣਾ ਹੈ, ਤੇ ਛੋਟਾ ਨਿੰਬੂ ਦਾ ਤਾਂ 1 ਨਿਚੋੜ ਲੈਣ, ਵੱਡਾ ਹਿਸਾਬ ਦਾ ਨਿਚੋੜ ਲੈਣ। ਤੇ ਉਹ ਨਿੰਬੂ ਦਾ ਜਾਂਦੀ 1/2 ਚਮਚਾ ਤਾਂ ਰਸ ਦਾ ਹੋਵੇ ਨਾ, ਤੇ 1/2 ਚਮਚਾ ਹੋ ਜੇ ਤੇ ਉਹ ਉਹਦੇ ਚ ਪਾ ਕੇ ਪੀ ਲੈਣ, ਇੱਕਦਮ ਹੀ ਬਲੱਡ ਪ੍ਰੈਸ਼ਰ ਥੱਲੇ ਚਲੇ ਜਾਊਗਾ। ਤੇ ਇੱਕ ਜਿਹੜੇ ਅੰਗੂਰ ਦੇ ਬੀਆਂ ਦਾ ਤੇਲ, ਇਹ ਜ਼ਰੂਰ ਗ੍ਰੇਪ ਸੀਡ ਆਇਲ, ਇਹ ਅੱਗੇ ਪੰਜਾਬੀ ਰੇਡੀਓ ਤੇ ਦੱਸਿਆ 1 ਚਮਚਾ ਇਹ ਜ਼ਰੂਰ ਲੈ ਲਿਆ ਕਰਨ। ਇਹਦੇ ਨਾਲ ਵੀ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ। ਬਾਕੀ ਜਿਨ੍ਹਾਂ ਦੇ ਜਲਦੀ ਦੱਸ ਦਿੰਦੇ, ਇੱਕ ਟਾਈਮ ਹੋ ਗਿਆ, ਤੇ ਜਿਨ੍ਹਾਂ ਨੇ ਸਿਰ 'ਚ ਸਿਕਰੀ ਆ, ਮੈਂ ਅੱਗੇ ਵੀ ਦੱਸਿਆ ਸੀ, ਤ੍ਰਿਫਲੇ ਦਾ 2 ਚਮਚੇ, 1 ਕੌਲੀ ਦਹੀਂ ਦੀ, ਜਿੰਨੇ ਕੁ ਉਹਨਾਂ ਦੇ ਵਾਲ ਆ ਉਸ ਹਿਸਾਬ ਨਾਲ 1 ਕੌਲੀ ਦਹੀਂ ਦੀ, 2 ਚਮਚੇ ਤ੍ਰਿਫਲੇ ਦੇ, ਉਹ ਪਾ ਕੇ ਵਿੱਚ ਮਿਕਸ ਕਰਕੇ 1/2 ਘੰਟਾ ਲਾ ਕੇ ਰੱਖਿਆ ਕਰਨ। ਫਿਰ ਉਸ ਤੋਂ ਬਾਅਦ ਉਹਦੇ ਉਹ ਵਾਲ ਧੋ ਦੇਣ। ਜਿਨ੍ਹਾਂ ਦੇ ਐਲਰਜੀ ਹੁੰਦੀ ਆ ਡਾਈ ਦੀ, ਉਹ ਪਹਿਲਾਂ ਕੋਕੋਨਟ ਆਇਲ ਦੇ ਵਿੱਚ ਨਿੰਬੂ ਨਿਚੋੜ ਕੇ ਪਹਿਲਾਂ ਉਹ ਲਾ ਲਿਆ ਕਰਨ 1/2 ਘੰਟਾ ਪਹਿਲਾਂ, ਫਿਰ ਉਸ ਤੋਂ ਬਾਅਦ ਡਾਈ ਲਾਇਆ ਕਰਨ। ਫਿਰ ਉਹਦਾ ਅਸਰ ਆ ਜਿਹੜਾ ਡਾਈ ਦਾ ਉਹ ਘੱਟ ਹੋਊਗਾ। ਤੇ ਬਾਕੀ ਹੋਰ ਕੋਈ, ਚਲੋ ਠੀਕ ਹੈ ਜੀ, ਓਕੇ, ਟਾਈਮ ਹੋ ਗਿਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਤੇ ਅਗਲੇ ਕਾਲਰ ਨੇ ਜਸਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਮੈਂ ਦੱਸਣਾ ਸੀ ਜਿਨ੍ਹਾਂ ਦੇ ਉਹ ਰਿਸਟ ਤੇ ਸੱਟ ਲੱਗੀ ਹੈ ਨਾ, ਉਹ ਜਿਵੇਂ ਆਂਡੇ ਦੀ ਜਰਦੀ ਤੇ ਹਲਦੀ ਤੇ ਸਰੋਂ ਦਾ ਤੇਲ ਮਾੜਾ ਜਿਹਾ ਗਰਮ ਕਰ ਲੈਣ, ਉਹ 'ਚ ਹਲਦੀ ਪਾ ਕੇ ਫਿਰ ਉਹਦੇ 'ਚ ਜਰਦੀ ਪਾ ਲੈਣੀ ਆਂਡੇ ਦੀ, ਤੇ ਉਹਨੂੰ ਫਿਰ ਰੋਟੀ ਦੇ ਉੱਤੇ ਜਾ ਕੇ ਚੀਜ਼ ਤੇ ਰੱਖ ਕੇ ਤੇ ਉਹ ਬੰਨਿਆ ਕਰਨ। ਠੀਕ ਹੈ ਜੀ। ਉਹਦੇ ਨਾਲ ਉਹ ਜਿਹੜੀ ਉਹਨਾਂ ਦੇ ਜੇ ਰਿਬ ਤੇ ਥੋੜਾ ਬਹੁਤ ਕਰੈਕ ਵੀ ਆਇਆ ਹੋਊਗਾ, ਉਹ ਵੀ ਠੀਕ ਹੋ ਜਾਊਗਾ। ਬਿਲਕੁਲ ਠੀਕ ਹੈ ਜੀ। ਇਹ ਠੀਕ ਹੋਇਆ, ਸਾਡੇ ਘਰੇ ਵੀ ਯੂਜ਼ ਕੀਤਾ। ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲਿਆ, ਤੇ ਮੈਂ ਵੀ ਇਹ ਕਹਿਣਾ ਵੀ ਭੈਣ ਬਲਵਿੰਦਰ ਨੂੰ ਕਹਿਣਾ ਵੀ ਲਸਣ ਦੀ ਤੁਰੀ ਛਿੱਲ ਕੇ ਤੇ ਗਰਮ ਪਾਣੀ ਨਾਲ ਖਾ ਲੈਣ। ਮੈਂ ਇਹੋ ਹੀ ਖਾਂਦੀ ਹਾਂ, ਤੇ ਗੋਲੀ ਤੇ ਚਲੋ ਮੈਂ ਖਾਂਦੀ ਜਦੋਂ ਬਹੁਤੀ ਜਰੀ ਨਹੀਂ ਜਾਂਦੀ, ਫਿਰ ਮੈਂ ਲਸਣ ਖਾਂਦੀ ਤੇ ਬਹੁਤ ਠੀਕ ਹੁੰਦਾ। ਠੀਕ ਹੈ ਜੀ। ਤੇ ਇੱਕ ਮੈਂ ਹੁਣ ਪੁੱਛਣਾ ਵੀ ਮੈਨੂੰ 3 ਸਾਲ ਹੀ ਮੇਰਾ ਖਿਆਲ ਹੋ ਗਿਆ ਜਦੋਂ ਗਰਮ ਪਾਣੀ ਦਿੱਤਾ ਗਿਆ ਸੀ ਮੇਰੇ ਕੋਲ, ਹਨਾ,
ਤੇ ਉਹ ਜ਼ਿਆਦਾ ਤੱਤਾ ਪੀਤਾ ਗਿਆ ਸੀ ਤੇ ਉਹ ਜ਼ਬਾਨ ਦੀ ਗਾੜੀ ਚੁੰਝ ਦੇ ਥੱਲੇ ਛਾਲਾ ਲਾਲ ਜਿਹਾ ਬਣਿਆ ਹੀ ਰਹਿੰਦਾ ਤੇ ਉੱਤੋਂ ਵੀ ਜ਼ਬਾਨ ਪਾਟੀ ਜੀ ਰਹਿੰਦੀ ਹੈ ਜਿੱਥੋਂ ਕੋਈ ਪਾਣੀ ਦਾ ਘੁੱਟਾ ਲੱਗਿਆ ਸੀ ਹਨਾ। ਤੇ ਉਹਦਾ ਕੋਈ ਦੱਸਣ ਮੈਨੂੰ ਇਹ 3 ਸਾਲ ਤੋਂ ਵੀ ਉੱਤੇ ਹੋ ਗਿਆ। ਤੇ ਇੱਕ ਜਿਸ ਤਰ੍ਹਾਂ ਭੈਣ ਰਾਣੀ ਨੇ ਦੱਸਿਆ ਕੋਈ ਲੱਤਾਂ ਦਾ, ਉਹ ਮੈਨੂੰ ਵੀ ਕੋਈ ਦੱਸਣ। ਮੈਨੂੰ ਹੁਣ ਹਰ ਵੀਕ ਟੀਕੇ ਲੱਗਦੇ ਗੋਡਿਆਂ 'ਚ। ਤੇ ਉਹ ਇੱਕ ਕਹਿੰਦੇ ਨੀ ਨਾੜਾਂ ਕਰਕੇ ਵੀ ਡਾਕਟਰ ਕਹਿੰਦਾ ਕਿੱਦਾਂ ਵੀ ਕਰਨਾ, ਸਰਜਰੀ ਕਰਨੀ। ਸਰਜਰੀ ਮੈਂ ਨਹੀਂ ਭੁੱਲ ਕੇ ਨਾ ਕਰਾਉਣ, ਮੈਂ ਸਰਜਰੀ ਕਰਾ ਕੇ ਬੈਠੀ ਉਦੋਂ ਦੀ ਹਨਾ। ਹਾਂਜੀ ਥੈਂਕ ਯੂ ਜੀ, ਥੈਂਕ ਯੂ ਹਰਜੀਤ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਦੇਰ ਬਾਅਦ ਟਾਈਮ ਲੱਗਾ ਜੀ, ਅੱਧਾ ਘੰਟਾ ਹੋ ਗਿਆ। ਬਹੁਤ ਵਧੀਆ ਵਧੀਆ ਚੱਲ ਰਿਹਾ ਨਾ, ਤਾਂ ਹੀ ਕਰਕੇ ਲੋਕੀ ਪਸੰਦ ਕਰਦੇ ਨੇ ਹਨਾ। ਜਿਹਨਾਂ ਨੂੰ ਫਾਇਦਾ ਹੁੰਦਾ ਉਹ ਲਾਈਨ 'ਚ ਲੱਗੇ ਰਹਿ ਸਕਦੇ ਆ। ਹਾਂਜੀ ਬਹੁਤ ਵਧੀਆ। ਅੱਛਾ ਪਿੱਛੇ ਫੀਡਬੈਕ 1-2 ਵਾਰੀ ਆਈ ਸੀ ਵਧੀਆ। ਉਹ ਜੇ ਭਾਰ ਘਟਾਉਣ ਲਈ ਦੱਸਿਆ ਸੀਗਾ, ਨਿੰਬੂ ਕੁਤਰ ਕੇ 4 ਨਿੰਬੂ ਲੈ ਕੇ ਵਿੱਚ ਸਰੋਂ ਦੇ ਬੀਜ ਤੇ ਕਾਲਾ ਲੂਣ ਪਾ ਕੇ, ਬਹੁਤ ਵਧੀਆ ਫੀਡਬੈਕ ਆਈ। ਲੇਕਿਨ ਉਹ ਸਰਦੀਆਂ ਨੂੰ ਤੁਸੀਂ ਘਟਾ ਸਕਦੇ ਆ ਤਾਂ ਨਾ ਵੀ ਯੂਜ ਕਰੋ, ਕਿਉਂਕਿ ਠੰਡੀ ਹੁੰਦੀ ਹੈ ਤਸੀਰ ਉਹਦੀ। ਤੇ ਗਰਮੀਆਂ ਨੂੰ ਠੀਕ ਵਾ, ਭਾਰ ਘਟਾਉਣ ਲਈ ਵੀ ਵਧੀਆ ਤੇ ਬਲੱਡ ਪ੍ਰੈਸ਼ਰ ਘਟਾਉਣ ਨੂੰ ਵਧੀਆ। ਤੇ ਇੱਕ ਮੈਂ ਹੁਣੇ ਜਿਹੜੇ ਭੈਣ ਜੀ ਕਹਿੰਦੇ ਵੀ ਲੱਤਾਂ 'ਚ ਜਾਨ ਹੈ ਨਹੀਂ ਤੇ ਤੁਰਨਾ ਬੜਾ ਮੁਸ਼ਕਲ ਵਾ, ਜਿੱਦਾਂ ਹੈਵੀ ਲੱਗਦਾ ਹਨਾ, ਉਹਨਾਂ ਲਈ ਵੀ। ਤੇ ਜਿਨ੍ਹਾਂ ਨੂੰ ਲੱਤਾਂ ਜੋੜਾਂ ਦੇ ਵਿੱਚ ਪੇਨ ਕਿਤੇ ਵੀ ਆ, ਬਹੁਤ ਦੇਰ ਤੋਂ ਵੀ ਹੈ, ਤੇ ਈਵਨ ਲੋਕਾਂ ਨੂੰ ਤਾਂ ਸਿਰ ਦਰਦ, ਬਲੱਡ ਪ੍ਰੈਸ਼ਰ ਸਾਰਾ ਕੁਝ ਠੀਕ ਹੋਇਆ। ਇੰਡੀਆ ਨੂੰ ਵੀ ਇਹ ਦਵਾਈ ਜਾ ਰਹੀ ਹੈ। ਇਹ ਜਿਹੜੀ ਦਵਾਈ ਮੈਂ ਅੱਗੇ ਵੀ ਦੱਸੀ ਸੀ, ਆਰਟਰੀ ਕਿੰਗ ਹੈਗੀ ਆ, ਈਬੇ ਤੋਂ ਮਿਲਦੀ, ਐਮਾਜ਼ੋਨ ਤੇ ਵੀ ਆ, ਲੇਕਿਨ ਉਹ ਡੁਪਲੀਕੇਟ ਆ। ਗੋਲੀ ਦੇ ਉੱਤੇ ਵੀ ਲਿਖਿਆ ਹੋਣਾ ਚਾਹੀਦਾ ਕਿੰਗ, ARTRIKING। ਇਹ ਮੈਕਸੀਕੋ ਦੀ ਬਣੀ ਆ। ਇਹ ਬਹੁਤ ਹੀ ਲਾਹੇਵੰਦ ਹੈਗੀ ਆ, ਮੈਂ ਵੀ ਯੂਜ ਕੀਤੀ ਆ ਤੇ ਸੱਜਣ ਮਿੱਤਰਾਂ ਨੇ ਵੀ ਕੀਤੀ ਆ, ਬਹੁਤ ਵਧੀਆ ਇਹ ਹੈਗੀ ਆ। ਤੇ ਇੱਕ ਮੈਂ ਦੂਜੀ ਵਾਰ ਦੱਸਣਾ ਹੈਗਾ, ਟਾਈਮ ਤਾਂ ਬਹੁਤ ਘੱਟ ਆ ਮੈਨੂੰ ਲੱਗਦਾ ਹਨਾ, 5 ਵਜੇ ਪੂਰਾ ਹੋ ਗਿਆ। ਨਹੀਂ ਪੂਰਾ ਹੋ ਗਿਆ, ਉੱਪਰ ਜਾ ਰਹੇ ਆ। ਉੱਪਰ ਜਾ ਰਹੇ? ਹਾਂਜੀ ਹਾਂਜੀ, ਨੈਕਸਟ ਵੀਕ ਦੱਸ। ਨਹੀਂ ਮੈਂ ਇੱਕ ਜਿਹੜੀ ਬੇਨਤੀ ਕਰਨੀ ਉਹ ਤਾਂ ਮੈਂ ਕਰਨੀ ਨਾ, ਜਿਹੜੀ ਇਹ ਬਾਅਦ 'ਚ ਦੱਸ ਲਊਂਗਾ, ਲੇਕਿਨ ਜਿਹੜੀ ਬੇਨਤੀ ਕਰਨੀ ਉਹ ਤਾਂ ਬੜੀ ਜ਼ਰੂਰੀ ਆ। ਤੇ ਬਹੁਤ ਸਪੋਰਟ ਕੀਤੀ ਆ ਸਰੋਤਿਆਂ ਨੇ, ਬਹੁਤ ਵਧੀਆ। YouTube ਦੇ ਵਿੱਚ ਤੁਸੀਂ ਸਬਸਕ੍ਰਾਈਬਰ ਬਣ ਰਹੇ ਹੋ, ਤਾਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਜਿਹੜੇ ਇੰਡੀਆ 'ਚ ਬੈਠੇ ਆ ਜਾਂ ਬਾਹਰ ਹੋਰ ਜਗ੍ਹਾ ਤੇ ਆ, ਉਹਨਾਂ ਨੂੰ ਕਹੋ ਤੇ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਚੈਨਲ ਨੂੰ ਪੰਜਾਬੀ ਰੇਡੀਓ USA ਨੂੰ ਸਬਸਕ੍ਰਾਈਬ ਕਰੋ। YouTube ਤੇ ਜ਼ਰੂਰੀ ਆ, YouTube ਤੇ। ਫੇਸਬੁੱਕ ਤੇ ਟ੍ਰੈਫਿਕ ਹੈਗੀ, ਉਹ 'ਚ ਵੀ ਜਾਇਆ ਕਰੋ, ਤੁਸੀਂ ਸੁਣ ਸਕਦੇ ਆ ਉੱਥੇ ਜਿੰਨੇ ਵੀ ਸਾਰੇ ਪ੍ਰੋਗਰਾਮ ਪਏ ਹੁੰਦੇ ਆ। YouTube ਤੇ ਜਾਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹਿੰਦਾ, ਕੋਈ ਵੀ ਪ੍ਰੋਗਰਾਮ ਹੁੰਦਾ ਆ ਉਹ ਤੁਹਾਡੇ ਤੱਕ ਪਹੁੰਚ ਸਕਦਾ। ਤੇ ਕਿਉਂਕਿ ਪੰਜਾਬੀ ਰੇਡੀਓ ਹੁਣ ਜਿੱਦਾਂ ਕਿ ਹਰ ਕੰਮ ਲਈ, ਹਰ ਵਾਸਤੇ, ਹਰ ਕੋਈ ਵੀ ਨਿਊਜ਼ ਵੀ ਹੁੰਦੀ ਉਹਦੇ ਲਈ ਵੀ, ਲੇਕਿਨ ਆਹ ਤਾਂ ਸਾਡੇ ਸਾਰਿਆਂ ਨੂੰ ਚਾਹੀਦੀ ਆ ਨਾ, ਜਿਹੜਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਫ੍ਰੀ ਇਲਾਜ ਮਿਲ ਸਕਣ, ਸਾਰੇ ਸੁਣ ਸਕਣ, ਸਾਰੀ ਦੁਨੀਆ ਤੱਕ ਜਾ ਸਕੇ। ਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਘਰ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਉਹਨਾਂ ਕੋਲੋਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਾਓ, ਤੇ ਤਾਂ ਕਿ ਇਹ ਚੈਨਲ ਦੀ ਸਪੋਰਟ ਵੀ ਹੋ ਸਕੇ, ਵੱਧ ਤੋਂ ਵੱਧ ਸਰੋਤੇ ਬਣ ਸਕਣ। ਤੇ ਇਹ ਬੜੀ ਜ਼ਰੂਰੀ ਬੇਨਤੀ ਹੈ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਤੇ ਇਹ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਵੀ ਸੁਣ ਸਕਦੇ ਆ 4 ਤੋਂ 6 ਦੇ ਵਿੱਚ। ਜਗਵੀਰ ਸਿੰਘ ਹੁੰਦੇ ਨੇ ਵੀਰਵਾਰ ਨੂੰ। ਤੇ ਇਹ ਪ੍ਰੋਗਰਾਮ ਤੁਸੀਂ YouTube ਦੇ ਉੱਤੇ ਸੁਣ ਸਕਦੇ ਆ। ਬਿਲਕੁਲ ਜੀ, YouTube ਰੈਡੀ ਹੈ ਇਸ ਦੀ। ਪੰਜਾਬੀ ਰੇਡੀਓ USA ਦੀ YouTube ਚੈਨਲ ਤੇ ਜਾ ਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਲਿਖ ਸਕਦੇ ਆ, ਹੌਲੀ ਹੌਲੀ ਲਿਖ ਸਕਦੇ ਆ। ਜੇ ਤੁਹਾਡਾ ਕੋਈ ਦੂਰ ਦਰੇਡੇ ਆ, ਕੋਈ ਪੰਜਾਬ ਵਿੱਚ ਆ ਜਾਂ ਕੋਈ ਹੋਰ ਕੰਟਰੀ 'ਚ ਆ, ਉਹਨਾਂ ਨੂੰ ਵੀ ਤੁਸੀਂ ਇਹਦੇ ਬਾਰੇ ਦੱਸ ਸਕਦੇ ਆ। ਉਹ ਇਸ ਤੋਂ ਵੀ ਸੁਣ ਕੇ ਦੱਸ ਸਕਦੇ ਆ। ਵੀਕਲੀ ਪ੍ਰੋਗਰਾਮ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350